वाहिगुरू जी का खालसा वाहिगुरू जी की फतेह। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमे। जी डॉक्टर साहब जी आनू प्रोग्राम सच सच विच बहुत धन्यवाद। जी डॉक्टर साहब अज 14 मार्च 2025 पहली चेत नानकशाही संमत 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਤੇ ਕੇਬਲ ਆਰਸ਼ਨ ਕੇਬਲ ਬੈਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਪਾਂ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਸਪਾਂਸਰ ਕੀਤਾ ਹੈ ਡਾਕਟਰ ਰਣਜੀਤ ਸਿੰਘ ਜੀ ਦੀ ਮਿੱਠੀ ਪਿਆਰੀ ਯਾਦ ਬਿਹਾਫ ਤੇ। ਸੋ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਪਹਿਲੀ ਚੇਤ ਨਾਲ ਜਿਹੜੀ ਹੈ ਨਾਨਕਸ਼ਾਹੀ ਵਰਾ ਸੰਮਤ 557 ਦੀ ਜਿਹੜੀ ਸ਼ੁਰੂਆਤ ਹੈ ਸੋ ਅਸੀਂ ਸਮੁੱਚੀ ਸਿੱਖ ਕੌਮ ਨੂੰ ਤੇ ਟੀਵੀ 84 ਦੇ ਸਾਰੇ ਵਿਊਅਰਸ ਨੂੰ ਇਸ ਨਵੇਂ ਸਾਲ ਦੀ ਜਿਹੜੀ ਹੈ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਵਾਹਿਗੁਰੂ ਖੁਸ਼ੀ ਤੇ ਖੁਸ਼ਹਾਲੀ ਬਖਸ਼ੇ ਔਰ ਵਾਹਿਗੁਰੂ ਸਾਨੂੰ ਜਿਹੜਾ ਆਪਣਾ ਕੌਮੀ ਘਰ ਖਾਲਸਾਨ ਦੀ ਪ੍ਰਾਪਤੀ ਦੇਵੇ। ਸੋ ਸਭ ਨੂੰ ਨਵੇਂ ਵਰੇ ਦੀਆਂ ਬਹੁਤ ਬਹੁਤ ਵਧਾਈਆਂ। ਔਰ ਜਿਸ ਤਰ੍ਹਾਂ ਕਿ ਇਸ ਵੇਲੇ ਸਿੱਖ ਕੌਮ ਭਾਰਤ ਸਰਕਾਰ ਦੇ ਖਿਲਾਫ ਆਪਣੀ ਹੋਂਦ ਦੀ ਅਖੀਰਲੀ ਜਿਹੜੀ ਲੜਾਈ ਹੈ ਉਹ ਲੜ ਰਹੀ ਹੈ ਔਰ RSS ਦੀ ਜਿਹੜੀ ਵਿਚਾਰਧਾਰਾ ਵਾਲੀ ਮੋਦੀ ਸਰਕਾਰ ਨੇ ਸਿੱਖ ਕੌਮ ਦੇ ਖਿਲਾਫ ਇਹ ਜੰਗ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਦਰਾਂ ਤੇ ਲੈ ਆਂਦੀ ਹੈ ਔਰ ਚੈਲੰਜ ਬਿਲਕੁਲ ਗੰਭੀਰ ਹੈ ਪਰ ਸਿੱਖ ਕੌਮ ਜਿਹੜੀ ਹੈ ਦਸ਼ਮੇਸ਼ ਪਿਤਾ ਦੀ ਰਹਿਮਤ ਨਾਲ ਇਸ ਜੰਗ ਨੂੰ ਜਿੱਤੇਗੀ ਅਤੇ ਖਾਲਿਸਤਾਨ ਭਾਰਤ ਦੇ ਖੂਨੀ ਪੰਜੇ ਚੋਂ ਆਜ਼ਾਦ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅੱਜ ਭਾਵਕ ਪਲ ਵੀ ਨੇ ਕਿਉਂਕਿ ਉਹਨਾਂ ਨੇ ਇਹ ਪ੍ਰੋਗਰਾਮ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਡਾਕਟਰ ਸਾਹਿਬ ਦਾ ਜਨਮ ਦਿਨ ਕੱਲ 15 ਮਾਰਚ ਨੂੰ ਹੈ ਪਰ ਕਿਉਂਕਿ ਸਾਡਾ ਹਫਤੇ ਦਾ ਅਖੀਰਲਾ ਸ਼ੋਅ ਹੈ ਸੋ ਅਸੀਂ ਅੱਜ ਹੀ ਉਹਨਾਂ ਨੂੰ ਵੀ ਟ੍ਰਿਬਿਊਟ ਨਾਲ ਦੇ ਰਹੇ ਜੀ। ਔਰ ਵੀਰ ਗੋਵਿੰਦਰ ਸਿੰਘ ਜਦੋਂ ਵੀ ਡਾਕਟਰ ਸਾਹਿਬ ਦਾ ਜ਼ਿਕਰ ਕਰਦੇ ਨੇ ਖੁਦ ਤਾਂ ਭਾਵਕ ਹੁੰਦੇ ਹੀ ਨੇ ਮੈਨੂੰ ਵੀ ਭਾਵਕ ਕਰਦੇ ਨੇ ਕਿਉਂਕਿ ਮੇਰੇ ਲਈ ਵੀ ਇਹ ਬੀਤੇ ਆਲਮੋਸਟ 3 ਸਾਲ ਕਿਉਂਕਿ ਮਈ ਦੇ ਮਹੀਨੇ ਤੱਕ ਪਹੁੰਚਦੇ ਆ ਜੂਨ ਦੇ ਵਿੱਚ 3 ਸਾਲ ਉਹਨਾਂ ਨੂੰ ਹੋ ਜਾਣੇ ਨੇ ਔਰ ਮੇਰੇ ਲਈ ਤਾਂ ਉਹਨਾਂ ਦਾ ਜਾਣਾ ਇਵੇਂ ਹੀ ਹੈ ਜਿਵੇਂ ਮੇਰੇ ਆਪਣੇ ਵਜੂਦ ਦਾ ਕੋਈ ਹਿੱਸਾ ਗਵਾਚ ਗਿਆ ਹੋਵੇ। ਬੇਸ਼ੱਕ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਮੇਲ ਹੁੰਦੇ ਨੇ। ਸੰਜੋਗ ਤੇ ਵਿਜੋਗ ਇਹ ਇਲਾਹੀ ਹੁਕਮ ਥੱਲੇ ਹੁੰਦੇ ਨੇ। ਮਿਲਦੇ ਆ ਅਸੀਂ ਵਿਛੜਦੇ ਆ ਤੇ ਕਈ ਵਾਰ ਮਿਲਾਪ ਵੀ ਉਹ ਜੇ ਹੁੰਦੇ ਨੇ ਜਿਸ ਪ੍ਰਥਾਏ ਸਾਡੀ ਬਾਣੀ ਹੀ ਸਾਨੂੰ ਅਗਵਾਈ ਦਿੰਦੀ ਹੈ ਕਿ ਪੂਰਬ ਜਨਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਕਿ ਬੀਜ ਪਿਆ ਹੁੰਦਾ ਹੈ ਉਹਨੇ ਕਦੋਂ ਉਸ ਚੋਂ ਅੰਕਰ ਨਿਕਲਣਾ ਹੈ ਜਰਮੀਨੇਟ ਕਦੋਂ ਕਰਨਾ ਹੈ ਜੀਵਨ ਦੇ ਵਿੱਚ ਕਿਵੇਂ ਕੋਈ ਰਸਕ ਇਨਸਾਨ ਜਿਹੜਾ
ਰੱਬ ਦੇ ਪਿਆਰ ਨਾਲ, ਇਨਸਾਨੀਅਤ ਦੇ ਪਿਆਰ ਨਾਲ, ਸੱਚ ਦਾ ਪਹਿਰੇਦਾਰ ਬਣ ਕੇ ਤੁਰਿਆ ਹੁੰਦਾ ਹੈ, ਤੁਹਾਨੂੰ ਮਿਲਦਾ ਹੈ। ਔਰ ਫਿਰ ਇਵੇਂ ਲੱਗਦਾ ਹੈ ਕਿ ਭਾਈ ਅਸੀਂ ਜਨਮਾਂ ਜਨਮਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਹਾਂ। ਬਿਲਕੁਲ। ਔਰ ਉਹ ਸਫ਼ਰ ਜਿਹੜਾ ਤੁਸੀਂ ਕਦੇ ਇਹ ਸੋਚਦੇ ਹੋ ਕਿ ਵੀ ਅਸੀਂ ਇਕੱਲੇ ਕਾਰੇ ਤੁਰ ਰਹੇ ਹਾਂ, ਇਸ ਕਿਸਮ ਦੀਆਂ ਹੀ ਰੂਹਾਂ ਫਿਰ ਤੁਹਾਡਾ ਕਾਫਲਾ ਬਣ ਜਾਂਦੀਆਂ ਨੇ ਔਰ ਤੁਸੀਂ ਬੇਖੌਫ ਹੋ ਕੇ ਉਸ ਰਸਤੇ ਦੇ ਉੱਤੇ ਸਾਬਤ ਕਦਮਾਂ ਦੇ ਨਾਲ ਤੁਰਦੇ ਹੋ। ਬਿਲਕੁਲ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਡਾਕਟਰ ਸਾਹਿਬ ਨਾਲ ਮੁਲਾਕਾਤ ਤਾਂ ਕੋਈ ਪਹਿਲਾਂ ਤੋਂ ਨਹੀਂ ਸੀ। ਅਮਰੀਕਾ ਆਉਣ ਤੋਂ ਬਾਅਦ ਜਦੋਂ ਪਹਿਲੀ ਵਾਰ ਅਸੀਂ ਇਹ ਜ਼ਿਕਰ 1989 ਦੇ ਨੇੜੇ ਤੇੜੇ ਦਾ ਹੈ, ਜਦੋਂ ਕਿ ਪਹਿਲੀ ਵਾਰ ਆਉਣਾ ਹੋਇਆ ਨਿਊਯਾਰਕ 'ਚ। ਉਸ ਤੋਂ ਬਾਅਦ ਜਦੋਂ 1991 ਦੇ ਵਿੱਚ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਿਆ ਔਰ ਉਹਨੇ, ਕਿਉਂਕਿ ਐਨੂਅਲ ਸੈਸ਼ਨ ਨਿਊਯਾਰਕ 'ਚ ਜਿਹੜਾ UN ਦਾ ਹੁੰਦਾ ਹੈ ਸਪਟੈਂਬਰ ਦੇ ਮਹੀਨੇ 'ਚ, ਉਹਦੇ 'ਚ ਉਹਨੇ ਐਡਰੈਸ ਕਰਨਾ ਸੀ। ਉਦੋਂ ਮੈਂ ਰੁਕਿਆ ਵੀ ਡਾਕਟਰ ਸਾਹਿਬ ਵੱਲ, ਕਿਉਂਕਿ ਪ੍ਰੋਟੈਸਟ ਜਿਹੜੇ ਨੇ ਸਾਡੇ ਉਹ ਕੋਈ ਹੋਣੀ ਮੋਦੀ ਦੇ ਖਿਲਾਫ ਨਹੀਂ, 91 ਤੋਂ ਬਾਅਦ ਹੀ ਜਦੋਂ ਕਿ ਇਹ ਸਾਰੇ UN ਦੇ ਵਿੱਚ ਹੁੰਦਾ ਹੈ, ਹੁੰਦੇ ਰਹੇ ਨੇ, 84 ਤੋਂ ਬਾਅਦ ਵੀ ਹੁੰਦੇ ਹੋਣਗੇ, ਪਰ ਮੇਰੀ ਆਮਦ ਲੇਟ ਹੋਈ। ਔਰ ਉਹ ਇੱਕ ਐਸੀ ਮਿਲਣੀ ਸੀ ਜਿਹੜੀ ਕਿ ਹਮੇਸ਼ਾ ਦੇ ਲਈ ਤੈਅ ਜ਼ਿੰਦਗੀ ਇੱਕ ਪੱਕਾ ਸਾਥ ਹੋ ਨਿਬੜਿਆ। ਸਿੱਖ ਯੂਥ ਆਫ ਅਮਰੀਕਾ ਦੀ ਉਹ ਰੂਹੇ ਰਵਾਂ ਸਨ। ਭਾਈ ਗੋਬਿੰਦਰ ਸਿੰਘ ਡਾਕਟਰ ਸਾਹਿਬ ਦੇ ਨਾਲ ਹੀ ਕੰਮ ਕਰਦੇ ਸੀ, ਗੈਸ ਸਟੇਸ਼ਨ ਰਨ ਕਰਦੇ ਸੀ ਔਰ ਭਰਾਵਾਂ ਵਾਂਗ ਇਹਨਾਂ ਦੇ ਵੀ ਆਪਸੀ ਸਬੰਧ ਸੀ। ਔਰ ਡਾਕਟਰ ਸਾਹਿਬ ਨੇ ਖੁਦ ਵੀ ਇਸ ਰਸਤੇ ਨੂੰ ਚੁਣਿਆ ਆਪਣੀ ਪਾਸਟ ਲਾਈਫ ਚੋਂ ਨਿਕਲ ਕੇ, ਜਿਹੜੀ ਜ਼ਾਹਰ ਹੈ ਸਟੂਡੈਂਟ ਲਾਈਫ ਯੂਨੀਵਰਸਿਟੀ ਦੇ ਵਿੱਚ ਡਾਕਟਰ ਸਾਹਿਬ ਵੈਟਰਨੇਰੀਅਨ ਸਨ, ਵੈਟਰਨਰੀ ਡਾਕਟਰ ਐਗਰੀਕਲਚਰ ਯੂਨੀਵਰਸਿਟੀ ਤੋਂ। ਔਰ ਉਹਨਾਂ ਨੇ ਸਚਿਆਰਤਾ ਉਦੋਂ ਵੀ ਸੀ, ਲੇਕਿਨ ਇੱਥੇ ਹੀ ਆ ਕੇ ਉਹਨਾਂ ਨੇ ਨਿਊਯਾਰਕ ਹੀ ਅੰਮ੍ਰਿਤ ਛਕਿਆ। ਉਹਨਾਂ ਦਾ ਨਵਾਂ ਵਿਆਹ ਹੋਇਆ ਸੀ, ਉਹਨਾਂ ਦੇ ਘਰੋਂ ਸਿੰਘਣੀ ਸਾਹਿਬਾਂ ਭੈਣ ਜੀ ਅਵਿਨਾਸ਼ ਕੌਰ ਉਹਨਾਂ ਨੇ ਵੀ ਛਕਿਆ ਔਰ ਇਹ ਸਾਰੇ ਹੀ ਭਾਈ ਗੋਬਿੰਦਰ ਸਿੰਘ ਔਰ ਦੂਸਰੇ ਸਾਥੀ ਵੀ। ਔਰ ਫਿਰ ਇਸ ਕਾਫਲੇ ਦਾ ਐਸਾ ਅਨਿਖੜਵਾਂ ਹਿੱਸਾ ਬਣੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਵੀ ਰਿਚਮੰਡ ਹਿੱਲ ਨਾਲ ਜੁੜ ਗਏ। ਸਿੱਖ ਯੂਥ ਆਫ ਅਮਰੀਕਾ ਇੱਕ ਵਹੀਕਲ ਬਣਿਆ, ਇਹਦੇ ਥੱਲੇ ਖਾਲਿਸਤਾਨ ਦੀ ਐਕਟੀਵਿਟੀ ਤੇਜ਼ ਹੋਈ। ਔਰ ਜਦੋਂ ਖਾਲਿਸਤਾਨ ਅਫੇਅਰ ਸੈਂਟਰ ਪੰਥਕ ਕਮੇਟੀ ਵੱਲੋਂ ਐਲਾਨਿਆ ਗਿਆ ਨਵੰਬਰ 1991 ਦੇ ਵਿੱਚ, ਔਰ ਮੈਨੂੰ ਸਪੋਕਸਪਰਸਨ ਦੀ ਸੇਵਾ ਮਿਲੀ। ਅਸੀਂ ਆਪਣਾ ਆਫਿਸ ਖਾਲਿਸਤਾਨ ਅਫੇਅਰ ਸੈਂਟਰ ਪਹਿਲਾਂ ਸੈਂਟਾ ਕਲੈਰਾ ਕੈਲੀਫੋਰਨੀਆ ਔਰ ਬਾਅਦ ਦੇ ਵਿੱਚ 1994 ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਇਹਦੀ ਸ਼ੁਰੂਆਤ ਕੀਤੀ। ਤੇ ਡਾਕਟਰ ਸਾਹਿਬ ਦਾ ਜਿੰਨਾ ਇਹ ਸਾਰੇ ਫੀਲਡ ਦੇ ਵਿੱਚ ਦੇਣਾ ਹੈ, ਉਹ ਇਕੱਲਾ ਇਹੀ ਨਹੀਂ ਵੀ ਉਹ ਇੱਕ ਸਾਥ ਸਨ ਜਾਂ ਉਹ ਇੱਕ ਆਵਾਜ਼ ਸਨ। ਫਾਈਨੈਂਸ਼ੀਅਲੀ ਜੇ 30 ਬੰਦੇ 40 ਬੰਦੇ ਆਏ ਨੇ, ਉਹਨਾਂ ਦੇ ਘਰ 'ਚ ਪ੍ਰਸ਼ਾਦੇ ਸੱਜ ਰਹੇ ਨੇ, ਕਿਤੇ ਪ੍ਰੋਟੈਸਟ ਦੂਜਾ, ਸਭ ਤੋਂ ਪਹਿਲਾਂ ਉਹਨਾਂ ਨੇ ਪਹੁੰਚਣਾ, ਸਾਰੇ ਜਿਹੜੇ ਬੈਨਰ ਨੇ ਔਰ ਦੂਸਰੇ ਨੇ ਉਹਨਾਂ ਦੇ ਕੋਲ ਹੀ ਹੋਣੇ, ਔਰ ਸਭ ਤੋਂ ਅਖੀਰ 'ਚ ਉਹਨਾਂ ਨੇ ਖੁਦ ਇਕੱਠੇ ਕਰਨਾ, ਮਾਈਕ ਤੋਂ ਦੂਰ ਰਹਿਣਾ। ਹਾਲਾਂ ਜਦੋਂ ਗੁਫ਼ਤਗੂ ਦੇ ਵਿੱਚ ਉਹਨਾਂ ਦੇ ਨਾਲ ਕੋਈ ਵੀ ਕਦੇ ਗੱਲਬਾਤ ਕਲੋਜ਼ ਗਰੁੱਪ ਦੇ ਵਿੱਚ ਹੁੰਦੀ ਸੀ ਤੇ ਉਹ ਬਹੁਤ ਰਿਚ ਉਹਨਾਂ ਦਾ ਈਡੀਐਮ ਸੀ, ਸੈਂਸ ਆਫ ਹਿਊਮਰ ਹਰ ਪੱਖ ਤੋਂ, ਲੇਕਿਨ ਉਹ ਨਿਸ਼ਕਾਮਤਾ ਦੇ ਵਿੱਚ ਹੀ ਯਕੀਨ ਰੱਖਦੇ ਸੀ। ਔਰ ਜਿਵੇਂ ਉਹਨਾਂ ਨੇ ਇਸ ਸਾਰੀ ਸੇਵਾ ਨੂੰ ਨਿਭਾਇਆ, ਉਹ ਆਪਣੇ ਆਪ ਦੇ ਇੱਕ ਸਟੇਜ ਦੇ ਉੱਤੇ ਚੜ੍ਹਦੀ ਕਲਾ ਇੰਟਰਨੈਸ਼ਨਲ ਅਖਬਾਰ ਉਹਨਾਂ ਨੇ ਖੁਦ ਰਿਸੀਵ ਕਰਨਾ 에ਅਰਪੋਰਟ ਤੋਂ ਪੈਸੇ ਅਦਾ ਕਰਕੇ, ਫਿਰ ਨਿਊਯਾਰਕ ਨਿਊ ਜਰਸੀ ਦੇ ਸਾਰੇ ਸਟੋਰਾਂ 'ਚ ਰੱਖਣਾ ਉਹਨਾਂ ਜ਼ਮਾਨਿਆਂ 'ਚ, ਕਿਉਂਕਿ ਇੰਡੀਅਨ ਮੀਡੀਆ ਦਾ ਜਿਹੜੀ ਪ੍ਰੋਪੇਗੈਂਡਾ ਲਾਈਨ ਸੀ ਉਹ ਇੰਡੋ ਕੈਨੇਡੀਅਨ ਟਾਈਮਸ ਔਰ ਦੂਸਰੇ ਤੀਸਰੇ ਇਨਿਕ ਨੈਗੇਸ਼ਨ ਸੀ, ਤੇ ਉਹਨਾਂ ਨੂੰ ਹੋਣਾ ਕਿ ਵੀ ਨਹੀਂ, ਇਹ ਚੜ੍ਹਦੀ ਕਲਾ ਹਰ ਘਰ 'ਚ ਪਹੁੰਚਣਾ ਚਾਹੀਦਾ। ਔਰ ਜਿਉਂ-ਜਿਉਂ ਦੁਸ਼ਮਣ ਦੇ ਹੱਥਕੰਡੇ ਜਿਹੜੇ ਨੇ ਖਾਸ ਤੌਰ ਤੇ ਪ੍ਰੋਪੇਗੈਂਡੇ ਦੇ ਹਵਾਲੇ ਨਾਲ ਉਹ ਵੱਧਦੇ ਚਲੇ ਗਏ, ਡਾਕਟਰ ਸਾਹਿਬ ਨੇ ਔਰ ਦੂਸਰੇ ਹੋਰ ਪੰਥਕ ਵੀਰਾਂ ਨੇ ਇਹ ਮਹਿਸੂਸ ਕੀਤਾ ਕਿ ਵੀ ਸਾਡੇ ਕੋਲ ਆਪਣਾ TV ਚੈਨਲ ਹੋਣਾ ਚਾਹੀਦਾ, ਕਿਉਂਕਿ ਆਲ ਆਫ ਏ ਸਡਨ 90s ਦੇ ਵਿੱਚ ਹੀ, ਲੇਟ 90s 'ਚ ZTV, ਐਲਫਾ ਔਰ ਕਿੰਨੇ ਹੋਰ ਚੈਨਲ ਜਿਹੜੇ ਨੇ ਉਹ ਇੱਕਦਮ ਡਿਸ਼ ਦੇ ਉੱਤੇ ਆਏ ਔਰ ਭਰਪੂਰ ਪ੍ਰੋਪੇਗੈਂਡਾ ਸਵੇਰ ਤੋਂ ਸ਼ਾਮ ਤੱਕ, ਇੰਡੀਅਨਸ ਦਾ ਵੀ, ਮੰਤਰ ਜੰਤਰ ਤੰਤਰ ਵੀ, ਔਰ ਉਹ ਸਾਰਾ ਪਾਰਟ ਵੀ ਚੱਲਦਾ ਸੀ। ਪਰ ਉਸ ਪੀਰੀਅਡ ਦੇ ਵਿੱਚ ਜਿਵੇਂ ਰਿਸੋਰਸ ਅੱਜ ਵੀ ਅਸੀਂ ਐਵਰੀਡੇ ਬੈਠ ਕੇ ਇਹ ਜ਼ਰੂਰ ਕਹਿ ਰਹੇ ਹੁੰਦੇ ਆ ਕਿ ਭਾਈ ਤੁਹਾਡੀ ਮਦਦ ਨਾਲ ਹੀ ਇਹ ਚੱਲਦਾ, ਉਦੋਂ ਤਾਂ ਬਿਲਕੁਲ ਇਹ ਜਦੋਂ ਵੀ ਤੁਸੀਂ TV ਚੈਨਲ ਜਾਂ ਉਸ ਨੂੰ ਚਲਾਉਣ ਦੀ ਗੱਲ ਸੋਚਦੇ ਹੋ ਜਾਂ ਸੋਚਦੇ ਸੀ
ਤੇ ਮਿਲੀਅਨਸ ਆਫ ਡਾਲਰਸ ਜਿਹੜਾ ਹੈ ਟੂ ਬਿਗਨ ਵਿਦ $1 ਮਿਲੀਅਨ ਟੂ ਰਨ ਫॉर ਅ ਈਅਰ ਮਿਲੀਅਨ, ਇਹ ਵੀ ਸਾਨੂੰ ਅੰਦਾਜ਼ਾ ਸੀ ਕਿ ਅਸੀਂ ਸਿਧਾਂਤਕ ਲੈਵਲ ਦੇ ਉੱਤੇ ਚੈਨਲ ਰਨ ਕਰਨਾ ਹੈ, ਕੋਈ ਅਸੀਂ ਕਮਰਸ਼ੀਅਲਸ ਜਾਂ ਦੂਜਿਆਂ ਦੇ ਉੱਤੇ ਕੋਈ ਰਿਲਾਈ ਨਹੀਂ ਕਰ ਸਕਦੇ। ਪਰ ਇਹ ਡਾਕਟਰ ਸਾਹਿਬ ਦੀ ਹਿੰਮਤ ਸੀ। ਮੈਂ ਤਾਂ ਵਾਸ਼ਿੰਗਟਨ ਬੇਸਡ ਸੀ ਔਰ ਦੂਸਰੇ ਸੱਜਣਾਂ ਦੀ ਜਿਨ੍ਹਾਂ ਨੇ ਇਸ ਭਾਰ ਨੂੰ ਚੁੱਕਿਆ, ਜਿੱਥੇ ਅੱਜ ਅਸੀਂ ਬੈਠੇ ਹਾਂ ਇਸ ਸ਼ੋਅ ਨੂੰ ਪਿਛਲੇ ਲਗਭਗ 12-13 ਸਾਲ ਤੋਂ ਕਰ ਰਹੇ ਹਾਂ। ਤੁਹਾਡਾ ਵੀ ਕਾਂਸਟੈਂਟ ਸਾਥ ਹੈ ਔਰ ਇਹ ਡਾਕਟਰ ਸਾਹਿਬ ਦੀ ਮਿਹਨਤ ਦਾ ਹੀ ਸਿੱਟ ਹੈ ਕਿ ਦਸੰਬਰ 2012 ਦੇ ਵਿੱਚ ਅਸੀਂ TV 84 ਦੀ ਸ਼ੁਰੂਆਤ ਕੀਤੀ ਔਰ ਬਿਲਕੁਲ ਕੋਈ ਪਤਾ ਨਹੀਂ ਸੀ ਕਿ ਇਹ ਫੀਲਡ ਕੀ ਹੈ। ਔਰ ਅੱਜ ਅਸੀਂ 12-13 ਸਾਲ ਬਾਅਦ ਜਦੋਂ ਯੂਰਪ ਚੋਂ ਕਿਸੇ ਹੋਰ ਪਾਸਿਓਂ ਵਿਦਨ ਪੰਜਾਬ ਵੀ ਔਰ ਆਊਟਸਾਈਡ ਹਾਲਾਂ ਜਿਹੜਾ 2020 ਦੇ ਚੱਲਦੇ ਆ, ਸਾਡੇ ਪੂਰੇ ਚੈਨਲ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ। ਫਿਰ ਫੇਸਬੁੱਕ ਨੇ ਵੀ ਸਾਨੂੰ ਜਿਹੜਾ ਉਹ ਬਲੌਕ ਕੀਤਾ, YouTube ਵੀ ਸਟ੍ਰਾਈਕ ਤੇ ਸਟ੍ਰਾਈਕ ਮਾਰਦਾ। ਪਰ ਇਹਦੇ ਬਾਵਜੂਦ ਅਸੀਂ ਸਾਰੀਆਂ ਇਹਨਾਂ ਹਰਡਲਸ ਨੂੰ ਜਿਹੜਾ ਉਹ ਦੂਰ ਕੀਤਾ। ਜੇ ਅੱਜ ਅਸੀਂ ਇਸ ਮੁਕਾਮ ਤੇ ਖੜੇ ਹਾਂ ਤੇ ਇਸ ਲਈ ਡਾਕਟਰ ਸਾਹਿਬ ਦੀ ਹਿੰਮਤ, ਹੌਸਲਾ ਔਰ ਕੰਸਿਸਟੈਂਟ ਉਹਨਾਂ ਦਾ ਇਸ ਦੇ ਨਾਲ ਸਾਥ ਇਹੀ ਇੱਕ ਵੱਡਾ ਕਾਰਨ ਹੈ। ਔਰ ਜਦੋਂ ਭਾਈ ਗੋਬਿੰਦਰ ਸਿੰਘ ਇਹ ਕਹਿੰਦੇ ਨੇ ਕਿ ਵੀ ਇਹ ਬੂਟਾ ਡਾਕਟਰ ਸਾਹਿਬ ਦਾ ਲਾਇਆ ਹੋਇਆ ਹੈ, ਇਸ ਨੂੰ ਅਸੀਂ ਫਰਕਟੀਫਾਈ ਹੁੰਦਿਆਂ ਹੀ ਦੇਖਣਾ, ਫਲ ਇਸ ਨਾਲ ਲੱਗਦੇ ਹੀ ਦੇਖਣੇ ਨੇ, ਇਸ ਨੂੰ ਅਸੀਂ ਸੁੱਕਣ ਨਹੀਂ ਦੇਣਾ। ਤੇ ਅਸੀਂ ਸਮਝਦੇ ਹਾਂ ਕਿ ਇਹ ਆਣ ਜਾਣ ਦੁਨੀਆ ਦੇ ਅੰਦਰ ਇਹ ਇੱਕ ਰੱਬ ਦੀ ਖੇਡ ਹੈ। ਕੱਲਾ ਆਵੇ ਨਾਨਕਾ ਸੱਦੇ ਉੱਠੀ ਜਾਏ, ਕਿਹਦਾ ਸਫ਼ਰ ਕਿੰਨਾ ਹੈ। ਔਰ ਬਹੁਤ ਵਾਰ ਅਸੀਂ ਵੀ ਜ਼ਿੰਦਗੀ ਦੀ ਸੜਕ ਦੇ ਉਸ ਐਗਜ਼ਿਟ ਦੇ ਨੇੜੇ ਤੇੜੇ ਹੀ ਹੈ, ਜਿਹਨੂੰ ਜਿਹੜਾ ਕਈ ਵਾਰ ਉਹ ਪੁਰਾਣੇ ਬਜ਼ੁਰਗ ਕਹਿੰਦੇ ਸੀ ਨਦੀ ਕਿਨਾਰੇ ਰੁੱਖੜਾ। ਜਿਹੜੇ ਦਰਿਆ ਦੇ ਕੰਢੇ ਰੁੱਖ ਹੁੰਦੇ ਨੇ, ਪਤਾ ਨਹੀਂ ਦਰਿਆ ਦੇ ਵਿੱਚ ਕਦੋਂ ਹੜ੍ਹ ਆਣਾ, ਉਹਨੇ ਉਸ ਰੁੱਖ ਨੂੰ ਰੋੜ ਕੇ ਲੈ ਜਾਣਾ। ਪਰ ਅਸੀਂ ਇਹ ਸਮਝਦੇ ਹਾਂ ਵੀ ਮੇਲੇ ਵੀ ਜਿਉਂਦਿਆਂ ਦੇ ਹੁੰਦੇ ਨੇ, ਕਮਿਟਮੈਂਟਸ ਵੀ ਜਿਉਂਦਿਆਂ ਦੇ ਨਾਲ ਹੀ ਹੁੰਦੀਆਂ ਨੇ, ਤੇ ਆਪਣਾ ਫਰਜ਼ ਨਿਭਾਉਣਾ ਵੀ ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਹੀ ਸੰਭਵ ਹੁੰਦਾ ਹੈ। ਸੋ ਅਸੀਂ ਇਹ ਜਦੋਂ ਡਾਕਟਰ ਸਾਹਿਬ ਨੇ ਪੂਰਾ ਇਹ 1.5 ਘੰਟੇ ਦਾ ਸ਼ੋਅ ਆਲਮੋਸਟ ਜਿਹੜਾ ਖੁਦ ਵਾਚ ਕਰਨਾ, ਪ੍ਰੋਗਰਾਮ ਦੇ ਐਂਡ ਦੇ ਉੱਤੇ ਉਹਨਾਂ ਨੇ ਫਿਰ ਕੋਈ ਨਾ ਕੋਈ ਕਾਮੈਂਟ ਕਿ ਇਸ ਦੇ ਵਿੱਚ ਇੰਪਰੂਵ ਕੀਤਾ ਜਾ ਸਕਦਾ ਹੈ ਜਾਂ ਇਸ ਦਾ ਲਈ ਪੰਜਾਬੀ ਲਫ਼ਜ਼ ਇਹ ਹੈ, ਕਿਉਂਕਿ ਉਹਨਾਂ ਦਾ ਡਿਕਸ਼ਨਰੀ ਦਾ ਵੀ ਉਹਨਾਂ ਨੂੰ ਸ਼ੌਕ ਸੀ। ਹਮੇਸ਼ਾ ਉਹਨਾਂ ਨੇ ਦੇਖਣਾ ਜਦੋਂ ਉਹਨਾਂ ਨੇ ਕੋਈ ਮੈਂ ਅੰਗਰੇਜ਼ੀ ਵਰਡ ਵਰਤਣਾ ਤੇ ਉਹਨਾਂ ਨੇ ਉਸ ਦੇ ਨਾਲ ਦੀ ਨਾਲ ਉਸ ਦਾ ਮੈਨੂੰ ਪੰਜਾਬੀ ਵਰਡ ਵੀ ਭੇਜ ਦੇਣਾ। ਔਰ ਤੁਹਾਡੇ ਬਾਰੇ ਵੀ ਜਦੋਂ ਉਹਨਾਂ ਨੇ ਕਹਿਣਾ ਕਿ ਵੀ ਨੀਰਮ ਜੀ ਤੁਸੀਂ ਯੂ ਕਮ ਆਊਟ ਵੈਰੀ ਐਲੀਗੈਂਟ ਲਫ਼ਜ਼। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਉਹਨਾਂ ਦੀ ਮਿਹਨਤ, ਉਹਨਾਂ ਦਾ ਡ੍ਰੀਮ ਹੈ ਜਿਸ ਨੂੰ ਅਸੀਂ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਵੀਰ ਗੋਬਿੰਦਰ ਸਿੰਘ ਔਰ ਇਹ ਸਾਰੇ ਦੌਰ ਦੇ ਵਿੱਚ ਸਾਡੇ ਹੋਰ ਵੀ ਜਦੋਂ ਅਸੀਂ ਸਾਰੇ ਟੀਮ ਦਾ ਜ਼ਿਕਰ ਕਰਦੇ ਹਾਂ, ਭਾਈ ਗੁਰਦੇਵ ਸਿੰਘ ਕਲਾਮਾਜ਼ੂ ਜਿਹੜੇ ਪਿਛਲੇ ਲਗਭਗ 3 ਵਰ੍ਹਿਆਂ ਤੋਂ ਹੀ ਲਾਈਕ ਏ ਪਿਲਰ ਨਾਲ ਆ ਕੇ ਖਲੋਤੇ ਨੇ। ਵਾਸ਼ਿੰਗਟਨ DC 'ਚ ਸਾਡੇ ਵੀਰ ਭਾਈ ਨਰਿੰਦਰ ਸਿੰਘ, ਸਰ ਬਲਵਿੰਦਰ ਸਿੰਘ ਚੱਠਾ, ਇਵੇਂ ਹੀ ਕੈਲੀਫੋਰਨੀਆ ਦੇ ਵਿੱਚ ਸਾਡੇ ਜਿਹਨਾਂ ਵੀਰਾਂ ਦੀ ਮਦਦ ਦੇ ਨਾਲ ਅਸੀਂ ਇੰਨੇ ਵੱਡੇ ਖਰਚੇ ਵਾਲੇ ਪ੍ਰੋਜੈਕਟ ਨੂੰ ਤੋਰ ਰਹੇ ਹਾਂ। ਔਰ ਅਸੀਂ ਇਹ ਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ, ਕਿਉਂਕਿ ਅੱਜ ਜਦੋਂ ਅਸੀਂ ਡਾਕਟਰ ਸਾਹਿਬ ਨੂੰ ਯਾਦ ਕਰ ਰਹੇ ਹਾਂ, ਨਾਨਕਸ਼ਾਹੀ ਨਵਾਂ ਸੰਮਤ, ਨਵਾਂ ਵਰ੍ਹਾ, ਨਵਾਂ ਸਾਲ 557 ਦੀ ਸ਼ੁਰੂਆਤ ਹੈ। ਪਹਿਲੀ ਚੇਤ ਹੈ, ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਕਣ। ਜਦੋਂ ਅਸੀਂ ਆਨੰਦ ਦੀ ਪੁਰੀ ਦੇ ਉਸ ਗੁਰੂ ਦੇ ਸਿੱਖ ਹੈ, ਉਸ ਸਿਟੀ ਆਫ ਬਲਿਸ ਦੇ, ਤੇ ਹਰ ਪਲ ਜਦੋਂ ਅਸੀਂ ਗੁਰੂ ਦੀ ਯਾਦ 'ਚ ਬਿਤਾਉਂਦੇ ਹਾਂ, ਗੁਰੂ ਯਾਦ ਰਹੇ ਤੇ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਤੇ ਫਿਰ ਆਨੰਦ ਹੀ ਆਨੰਦ ਹੈ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਵੀ ਇੱਕ ਲੰਬਾ ਸਫ਼ਰ, ਜਦੋਂ ਅਸੀਂ ਨਾਨਕਸ਼ਾਹੀ ਵਰ੍ਹੇ ਦੀ ਸ਼ੁਰੂਆਤ ਦੀ ਗੱਲ ਕਰ ਰਹੇ ਹਾਂ, ਫਿਰ ਇਹ ਵੀ ਇੱਕ ਐਪਰੋਪ੍ਰੀਏਟ ਹੋਏਗਾ ਕਿ ਅਸੀਂ ਉਸ ਦਰਵੇਸ਼ ਸ਼ਖਸੀਅਤ ਸਰਪਾਲ ਸਿੰਘ ਪੁਰੇਵਾਲ ਉਹਨਾਂ ਨੂੰ ਵੀ ਯਾਦ ਕਰੀਏ, ਜਿਹੜੇ ਇਸ ਫਾਨੀ ਜਹਾਨ ਤੋਂ ਕੂਚ ਕਰ ਚੁੱਕੇ ਨੇ, ਜਿਨ੍ਹਾਂ ਨੇ ਲਗਭਗ ਅੱਧੀ ਸਦੀ ਇਸ ਪ੍ਰੋਜੈਕਟ ਦੇ ਉੱਤੇ ਕੰਮ ਕੀਤਾ
ਕਿਉਂਕਿ ਜਦੋਂ ਅਸੀਂ ਨਾਨਕ ਸ਼ਾਹ ਕਹਿੰਦੇ ਆ, ਸ਼ਾਹ ਰਾਇਲ ਨੂੰ ਕਹਿੰਦੇ ਨੇ, ਸੋਵਰਨ ਨੂੰ ਕਹਿੰਦੇ ਨੇ, ਬਾਦਸ਼ਾਹਤ ਨੂੰ ਕਹਿੰਦੇ ਨੇ। ਬਿਲਕੁਲ। ਔਰ ਇਹੀ ਜਦੋਂ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਇਹ ਜਿਹੜੀ ਬੋਲੀ ਹੈ ਜਾਂ ਇਹ ਅਖਾਣ ਹੈ ਜਾਂ ਮੁਹਾਵਰਾ ਹੈ ਕਿ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ। ਹੁਣ ਸ਼ਾਹ ਬਾਦਸ਼ਾਹਤ, ਸੋਵਰਨਿਟੀ ਮੇਰੀ ਹੈ। ਬਿਲਕੁਲ। ਔਰ ਫਕੀਰ ਜਿਹੜਾ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਜੁੜਿਆ ਹੋਇਆ, ਜਿਹੜਾ ਰੱਬ ਦੇ ਨਾਲ ਇੱਕਮਿਕ ਹੈ, ਇਹ ਪੀਰੀ ਦਾ ਸਿਖਰ ਹੈ। ਸੋ ਜਦੋਂ ਅਸੀਂ ਮੀਰੀ ਔਰ ਪੀਰੀ, ਭਗਤੀ ਤੇ ਸ਼ਕਤੀ, ਰਾਜ ਤੇ ਜੋਗ ਦੀ ਗੱਲ ਕਰਦੇ ਹਾਂ ਤੇ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਸ਼ਾਹ ਸੋਵਰਨ ਦੇ ਤੌਰ ਤੇ ਅਸੀਂ ਦੇਖਦੇ ਹਾਂ, ਕਿਉਂਕਿ ਗੁਰੂ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਉਹ ਨਵੀਂ ਵਿਚਾਰਧਾਰਾ ਧਰਮਾਂ ਦੀ ਦੁਨੀਆ ਦੇ ਵਿੱਚ ਦਿੱਤੀ ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਇੱਕ ਪਾਸੇ ਸ਼ਬਦ ਦਾ ਉਹ ਵੈਪਨ ਹੈ, ਹਥਿਆਰ ਹੈ, ਦੂਸਰੇ ਪਾਸੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਵਾਂ ਸਿੱਕਾ, ਨਵਾਂ ਕੋਇਨ, ਨਵਾਂ ਥਾਟ, ਜਿਹੜਾ ਥਾਟ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਵ ਦੇ। ਉਹ ਰਾਜ ਜਿਹਦਾ ਕਿਲਾ ਸੱਚ ਦਾ ਜਿਸ ਦੀ ਨੀਂਹ, ਜਿਸ ਦੀ ਬੁਨਿਆਦ ਬੜੀ ਪੁਖਤਾ ਹੈ, ਬੜੀ ਮਜ਼ਬੂਤ ਹੈ। ਔਰ ਇਸ ਥਾਟ ਦੇ ਉੱਤੇ ਹੀ, ਔਰ ਜਦੋਂ ਇਹੀ ਥਾਟ ਸ਼ਾਹ ਫਕੀਰ ਗੁਰੂ ਨਾਨਕ ਪਾਤਸ਼ਾਹ ਦਾ ਤੁਰਦਾ ਔਰ 10ਵੇਂ ਪਾਤਸ਼ਾਹ ਨੂੰ ਜਦੋਂ ਭਾਈ ਨੰਦ ਲਾਲ ਗੋਇਆ ਜਿਹੜੇ ਗਜ਼ਨੀ ਦੇ ਜੰਮਪਲ ਨੇ, ਗੁਰੂ ਦੇ ਦਰਬਾਰ ਦੇ ਵਿੱਚ ਜਿਹੜੇ ਨੇ ਉਹ ਬਹੁਤ ਵੱਡੇ ਵਿਦਵਾਨ ਦੇ ਤੌਰ ਤੇ ਔਰ ਅਦਨੇ ਸਿੱਖ ਦੇ ਤੌਰ ਤੇ ਜੀਵਨ ਦੇ ਇੱਕ ਉਸ ਹਿੱਸੇ ਚੋਂ ਨਿਕਲ ਕੇ ਆਉਂਦੇ ਨੇ, ਜਦੋਂ ਉਸ ਤੋਂ ਪਹਿਲਾਂ ਉਹ ਔਰੰਗਜ਼ੇਬ ਦੇ ਦਰਬਾਰ, ਉਸ ਦੇ ਬੇਟੇ ਮੁਅੱਜ਼ਮ ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਬਣਿਆ, ਉਸ ਦੇ ਮੀਰ ਮੁਨਸ਼ੀ ਨੇ, ਤੇ ਉਹ ਵੀ ਜਦੋਂ 10ਵੇਂ ਪਾਤਸ਼ਾਹ ਨੂੰ ਬਿਆਨਦੇ ਨੇ ਆਪਣੀਆਂ ਬੰਦਗੀ ਨਾਮਾ ਦੇ ਵਿੱਚ, ਜਿਸ ਨੂੰ ਗੁਰੂ ਸਾਹਿਬ ਨੇ ਜ਼ਿੰਦਗੀ ਨਾਮਾ ਦਾ ਨਾਂ ਦਿੱਤਾ, ਤੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਕਿ ਗੁਰੂ ਗੋਬਿੰਦ ਸਿੰਘ ਸ਼ਾਹ ਵੀ ਨੇ, ਬਾਦਸ਼ਾਹ ਨੇ ਤੇ ਦਰਵੇਸ਼ ਨੇ। ਫਕੀਰ ਦੇ ਲਈ ਹੀ ਲਫ਼ਜ਼ ਦਰਵੇਸ਼ ਵੀ ਹੈ ਕਿ ਜਿਹੜਾ ਦਰ ਦੇ ਉੱਤੇ ਖੜਾ ਹੈ। ਸੋ ਜਦੋਂ ਅਸੀਂ ਨਾਨਕ ਸ਼ਾਹੀ ਵਰਾ ਕਹਿੰਦੇ ਹਾਂ, ਸੋ ਇਸ ਗੱਲ ਦਾ ਧਿਆਨ ਰਹੇ ਕਿ ਇਹ ਵੀ ਲਫ਼ਜ਼, ਕਿਉਂਕਿ ਬਹੁਤ ਵਾਰ ਜਿਹੜੇ ਲਫ਼ਜ਼ ਕਾਮਨ ਹੋ ਜਾਂਦੇ ਨੇ ਉਹਨਾਂ ਦੇ ਵਿਚਲੀ ਫਿਲਾਸਫੀ ਜਾਂ ਡੂੰਘੇ ਭਾਵਾਂ ਤੋਂ ਅਸੀਂ ਵਾਕਿਫ ਨਹੀਂ ਰਹਿੰਦੇ। ਇਹ ਆਪਣੇ ਆਪ 'ਚ ਨਾਨਕ ਦਾ ਰਾਇਲ, ਨਾਨਕ ਦਾ ਕਿੰਗ, ਨਾਨਕ ਦਾ ਕਿੰਗ ਆਫ ਦਾ ਕਿੰਗਸ, ਉਹਨਾਂ ਦੀ ਯਾਦ 'ਚ। ਔਰ ਇਹ ਕਿਉਂਕਿ 1469 ਵਰਾ ਜਿਹੜਾ ਈਸਵੀ ਦਾ, ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਬੇਸ਼ੱਕ ਉਹਨਾਂ ਦੇ ਪ੍ਰਕਾਸ਼ਮਾਨ ਹੋਣ ਦੀ ਤਰੀਕ ਦੇ ਨਾਲ ਇਸ ਵਰੇ ਨੂੰ ਦੀ ਸ਼ੁਰੂਆਤ ਨਹੀਂ ਹੈ, ਵਰੇ ਦੇ ਨਾਲ ਸ਼ੁਰੂਆਤ ਹੈ, ਤਰੀਕ ਨਾਲ ਨਹੀਂ ਹੈ। ਇਸ ਨੂੰ ਜਿਹੜੇ 12 ਮਹੀਨੇ ਜਿਨ੍ਹਾਂ ਨੂੰ ਅਕਸਰ ਸਾਡੇ ਬਜ਼ੁਰਗ ਵੀ ਔਰ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਵੀ ਦੇਸੀ ਮਹੀਨੇ ਕਹਿੰਦੇ ਨੇ। ਔਰ ਦੇਸੀ ਦੇਸ਼ ਦਾ, ਦੇਸ਼ ਤੋਂ ਹੀ ਆਇਆ, ਦੇਸ਼ ਤੋਂ ਪਰਦੇਸ। ਬਿਲਕੁਲ। ਤੇ ਦੇਸੀ ਇਹੀ ਸੀ ਕਿ ਵੀ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਹ, ਫੱਗਣ। ਸੋ ਇਹ ਤਾਂ ਸਦੀਆਂ ਤੋਂ ਹੋਣਗੇ, ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਹਿਲਾਂ ਤੋਂ ਸੀ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹਨਾਂ, ਔਰ ਇਹ 6 ਜਿਹੜੇ 12 ਮਹੀਨੇ ਨੇ, ਇਹ ਪੰਜਾਬ ਦੀ ਜਿਸ ਦੀਆਂ 6 ਰੁੱਤਾਂ ਨੇ, ਔਰ 6 ਰੁੱਤਾਂ ਇਸ ਲਈ ਮੈਂ ਕਿਸੇ ਵੇਲੇ ਜ਼ਿਕਰ ਕਰਾਂਗਾ, ਗੁਰੂ ਅਰਜਨ ਸਾਹਿਬ ਨੇ ਜਿਹੜਾ ਇਸ 6ਾਂ ਦਾ, ਕਿਉਂਕਿ ਬਹੁਤਿਆਂ ਲਈ ਤਾਂ 4 ਹੀ ਰੁੱਤਾਂ ਹੁੰਦੀਆਂ ਨੇ, ਲੇਕਿਨ ਪੰਜਾਬ 'ਚ ਜੇ ਤੁਸੀਂ ਬੜੀ ਡਿਸਟਿੰਕਟਲੀ ਦੇਖੋ ਤੇ ਉਹ ਆਪਣੇ ਆਪ ਦੇ ਵਿੱਚ 2-2 ਮਹੀਨੇ ਬਾਅਦ ਜਿਹੜੀ ਤਬਦੀਲੀ ਹੈ ਉਹਨੂੰ 6 ਰੁੱਤਾਂ ਦੇ ਵਿੱਚ ਜਿਹੜਾ ਗੁਰੂ ਅਰਜਨ ਸਾਹਿਬ ਨੇ ਬਿਆਨਿਆ ਹੋਇਆ। ਔਰ ਇਸ ਦੇ ਨਾਲ ਹੀ ਜੁੜੇ ਹੋਏ ਫਿਰ 2-12 ਮਾਹ ਜਿਹੜੇ ਨੇ ਇਹਨਾਂ ਦੇਸੀ ਮਹੀਨਿਆਂ ਦੇ ਪ੍ਰਥਾਏ, ਉਸ ਨੂੰ ਆਧਾਰ ਬਣਾ ਕੇ ਇੱਕ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਿਆ ਜਿਹੜਾ ਰਾਗ ਤੁਖਾਰੀ ਦੇ ਵਿੱਚ ਹੈ, ਔਰ ਦੂਸਰਾ ਗੁਰੂ ਅਰਜਨ ਸਾਹਿਬ ਨੇ ਉਚਾਰਿਆ ਜਿਸ ਦਾ ਜਿਹੜਾ ਮਹੀਨੇ ਦਾ ਪਾਠ ਗੁਰਦੁਆਰਿਆਂ 'ਚ ਹੁੰਦਾ ਹੈ, ਉਹ 5ਵੇਂ ਪਾਤਸ਼ਾਹ ਦਾ ਹੈ, ਉਹ ਰਾਗ ਮਾਝ ਦੇ ਵਿੱਚ ਹੈ, ਜਿਸ ਦੀਆਂ ਤੁਕਾਂ ਮੈਂ ਚੇਤ ਗੋਵਿੰਦਾ ਰਾਧੀਆ ਹੋਵੇ ਆਨੰਦ ਘਣ।
ਹੁਣ ਗੱਲ ਇਹ ਜਿਹੜਾ ਨਾਨਕਸ਼ਾਹੀ ਹੈ ਵਰ ਹੈ, ਇਸ ਦੇ ਮਹੀਨੇ ਅਸੀਂ ਉਸ ਤਹਿਜ਼ੀਬ, ਉਸ ਧਰਤੀ ਨੂੰ 5 ਦਰਿਆਵਾਂ ਦੀ ਧਰਤੀ ਦੇ ਮੌਸਮਾਂ ਦੇ ਨਾਲ ਹੀ ਜੋੜ ਕੇ ਦੇਖਦੇ ਹਾਂ। ਪਰ ਇਸ ਦੇ ਵਿੱਚ ਸਵਾਲ, ਜਦੋਂ ਅਸੀਂ ਡੇਟਾ ਕੈਲਕੂਲੇਟ ਕਰਦੇ ਹਾਂ, ਜਦੋਂ ਅਸੀਂ ਤਾਰੀਖਾਂ ਜਾਂ ਸਮੇਂ ਦੀ ਵੰਡ ਕਰਦੇ ਹਾਂ, ਰੱਬ ਦੇ ਦੁਨੀਆ ਦੇ ਵਿੱਚ ਜਾਂ ਕਾਇਨਾਤ ਦੇ ਵਿੱਚ ਤਾਂ ਕੋਈ ਸਮਾਂ ਨਹੀਂ ਹੈ। ਸਮਾਂ ਤਾਂ ਅਸੀਂ ਆਪਣੀ ਸਹੂਲਤ ਦੇ ਲਈ ਬਣਾਇਆ। ਜਦੋਂ ਅਜੇ ਇਹ 12 ਮਹੀਨੇ ਅੰਗਰੇਜ਼ੀ ਜਿਹੜੇ ਨੇ ਜਨਵਰੀ ਫੈਬਰੂਰੀ ਨਹੀਂ ਸੀ ਆਏ, ਜਾਂ ਆਵਰਸ, ਮਿੰਟਸ, ਸੈਕਿੰਡਸ ਨਹੀਂ ਸੀ ਆਏ, ਤੇ ਸਾਡੇ ਆਪਣੇ ਖਿੱਤੇ ਦੇ ਵਿੱਚ ਜਿਹੜੀ ਵਕਤ ਦੀ ਵੰਡ ਹੈ, ਉਸ ਦੇ ਲਈ ਅਸੀਂ ਵਿਸਾ, ਚਸਾ, ਘੜੀ, ਪੈਰ, ਔਰ ਪੈਰ 3 ਘੰਟੇ ਦਾ, ਘੜੀ 24 ਮਿੰਟ ਦੀ ਜੇ ਮਾਡਰਨ ਟਾਈਮ ਨਾਲ ਦੇਖੋ। ਔਰ ਅਸੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਪੜ੍ਹਦੇ ਹਾਂ, ਵਿਸਵੇ ਚਸਿਆ ਘੜੀਆਂ ਪੈਰਾਂ, ਥਿੱਤੀ ਵਾਰੀ ਮਾਓ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਵੇਸ ਪਹਿਰਾਵੇ ਨੂੰ ਕਹਿੰਦੇ ਨੇ ਕਿ ਜਿਵੇਂ ਅਸੀਂ ਅੱਡ-ਅੱਡ ਤਰ੍ਹਾਂ ਦੇ ਪਹਿਰਾਵੇ ਪਹਿਨਦੇ ਆਂ, ਬਦਲਦੇ ਆਂ, ਇਵੇਂ ਹੀ ਰੁੱਤਾਂ ਇਵੇਂ ਹੀ ਨੇ, ਕਿਉਂਕਿ ਸਾਰੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ। ਔਰ ਰੁੱਤ ਦਾ ਬਦਲਣਾ ਇਵੇਂ ਹੀ ਹੈ ਜਿਵੇਂ ਕਰਤੇ ਨੇ, ਕ੍ਰੀਏਟਰ ਨੇ, ਅਕਾਲ ਪੁਰਖ ਨੇ, ਅੱਲਾਹ ਤਾਲਾ ਨੇ, ਮੌਲਾ ਨੇ ਆਪਣਾ ਪਹਿਰਾਵਾ ਬਦਲਿਆ ਹੋਇਆ। ਔਰ ਜ਼ਾਹਿਰ ਹੈ ਕਿਉਂਕਿ ਇਸ ਲਈ ਜਿਹੜੇ ਰੱਬ ਦੇ ਫਕੀਰ ਨੇ, ਰੱਬ ਦੇ ਬੰਦੇ ਨੇ, ਉਹ ਉਸ ਮੌਸਮ ਚੋਂ ਜਦੋਂ ਦੇਖਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਇਨਫਿਨਿਟ ਕਿ ਬਈ ਤੇਰੇ ਅੰਤ ਨੂੰ ਅਸੀਂ ਬਲਿਹਾਰ, ਤੂੰ ਕੁਦਰਤ ਦੇ ਵਿੱਚ ਵਸਿਆ ਹੋਇਆ। ਸੋ ਉਹਨਾਂ ਦੇ ਲਈ ਜਦੋਂ ਉਹ ਉਸ ਮੌਸਮ ਦੀ ਤਬਦੀਲੀ ਦੇਖਦੇ ਨੇ, ਰੱਬ ਦੇ ਪਿਆਰੇ, ਰੱਬ ਦੇ ਬੰਦੇ, ਤੇ ਉਹਦੇ ਚੋਂ ਰੱਬ ਜਲਵਾਗਰ ਹੁੰਦਾ ਹੈ, ਰੱਬੁਲ ਆਲਮੀਨ ਜਲਵਾਗਰ ਹੁੰਦਾ ਕਿ ਉਹ ਜਿਵੇਂ ਰੱਬ ਨੇ ਇੱਕ ਪਹਿਰਾਵਾ ਛੱਡਿਆ ਤੇ ਦੂਸਰਾ ਪਹਿਰਾਵਾ ਪਹਿਨਿਆ, ਇਹ ਉਸ ਤਬਦੀਲੀ ਦਾ ਲਖਾਇਕ ਹੈ। ਔਰ ਇਸ ਦੇ ਨਾਲ ਹੀ ਜੁੜਿਆ ਹੋਇਆ, ਕਿਉਂਕਿ ਇਹ ਇੱਕ, ਜਿਸ ਨੂੰ ਤੁਸੀਂ ਇੱਕ ਬਹਾਨਾ ਵੀ ਕਹਿੰਦੇ ਹੋ ਕਿ ਵੀ ਤੁਸੀਂ ਜਦੋਂ ਰੱਬ ਦੀ ਗੱਲ ਕਰਨੀ ਹੈ, ਆਪਣਾ ਸੁਨੇਹਾ ਦੇਣਾ ਹੈ, ਤੁਸੀਂ ਵਕਤ ਦੀ ਵੰਡ ਨੂੰ ਆਧਾਰ ਬਣਾ ਲਓ, ਤੁਸੀਂ ਕੋਈ ਹੋਰ ਤਬਦੀਲੀ ਜਿਹੜੀ ਹੈ ਸਮਾਜ ਦੇ ਵਿੱਚ ਚੱਲ ਰਹੀ ਹੈ ਉਸ ਨੂੰ ਆਧਾਰ ਬਣਾ ਲਓ। ਲੇਕਿਨ ਇਹ ਜਦੋਂ ਅਸੀਂ ਮਾਡਰਨ ਲਾਈਫ ਦੇ ਵਿੱਚ, ਖਾਸ ਤੌਰ 'ਤੇ ਜਦੋਂ ਯੂਰਪ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ, ਈਸਵੀ ਸੰਮਤ ਜਿਹੜਾ ਈਸਾ ਦੇ ਜਨਮ ਨਾਲ ਜੁੜਿਆ ਹੋਇਆ, ਔਰ ਇਸ ਦੇ ਉੱਤੇ ਸਿੰਪਲ ਇੱਕ ਸਟੇਟਮੈਂਟ ਹੈ ਜਿਹੜਾ ਇਹ ਸਾਰੇ ਕੈਲੰਡਰਸ ਦੀ ਦੁਨੀਆ, ਇਹਨਾਂ ਨੂੰ ਐਲਾਮੈਨਿਕ ਕਹਿੰਦੇ ਨੇ, ਔਰ ਉਹਦੇ 'ਚ ਇੱਕ ਬੜੀ ਜਨਰਲਾਈਜ਼ ਸਟੇਟਮੈਂਟ ਹੈ ਜਿਹੜੀ ਪਾਲ ਸਿੰਘ ਪੁਰੇਵਾਲ ਵੀ ਦਿੰਦੇ ਸੀ, ਜਿਨ੍ਹਾਂ ਨੇ ਇਸ ਸਾਰੇ ਕੈਲਕੂਲੇਸ਼ਨ ਨੂੰ ਕੀਤਾ ਕਿ ਭਾਈ ਜਦੋਂ ਤੁਸੀਂ, ਕਿਉਂਕਿ ਇਹ ਜਦੋਂ ਮਹੀਨਿਆਂ ਦੀ ਵੰਡ ਜਾਂ ਨਵੇਂ ਵਰ੍ਹੇ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਸਭ ਦਾ ਆਧਾਰ ਵੀ ਪਹਿਲਾਂ ਤੁਹਾਡੀ ਕੈਲਕੂਲੇਸ਼ਨ ਸੂਰਜ ਚੜ੍ਹਨ ਦਾ ਵਕਤ ਤੇ ਸੂਰਜ ਡੁੱਬਣ ਦਾ ਵਕਤ, ਉਹਦੇ ਲਈ ਤੁਸੀਂ ਇੱਕ ਸੈਂਟਰਲ ਪਲੇਸ ਨੂੰ ਚੁਣਦੇ ਹੋ। ਜਿਵੇਂ ਬਿਕਰਮੀ ਕੈਲੰਡਰ ਜਿਹੜਾ ਰਾਜਾ ਬਿਕਰਮਾਦਿੱਤ ਦੇ ਨਾਂ ਤੇ ਹੈ, ਹਿੰਦੂ ਰਾਜਾ ਸੀ, ਜੀਸਸ ਕ੍ਰਾਈਸਟ ਤੋਂ ਵੀ 57 ਸਾਲ ਪਹਿਲਾਂ ਹੋਇਆ, ਇਸ ਲਈ ਬਿਕਰਮੀ ਕੈਲੰਡਰ ਔਰ ਈਸਵੀ ਕੈਲੰਡਰ ਦਾ 57 ਇਅਰਸ ਦਾ ਫਰਕ ਹੈ। ਜਦੋਂ ਅਸੀਂ ਕਹਿੰਦੇ ਹਾਂ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ, ਪਰ ਤੁਹਾਨੂੰ ਪੁਰਾਣੇ ਰਿਕਾਰਡ 'ਚ 1756 ਬਿਕਰਮੀ ਮਿਲੇਗਾ। ਸੋ ਇਹ ਹਿੰਦੂ ਕੈਲੰਡਰ ਉਜੈਨ ਦੇ ਨੂੰ ਇੱਕ ਸੈਂਟਰਲ, ਜਿਹੜਾ ਮੰਦਰਾਂ ਦਾ ਸ਼ਹਿਰ ਜਿਹਨੂੰ ਕਿਹਾ ਜਾਂਦਾ, ਉਹਨੂੰ ਸੈਂਟਰ ਬਣਾ ਕੇ ਸੀ ਕਿ ਸੂਰਜ ਚੜ੍ਹਨ ਤੇ ਸੂਰਜ ਡੁੱਬਣ ਦਾ ਸਮਾਂ ਉਹਦੇ ਮੁਤਾਬਕ ਕੈਲਕੂਲੇਟ ਹੁੰਦਾ ਹੈ। ਇਧਰ ਸਰ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ, ਪਹਿਲਾਂ ਤਾਂ ਉਹਨਾਂ ਨੇ ਜਿਹੜਾ, ਕਿਉਂਕਿ ਸਾਡਾ ਸਾਰਾ ਇਤਿਹਾਸ ਉਹ ਦੋ ਹੀ ਜਿਹੜਾ ਉਹ ਸੋਰਸਿਸ ਦੇ ਵਿੱਚ ਲਿਖਿਆ ਗਿਆ ਸੀ, ਜਿਹੜੀਆਂ ਤਰੀਕਾਂ ਸੀ ਉਹ ਜਾਂ ਬਿਕਰਮੀ ਕੈਲੰਡਰ ਮੁਤਾਬਕ ਸੀ, ਹਿੰਦੂ ਕੈਲੰਡਰ ਮੁਤਾਬਕ, ਜਾਂ ਮੁਗਲਿਆ ਕੋਰਟ ਜਿਨ੍ਹਾਂ ਨੇ, ਕਿਉਂਕਿ ਇਸਲਾਮਿਕ ਰੂਲਰ ਸੀ, ਔਰ ਇਸਲਾਮ ਦਾ ਜਿਹੜਾ ਕੈਲੰਡਰ ਹੈ ਉਹ ਹਿਜਰੀ ਕੈਲੰਡਰ ਹੈ, ਜਿਹਨੂੰ ਜਿਹਦੀ ਕੈਲਕੂਲੇਸ਼ਨ ਸ਼ੁਰੂ ਹੁੰਦੀ ਹੈ ਜਦੋਂ ਹਜ਼ਰਤ ਸਾਹਿਬ ਮੱਕੇ ਤੋਂ ਆਪਣੇ ਸਾਥੀਆਂ ਨਾਲ ਹਿਜਰਤ ਕਰਕੇ ਮਦੀਨੇ ਗਏ, ਹਾਲਾਂ ਬਾਅਦ ਦੇ ਵਿੱਚ ਵਾਪਸ ਆ ਕੇ ਉਹਨਾਂ ਨੇ ਮੱਕਾ ਕੰਕਰ ਕੀਤਾ, ਪਰ ਉਹਨਾਂ ਨੇ ਉਹ ਸੰਮਤ ਨੂੰ ਹੀ, ਉਹ ਦਿਨ ਨੂੰ ਹੀ ਆਧਾਰ ਬਣਾਇਆ, ਉਸ ਵਕਤ ਨੂੰ, ਔਰ ਉਹ ਲਿਊਨਰ ਕੈਲੰਡਰ ਹੈ, ਹਿਜਰੀ ਕੈਲੰਡਰ ਜ਼ਿਆਦਾ।
ਸੋ ਉਹ ਹਿਜਰਤ ਨਾਲ ਜੁੜਿਆ ਹੈ। ਹੁਣ ਜਾਂ ਡੇਟਾ ਮੁਗਲ ਹਿਸਟੋਰੀਅਨਸ ਦੀਆਂ ਸੀ, ਕੋਰਟ ਹਿਸਟੋਰੀਅਨਸ ਦੀਆਂ, ਉਹ ਹਿਜਰੀ ਸੰਮਤ ਦੇ ਵਿੱਚ ਸਨ ਤੇ ਜਾਂ ਬਿਕਰਮੀ ਸੰਮਤ ਦੇ ਵਿੱਚ ਸਨ। ਸੋ ਸਭ ਤੋਂ ਪਹਿਲਾ ਕੰਮ ਤਾਂ ਜਿਹੜਾ ਪੁਰੇਵਾਲ ਸਾਹਿਬ ਨੇ ਕੀਤਾ, ਇਹਨਾਂ ਡੇਟਾਂ ਦੀ ਕਨਵਰਜਨ ਕੀਤੀ। ਹੁਣ ਉਹਦੇ ਲਈ ਤੁਸੀਂ ਸਨਰਾਈਜ਼ ਔਰ ਸਨਸੈਟ ਦਾ ਟਾਈਮ ਕੈਲਕੂਲੇਟ ਕਰਨਾ ਹੈ, ਔਰ ਉਹਨਾਂ ਨੇ ਉਸ ਦੇ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਪੌਟ ਨੂੰ ਚੁਣਿਆ। ਅੰਮ੍ਰਿਤਸਰ ਦਾ ਲੌਂਜੀਚਿਊਡ ਤੇ ਲੈਟੀਚਿਊਡ, ਰਿਕਸ਼ਾਂਸ਼ ਤੇ ਅਕਸ਼ਾਂਸ਼, ਇਹ ਪੰਜਾਬੀ ਲਫ਼ਜ਼ ਅੰਗਰੇਜ਼ੀ ਨਾਲੋਂ ਵੀ ਔਖੇ ਬਣਾਏ ਹੋਏ ਨੇ, ਉਹ ਉਹਨਾਂ ਨੇ ਕੈਲਕੂਲੇਟ ਕੀਤਾ ਕਿ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਰਮੰਦਰ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਤੇ ਪੈਂਦੀਆਂ ਨੇ ਤੇ ਇਹ ਸਨਰਾਈਜ਼ ਦਾ ਵੇੜਾ ਹੈ, ਸੂਰਜ ਚੜ੍ਹਨ ਦਾ ਵੇੜਾ ਹੈ। ਇਸੇ ਤਰ੍ਹਾਂ ਸਨਸੈਟ ਦੀ ਕੈਲਕੂਲੇਸ਼ਨ ਉਹਦੇ ਨਾਲ ਹੋਈ, ਔਰ ਇਵੇਂ ਉਹਨਾਂ ਨੇ ਇਹ ਸਾਰਾ ਜਿਹੜੇ ਬੀਤੇ ਦਾ ਇਤਿਹਾਸ ਔਰ ਇਸ ਨੂੰ ਮਾਡਰਨ ਲੀਆਂ ਦੇ ਉੱਤੇ ਜਿਹੜੇ ਕੈਲੰਡਰਸ ਦੇ ਵਿੱਚ ਖਾਮੀਆਂ ਨੇ, ਜਿਹੜੇ ਐਗਜ਼ਿਸਟਿੰਗ ਕੈਲੰਡਰ ਨੇ, ਉਹਨਾਂ ਨੂੰ ਵੀ ਦੂਰ ਕਰਕੇ ਇੱਕ ਪੂਰਾ ਉਹਨਾਂ ਨੇ ਹੁਣ ਆਪਣੀਆਂ ਪ੍ਰੈਜੈਂਟੇਸ਼ਨ ਸਕਾਲਰ ਸਾਹਮਣੇ ਦਿੱਤੀਆਂ। ਔਰ ਫਾਈਨਲੀ ਪੰਥ ਦੇ ਵਿੱਚ ਆਲਮੋਸਟ 10, 12, 15 ਸਾਲ ਦੀ ਡਿਬੇਟ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ, ਜਿਹਨੂੰ ਮੂਲ ਨਾਨਕਸ਼ਾਹੀ ਕੈਲੰਡਰ ਕਿਹਾ ਗਿਆ, ਇਹ ਸ਼੍ਰੋਮਣੀ ਕਮੇਟੀ ਨੇ ਮਨਜ਼ੂਰ ਕੀਤਾ। ਔਰ ਵਿਸਾਖੀ ਵਾਲੇ ਦਿਨ ਸਾਲ 2003 ਦੇ ਵਿੱਚ ਸਾਈਮਲਟੇਨੀਅਸਲੀ ਤਖਤ ਕੇਸਗੜ੍ਹ ਸਾਹਿਬ ਔਰ ਦਮਦਮਾ ਸਾਹਿਬ ਔਰ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ। ਹੁਣ ਕਿਉਂਕਿ ਇਹ ਬਿਕਰਮੀ ਹਿੰਦੂ ਕੈਲੰਡਰ ਤੋਂ ਬਿਲਕੁਲ ਵੱਖਰਾ, ਅੰਗਰੇਜ਼ੀ ਕੈਲੰਡਰ ਤੋਂ ਵੀ ਬਿਲਕੁਲ ਵੱਖਰਾ, ਔਰ ਇਹੀ ਕਾਰਨ ਸੀ ਕਿ ਜਦੋਂ ਹੀ ਇਸ ਦੀ ਅਨਾਉਂਸਮੈਂਟ ਹੋਈ, ਕੁਛ ਦੇਰ ਬਾਅਦ RSS ਦਾ ਮੁਖੀ ਸੁਦਰਸ਼ਨ ਸੀ, ਉਦੋਂ ਉਹ ਆਇਆ ਅੰਮ੍ਰਿਤਸਰ, ਉਹਨੇ ਪ੍ਰੈਸ ਕਾਨਫਰੰਸ ਕੀਤੀ। ਉਹਨੇ ਕਿਹਾ ਵੀ ਅਗਰ ਜਥੇਦਾरों ने इसे लागू कर भी दिया है तो सिख संगत इसको नहीं मानेगी। ਹੁਣ ਉਦੋਂ ਸਮਝ ਨਹੀਂ ਸੀ ਕਿ ਵੀ ਕਿਹੜੀ ਸੰਗਤ ਆ। ਅਸੀਂ ਫਿਰ ਦੇਖਿਆ ਕਿਵੇਂ ਉਹ ਜਾਲੀ ਜਿਹਾ ਸੰਤ ਸਮਾਜ ਖੜਾ ਕੀਤਾ, ਉਹਨਾਂ ਤੋਂ ਵਿਰੋਧਤਾ ਕਰਵਾਈ, ਔਰ ਕਿਵੇਂ ਹੌਲੀ 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 ਜਿਹੜਾ RSS ਨੇ ਇਸ ਕੈਲੰਡਰ ਨੂੰ ਭੰਨਿਆ। ਮੈਂ ਕੱਲ ਹੀ ਸਟੇਟਮੈਂਟ ਕਰਨੈਲ ਸਿੰਘ ਪੰਜੋਲੀ, ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ, ਐਗਜ਼ੈਕਟਿਵ ਮੈਂਬਰ ਵੀ ਰਹੇ ਨੇ, ਉਹਨਾਂ ਨੇ ਕਿਹਾ ਕਿ ਵੀ ਸੁਖਬੀਰ ਬਾਦਲ ਦੇ ਸਿੱਧੇ ਹੁਕਮਾਂ ਥੱਲੇ ਔਰ RSS ਦੀ ਕਮਾਂਡ ਥੱਲੇ ਜਿਹੜਾ ਇਹ ਤੋੜਿਆ ਗਿਆ ਨਾਨਕਸ਼ਾਹੀ ਕੈਲੰਡਰ ਨੂੰ। 7 ਸਾਲ 2003 ਤੋਂ 2010 ਤੱਕ ਇਹ ਲਾਗੂ ਰਿਹਾ, ਔਰ ਫਿਰ ਉਹਨੂੰ ਉਹਦਾ ਸੋਧਾਂ ਦੇ ਨਾਂ ਥੱਲੇ, ਅਮੈਂਡਮੈਂਟ ਦੇ ਨਾਂ, ਪਹਿਲਾਂ ਸੰਤ ਸਮਾਜ ਖੜਾ ਕਰਤਾ, ਹੋਰ ਇਸ ਕਿਸਮ ਦੇ ਜਿਹੜੇ ਨੇ, ਔਰ ਉਹਦਾ ਨਤੀਜਾ ਅੱਜ ਇਹ ਠੀਕ ਹੈ ਵੀ ਜਿਹੜੀ ਸ਼ੁਰੂਆਤੀ ਦਿਨ ਹੈ ਉਹ ਪਹਿਲੀ ਚੇਤ ਹੈ, ਲੇਕਿਨ ਬਾਕੀ ਸਾਰਾ ਜੋ ਉਹਦੀਆਂ ਡੇਟਾ ਹੈ ਉਹ ਉਸੇ ਹੀ ਹਿੰਦੂ ਕੈਲੰਡਰ ਮੂੰਹ ਜਿਹੜਾ ਹੈ ਉਹਦੇ ਨਾਲ ਹੀ ਸੰਗਰਾਂਦ, ਪੂਰਨਮਾਸ਼ੀ ਔਰ ਮੱਸਿਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਨਾਲ ਹੀ ਜੋੜੀਆਂ ਹੋਈਆਂ ਨੇ। ਸੋ ਅਸੀਂ ਹੋਪ ਕਰਦੇ ਹਾਂ ਕਿ ਵੀ ਇੱਕ ਤਾਂ ਚਲੋ ਸ਼ੁਰੂਆਤੀ ਦਿਨ ਇੱਕੋ ਹੀ ਹੈ, ਇਸ ਲਈ ਇਸ ਵਾਰ ਵੀ ਕਾਫੀ ਵੱਡੇ ਪੈਮਾਨੇ ਤੇ ਗੁਰਦੁਆਰਿਆਂ 'ਚ ਦੀਵਾਨ ਸਜੇ ਨੇ ਨਵੇਂ ਸਾਲ ਨੂੰ, ਔਰ ਅੱਜ ਸਵੇਰ ਤੋਂ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਵੀ ਜਿਹੜਾ ਉਹ ਜਾਰੀ ਰਿਹਾ ਹੈ, ਫੋਨ ਕਾਲਾਂ ਰਾਹੀਂ ਵੀ ਔਰ ਦੂਸਰਿਆਂ ਰਾਹੀਂ ਵੀ। ਹੁਣ ਇਹ ਤਾਂ ਜਿਹੜਾ ਅਸੀਂ ਸਮਝਦੇ ਹਾਂ ਵੀ ਪਾਲ ਸਿੰਘ ਪੁਰੇਵਾਲ, ਉਹਨਾਂ ਦੀ ਮਿਹਨਤ ਔਰ ਪੰਥ ਨੇ ਮਨਜ਼ੂਰ ਕੀਤਾ। ਹਾਲਾਂ ਦੁਨੀਆ ਤੋਂ ਜਾਣ ਤੋਂ ਪਹਿਲਾਂ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ, ਬਹੁਤ ਉਦਾਸ ਵੀ ਹੁੰਦੇ ਸੀ। ਮੈਂ ਕਿਹਾ ਕੋਈ ਗੱਲ ਨਹੀਂ, ਇਹ ਸਾਡਾ ਪੰਥ ਦਾ ਇਵੇਂ ਹੀ ਰਿਹਾ ਕਿ ਵੀ ਇਹਨਾਂ ਨੇ ਜਿਉਂਦੇ ਜੀ ਅਸੀਂ ਕਿਸੇ ਦੀ ਕਦਰ ਨਹੀਂ ਪਾਉਂਦੇ, ਪਰ ਅਸੀਂ ਹੋਪ ਕਰਦੇ ਹਾਂ ਕਿਉਂਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਜੁੜੀ ਰਹੀ ਜਾਂ ਜੁੜੀ ਹੋਈ ਹੈ, ਬਾਹਰਲੇ ਮੁਲਕਾਂ ਦੇ ਵਿੱਚ ਵੀ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਡੇਟਸ ਫਿਕਸ ਕੀਤੀਆਂ ਹੋਈਆਂ। ਔਰ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਅੱਜ ਦੇ ਚੈਲੰਜਸ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਕਿ ਭਾਈ ਇੰਡੀਅਨ ਸਟੇਟ ਜਿਹੜੀ ਹੈ ਉਹ ਤਾਂ ਇਸ ਲੜਾਈ ਨੂੰ ਸਾਡੀਆਂ ਬਰੂਹਾਂ ਤੇ ਲੈ ਆਈ ਹੈ। ਹੁਣ ਉਹਨਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਸੀ ਕਿ ਵੀ ਉਹ ਤਾਂ ਆਲਰੇਡੀ ਕਨਸਟੀਟਿਊਸ਼ਨਲੀ ਉਹਨਾਂ ਨੇ ਸਾਨੂੰ ਹਿੰਦੂ ਆਰਟੀਕਲ 25(b) ਦੇ ਥੱਲੇ ਬਣਾਇਆ ਹੋਇਆ ਹੈ ਜੀ, ਤੇ ਜੇ ਅਸੀਂ ਉਹਨਾਂ ਦੇ ਉਹ ਸਾਰੇ ਪੰਡਤਾਂ ਦੀਆਂ ਡਾਇਰੀਆਂ ਤੇ ਜੋਤਸ਼ੀਆਂ ਤੇ ਜੰਤਰੀਆਂ ਚੋਂ, ਉਹਨਾਂ ਦੇ ਪੰਚਾਂਗ ਚੋਂ ਨਿਕਲ ਕੇ ਆਪਣੀ ਹੋਂਦ ਵਾਲੀ ਗੱਲ ਬਣਾਉਂਦੇ ਆ, ਇਹ ਤਾਂ ਇੱਕ ਮਾਈਲਸਟੋਨ ਹੈ, ਮੀਲ ਪੱਥਰ ਹੈ। ਸੋ ਉਹਨਾਂ ਨੇ ਉਹਨੂੰ ਤਾਂ ਭੰਨਿਆ ਹੀ ਭੰਨਿਆ, ਪਰ ਅਸੀਂ ਇਹ ਦੇਖਦੇ ਹਾਂ ਵੀ ਇਹਨਾਂ 77-78 ਸਾਲਾਂ ਤੋਂ ਹੀ ਇਹ ਜਿਹੜੀ ਹੈ ਜੰਗ ਜਾਰੀ ਹੈ, ਲੇਕਿਨ ਪਿਛਲੇ 40 ਸਾਲਾਂ 'ਚ ਖਾਸ ਤੌਰ ਤੇ 41ਵਾਂ ਵਰ੍ਹਾ ਜੂਨ 84 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਹ ਬਹੁਤ ਤੇਜ਼ੀ ਨਾਲ ਇੰਟੈਂਸੀਫਾਈ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਲੀ ਗੱਲ ਵੀ ਬਰਾਬਰ ਜਾਰੀ ਹੈ।
ਔਰ ਹੁਣ ਅਸੀਂ ਦੇਖਦੇ ਹਾਂ ਵੀ ਕਿਵੇਂ ਗੁਰਦੁਆਰਿਆਂ ਦੇ ਅੰਦਰ ਵੀ ਜਿਹੜਾ ਉਹ ਕੁਛ ਨਾ ਕੁਛ ਕਰਾਉਣ ਦਾ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਇੱਕ ਘਟਨਾ ਜਿਹੜੀ ਗੁਰੂ ਰਾਮਦਾਸ ਸਰਾਂ ਦਰਬਾਰ ਸਾਹਿਬ ਦੇ ਨਾਲ ਸੰਬੰਧਿਤ ਹੈ ਕਿ ਕਿਵੇਂ ਇੱਕ ਹਰਿਆਣੇ ਦੇ ਰਹਿਣ ਵਾਲਾ, ਉਹਦੀ ਅਜੇ ਡਿਟੇਲਸ ਤਾਂ ਨਹੀਂ ਆਈਆਂ, ਉਹਨੇ ਰੋਡ ਦੇ ਨਾਲ ਅਟੈਕ ਕੀਤਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਉੱਤੇ ਵੀ, ਯਾਤਰੂਆਂ ਤੇ ਵੀ। 2 ਉਹਨਾਂ ਚੋਂ ਸੀਰੀਅਸਲੀ ਜ਼ਖਮੀ ਨੇ, ਉਹਨੂੰ ਫੜ ਕੇ ਜਿਹੜਾ ਉਹ ਪੁਲਿਸ ਦੇ ਹਵਾਲੇ ਕੀਤਾ ਗਿਆ। ਔਰ ਜਿਹੜਾ ਵੇਰਵਾ ਵੀ ਆਂਦਾ ਹੈ ਕਿ ਜੀ ਉਹ ਸ਼ੱਕੀ ਹਾਲਤ 'ਚ ਘੁੰਮ ਰਿਹਾ ਸੀ, ਉਹਨੂੰ ਰੋਕਿਆ ਗਿਆ, ਉਹ ਬਾਹਰ ਗਿਆ ਫਿਰ ਔਰ ਆ ਕੇ ਉਹਨੇ ਰੋਡ ਨਾਲ ਲੈ ਕੇ ਆਇਆ ਔਰ ਉਹਨੇ ਅਟੈਕ ਕਰ ਦਿੱਤਾ। ਹੁਣ ਇਹ ਘਟਨਾਕ੍ਰਮ ਅਸੀਂ ਦੇਖਦੇ ਹਾਂ ਵੀ ਕਿਤੇ ਗੁਰਦੁਆਰਾ ਸਾਹਿਬਾਨ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ, ਉਹਨੂੰ ਮੈਂਟਲੀ ਸਿੱਖ ਦੱਸ ਕੇ, ਇਹ ਕੱਲਾ ਇਹੀ ਨਹੀਂ ਵੀ ਉਹਨਾਂ ਨੇ ਵੱਡੇ ਪੈਮਾਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਕੰਮ ਦਾ, ਔਰ ਇਹ ਹਰਮੰਦਰ ਸਾਹਿਬ 'ਚ ਹੁਣ ਦੂਸਰਾ ਤੀਸਰਾ ਵਾਕਿਆ ਹੋ ਗਿਆ। ਉਹਦੀ ਉਸ ਤੋਂ ਪਹਿਲਾਂ ਇੱਕ ਜਿਹੜਾ ਉਹ ਤਾਂ ਰੀਲਿੰਗ ਟੱਪ ਕੇ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਉਹ ਬੇਅਦਬੀ ਕਰਨ ਜਾ ਰਿਹਾ ਸੀ, ਜਿਸ ਨੂੰ ਜਿਹਦੀ ਅੱਜ ਤੱਕ ਵੀ। ਸੋ ਇਹਨਾਂ ਨੇ ਇਹ ਸਾਰਾ ਮਿੱਥਿਆ ਹੋਇਆ ਵੀ ਇਹ ਤਾਂ ਪੋਲੀਟੀਕਲੀ ਅਸੀਂ ਦੇਖਦੇ ਹਾਂ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਅਸੀਂ ਡੇ ਟੂ ਡੇ ਬੇਸ ਤੇ ਕਰਦੇ ਹਾਂ। ਔਰ ਇਹ ਸਾਰੇ ਜਿਹੜੇ ਚੈਲੰਜਸ ਨੇ, ਬੇਸ਼ੱਕ ਜਿਵੇਂ ਤੁਸੀਂ ਵੀ ਉਸ ਫੇਥ ਨਾਲ ਕਿਹਾ ਕਿ ਵੀ ਸਾਡਾ ਈਮਾਨ, ਗੁਰੂ ਦੇ ਉੱਤੇ ਭਰੋਸਾ, ਸਿਦਕ, ਇਹ ਸਾਡੇ ਹਥਿਆਰ ਨੇ। ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਐਫਰਟ ਨਹੀਂ ਕਰਨਾ। ਐਫਰਟ ਤਾਂ ਰੂਹਾਨੀਅਤ ਦੀ ਦੁਨੀਆ 'ਚ ਵੀ ਹੈ। ਗੁਰੂ ਸਾਹਿਬ ਦੀ ਇਹ ਹਦਾਇਤ ਹੈ, ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਵਦਿਆਂ ਤੂੰ ਪ੍ਰਭ ਮਿਲ, ਤਾਂ ਨਾਨਕ ਉਤਰੀ ਚਿੰਨ। ਕਿ ਅਸੀਂ ਜਿਹੜਾ ਉਦਮ ਕਰਨਾ, ਜਿਉ ਨੇ, ਮਨ ਨੇ, ਔਰ ਇਸ ਦੇ ਨਾਲ ਜਦੋਂ ਅਸੀਂ ਗੁਰੂ ਦੇ ਵੱਲ ਮੂੰਹ ਕਰਦੇ ਹਾਂ, ਗੁਰੂ ਦਾ ਧਿਆਨ ਧਰਦੇ ਹਾਂ, ਗੁਰੂ ਦੇ ਉੱਤੇ ਭਰੋਸਾ ਕਰਦੇ ਹਾਂ, ਤੇ ਗੁਰੂ ਸਾਰੀਆਂ ਚਿੰਤਾਵਾਂ ਮਿਟਾਉਣ ਵਾਲੇ ਨੇ। ਔਰ ਇਵੇਂ ਹੀ ਜਦੋਂ ਅਸੀਂ ਕੌਮੀ ਘਰ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ, ਖਾਲਸੇ ਦੀ ਗੱਲ ਕਰਦੇ ਹਾਂ, ਖਾਲਸਾ ਨਿਰਾਸਤਾ ਜਾਂ ਦਿਲਗੀਰੀ ਲਫ਼ਜ਼ ਨਹੀਂ ਨੇ। ਕੱਲ੍ਹ ਹੀ ਮੈਂ ਇੱਕ ਸਕਾਲਰ ਦੀ ਗੱਲ ਸੁਣ ਰਿਹਾ ਸੀ, ਉਹਨੇ ਕਿਹਾ ਕਿ ਵੀ ਇਹ ਦੇਖੋ, ਜਦੋਂ 2 ਸਿੱਖ ਪੁਰਾਤਨ ਜਿਹੜੀ ਸਪਿਰਿਟ ਸਿੱਖਾਂ ਦੀ, ਜਿਹਦੇ ਥੱਲੇ ਕਦੇ ਕਿਸੇ ਨੇ ਇਹ ਨਹੀਂ ਸੀ ਕਿਹਾ ਕਿ ਜੀ ਸਾਡੀ ਗਿਣਤੀ ਘੱਟ ਹੈ, ਅਸੀਂ ਘੱਟ ਗਿਣਤੀ 'ਚ ਹੈ, ਕਿਵੇਂ ਕਰਾਂਗੇ। ਜਿਨ੍ਹਾਂ ਤੁਸੀਂ ਪੁਰਾਤਨ ਅਕਾਊਂਟ ਵੀ ਦੇਖੋਗੇ, ਉਹ ਕਹਿਣਗੇ ਕਿ ਖਾਲਸਾ ਸਵਾਇਆ ਸੀ ਤੇ ਉਹਨੇ ਦੁਸ਼ਮਣ ਦੇ ਟਿੱਡੀ ਦਲ ਨੂੰ ਭਾਂਜ ਦੇ ਦਿੱਤੀ। ਹੁਣ ਉਹ ਟਿੱਡੀਆਂ, ਜਦੋਂ ਤੁਸੀਂ ਟਿੱਡੀ ਦਲ ਨੂੰ ਪੈਂਦਾ ਦੇਖੋ ਤਾਂ ਉਹ ਜਿਹੜੀ ਉਹਨਾਂ ਨਾਲੋਂ 100 ਗੁਣਾ ਜ਼ਿਆਦਾ ਫੌਜ ਹੁੰਦੀ ਸੀ, ਉਹਨੂੰ ਉਹ ਟਿੱਡੀ ਦਲ ਹੀ ਕਹਿੰਦੇ ਸੀ। ਤੇ ਆਪ ਜਦੋਂ ਇੱਕ ਸਿੱਖ ਆਇਆ, ਦੂਜਿਆਂ ਨੂੰ ਫੌਜਾਂ ਕਿੱਥੋਂ ਆਈਆਂ, ਕੀ ਹਾਲ ਹੈ ਫੌਜਾਂ ਦਾ, ਤੇ ਉਹ ਹੁਣ ਦੁਸ਼ਮਣ ਵਾਲੇ ਵੀ ਕੰਨ ਖੋਲ ਕੇ ਆਉਂਦੇ, ਪਤਾ ਨਹੀਂ ਕਿੰਨੀ ਕੁ ਫੌਜ ਮਗਰ ਹੈ। ਸੋ ਸਾਡੀ ਬੋਲਬਾਣੀ ਦੇ ਵਿੱਚ ਹੀ ਜਦੋਂ ਅਸੀਂ 1.25 ਲੱਖ ਦੀ ਸਪਿਰਿਟ ਦੀ ਗੱਲ ਕਰਦੇ ਹਾਂ, ਤੇ ਇਹ ਵੀ ਹੋਣਾ ਹੈ ਵੀ ਕਿੱਥੇ ਰਹਿੰਦੇ ਹੋ ਜੀ, ਕਿੱਥੇ ਨੇ ਛਾਉਣੀਆਂ ਅੱਜ ਕੱਲ, ਛਾਉਣੀ ਕੰਟੋਨਮੈਂਟ ਹੈ, ਕਿੱਥੇ ਫੌਜਾਂ ਚੱਲੀਆਂ, ਫੌਜਾਂ ਕਿੱਥੋਂ ਆਈਆਂ, ਕਿੱਧਰ ਦੇ। ਫਿਰ ਅਸੀਂ ਹੁਣ ਕੂਚ ਦੇ ਜਿਹੜਾ ਨਗਾਰਾ ਵਜਾ ਦਿੱਤਾ ਹੈ, ਖਾਲਸਾ ਹੁਣ ਰਵਾਨਗੀ ਪਾ ਰਿਹਾ, ਖਾਲਸਾ ਚਾਲੇ ਪਾ ਰਿਹਾ, ਕੂਚ ਦਾ ਨਗਾਰਾ ਵੱਜ ਗਿਆ। ਹੁਣ ਇਹ ਸਾਰੀ ਸ਼ਬਦਾਵਲੀ ਜਿਹੜੀ ਹੈ, ਇਹ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਜਿਹੜੇ ਅੱਜ ਸਾਈਕੋਲੋਜੀ ਤਾਂ ਬੜਾ ਤਾਜ਼ਾ ਸਬਜੈਕਟ ਹੈ, ਕੁਝ ਡੈਕੇਡਸ ਪਹਿਲਾਂ ਦਾ ਹੀ, ਔਰ ਉਹਦੇ ਵਿੱਚ ਇੱਕ ਪਾਰਟ ਹੈ ਕਿ ਬਈ ਜਿਹੜਾ ਨੇਮ ਇਜ਼ ਦਾ ਗੇਮ, ਵਾਂਸ ਯੂ ਨੇਮ ਇਟ ਦੈਨ ਯੂ ਟੇਮ ਇਟ। ਔਰ ਜਦੋਂ ਤੁਸੀਂ ਇਹ ਤੈਯਾ ਕਰਦੇ ਹੋ ਕਿ ਭਾਈ ਅਸੀਂ ਜਿੱਤਣਾ, ਔਰ ਇਹ ਜਿੱਤਣਾ ਇਹੀ ਹੈ, ਸਾਡੀ ਤਾਂ ਗ੍ਰੀਟਿੰਗ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਦੇ ਵੀ ਜਿਹੜਾ ਉਹ ਦਿਲਗੀਰੀ 'ਚ ਜਾਂ ਕਮਜ਼ੋਰੀ 'ਚ ਨਹੀਂ ਹੈ। ਜਦੋਂ ਅਸੀਂ ਈਵਨ ਸ਼ਹੀਦੀ ਦੀ ਗੱਲ ਵੀ ਕਰਦੇ ਹਾਂ, ਸ਼ਹੀਦੀ ਗੱਫਾ ਕਹਿੰਦੇ ਹਾਂ, ਉਹਦੇ ਲਈ ਕੋਈ ਡਰ ਖੌਫ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਿੱਖ ਦੀ ਖਲੜੀ ਦੇ ਵਿੱਚ ਡਰ ਨਹੀਂ ਹੁੰਦਾ। ਔਰ ਇਹ ਈਵਨ ਮੈਂ ਪਿਛਲੇ ਦਿਨਾਂ 'ਚ ਇੱਕ ਇਸਲਾਮਿਕ ਸਕਾਲਰ ਨਾਲ ਗੱਲ ਹੋ ਰਹੀ ਸੀ, ਤਾਂ ਉਹਨਾਂ ਨੂੰ ਮੈਂ ਕਿਹਾ ਕਿ ਲਾਸਟ ਇੰਟਰਵਿਊ ਸੰਤ ਪਿੰਡਾਂ ਵਾਲਿਆਂ ਦਾ ਮਾਰਕ ਟਲੀ ਤੇ ਸਤੀਸ਼ ਜੈਕਬ, ਜਿਹੜੇ BBC ਦੇ ਬਿਊਰੋ ਚੀਫ ਸੀ ਮਾਰਕ ਟਲੀ ਦਿੱਲੀ 'ਚ, ਉਹਨੇ ਕੀਤਾ। ਔਰ ਉਹਨੇ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਜਿਹੜੀ ਕਿਤਾਬ ਪਹਿਲੀਆਂ ਕਿਤਾਬਾਂ 'ਚ ਸਟਰਗਲ ਦੇ ਉੱਤੇ ਛਪੀ, ਉਹਦੇ 'ਚ ਉਹਨੇ ਪੁੱਛਿਆ ਕਿ ਵੀ ਸੰਤਾਂ ਨੂੰ, ਉਹਨੇ ਕਿਹਾ ਕਿ ਵੀ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ 4 ਚਫੇਰਾ ਫੌਜ ਆ ਚੁੱਕੀ ਹੈ, ਅੰਮ੍ਰਿਤਸਰ ਨੂੰ ਘੇਰਿਆ ਹੋਇਆ, ਕੋਈ ਚਾਂਸ ਨਹੀਂ ਕਿ ਵੀ ਤੁਸੀਂ ਜਿੱਤ ਸਕੋ, ਏਡੀ ਵੱਡੀ ਫੌਜ ਹੈ, ਤੇ ਤੁਹਾਨੂੰ ਡਰ ਨਹੀਂ ਲੱਗਦਾ। ਤੇ ਉਹਨੇ ਫਿਰ ਕਿਹਾ ਵੀ ਸੰਤਾਂ ਨੇ ਕਿਹਾ ਕਿ ਵੀ ਇਹ ਸਿੱਖ ਇਜ਼ ਨਾਟ ਅਫਰੇਡ ਆਫ ਡੈਥ
ਐਂਡ ਹੂਐਵਰ ਇਜ਼ ਅਫਰੇਡ ਆਫ ਡੈਥ ਇਜ਼ ਨਾਟ ਏ ਸਿੱਖ, ਕਿ ਸਿੱਖ ਮੌਤ ਤੋਂ ਨਹੀਂ ਡਰਦਾ, ਤੇ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ। ਹੁਣ ਜਦੋਂ ਤੁਸੀਂ ਇਸ ਸਪਿਰਿਟ ਦੇ ਵਿੱਚ ਵਿਚਰਦੇ ਹੋ, ਐਵੇਂ ਨਹੀਂ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੈ ਇਹਨਾਂ ਲੋਕਾਂ ਨੇ, ਜਿਹਨਾਂ ਵਰਤਾਇਆ ਫਿਰ ਬੁੱਲੇ ਸ਼ਾਹ ਨੇ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕੌੜਾ ਘੁੱਟ ਭਰਨਾ, ਕਿ ਜਿਹੜੇ ਭੂਰਿਆਂ ਦੀਆਂ ਬੁੱਕਲਾਂ ਮਾਰਨ ਵਾਲੇ, ਜਿਨ੍ਹਾਂ ਕੋਲ ਕੋਈ ਲੁਕਣ ਦੀ ਥਾਂ ਨਹੀਂ, ਕੋਈ ਤੋਪਖਾਨਾ ਨਹੀਂ, ਕੋਈ ਅਰਬੀ ਘੋੜੇ ਨਹੀਂ, ਕੋਈ ਦੂਜਾ ਨਹੀਂ, ਡੇਰਾ ਡਾਂਗ ਤੇ ਵਾਂਗ ਜਿਨ੍ਹਾਂ ਦਾ ਜਿਉਣਾ, ਤੇ ਉਹ ਮੁਗਲਿਆ ਸਲਤਨਤ ਨੂੰ ਹਿਲਾ ਕੇ ਰੱਖ ਦਿੰਦੇ ਨੇ, ਉਹਦੀ ਜੜ ਪੁੱਟਦੇ ਨੇ, ਦਰਾ ਖੈਬਰ ਪਾਰ ਆਉਣ ਵਾਲਿਆਂ ਨੂੰ ਰੋਕਦੇ ਨੇ, ਸਾਊਥ ਚੋਂ ਆਉਣ ਵਾਲੇ ਮਰਾਠਿਆਂ ਨੂੰ ਜਿਹੜਾ ਪੰਜਾਬ ਛੱਡਣ ਤੇ ਮਜਬੂਰ ਕਰਦੇ ਨੇ। ਔਰ ਇੰਨਾ ਵੱਡਾ ਰਾਜ ਜਿਹਦਾ ਜਿਸ ਪ੍ਰਥਾ ਇੱਕ ਇਸਲਾਮਿਕ ਸਕਾਲਰ ਹੀ ਕਹਿ ਰਹੇ ਸੀ ਕਿ ਜਿੰਨਾ ਰੈਵਨਿਊ ਸ਼ਾਹਜਹਾਂ ਦੇ ਰਾਜ ਤੱਕ ਮੁਗਲਿਆ ਸਲਤਨਤ ਦਾ ਸੀ, ਉਨਾ ਜਿਹੜਾ ਉਹ ਲਾਹੌਰ ਦਰਬਾਰ ਦਾ ਸੀ, ਸਰਕਾਰੇ ਖਾਲਸਾ ਜੀ। ਸੋ ਉਦੋਂ ਵੀ ਲੋਕਾਂ ਨੂੰ ਲੱਗਦਾ ਸੀ ਕਿ ਇਹ ਬਾਬਰਿਆਂ ਦੀਆਂ ਗੱਲਾਂ, ਕਮਲਿਆਂ ਦੀਆਂ ਗੱਲਾਂ, ਪਰ ਸਿੱਖਾਂ ਨੇ ਇਤਿਹਾਸ ਸਿਰਜ ਕੇ ਦਿਖਾਇਆ। ਸੋ ਅੱਜ ਵੀ ਇਹੀ ਲੋਕ ਜਿਹੜੇ 2% ਕਹਿੰਦੇ ਸੀ ਜੀ, 2% ਨੇ ਦੂਜੇ, ਖੇਤੀ ਕਾਨੂੰਨ, ਕਿਵੇਂ ਸਾਰਾ ਪੰਜਾਬ, ਸਾਰੀ ਜਿਹੜੀ ਖੇਤੀਬਾੜੀ ਨਾਲ ਜੁੜੀ ਹੋਈ ਕਮਿਊਨਿਟੀ ਹੈ, ਜਿਹੜੀ ਜ਼ਾਹਰ ਹੈ 90% ਸਿੱਖ ਨੇ, ਕਿਵੇਂ ਮੋਦੀ ਜਿਹੜਾ ਉਹ ਵਾਪਸ ਨਹੀਂ ਲੈਂਦਾ, ਉਹ ਝੁਕਦਾ ਨਹੀਂ, ਕਿਵੇਂ ਝੁਕਾਇਆ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਦੋਂ ਅਸੀਂ ਨਵੇਂ ਵਰ੍ਹੇ ਨੂੰ 557 ਨੂੰ ਖੁਸ਼ ਆਮਦੀਦ ਕਹਿ ਰਹੇ ਹਾਂ, ਵੈਲਕਮ ਕਹਿ ਰਹੇ ਹਾਂ, ਜੀ ਆਇਆਂ ਨੂੰ ਕਹਿ ਰਹੇ ਹਾਂ, ਤੇ ਸਾਡੇ ਸਾਹਮਣੇ ਇਹ ਚੈਲੰਜ ਜਿਹੜਾ ਲਰਕਿੰਗ ਔਨ ਦਾ ਹੈਡ ਹੈ, ਪਰ ਅਸੀਂ ਇਸ ਦੇ ਨਾਲ ਜਿਵੇਂ ਇਹ ਸਲੋਗਨ ਸੀ, ਯੂ ਵਿਲ ਇਟ ਯੂ ਵਿਨ ਇਟ, ਕਿ ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਵਰ੍ਹੇ ਦੇ ਅੰਦਰ ਨੋ ਮੈਟਰ ਕਿੰਨੇ ਚੈਲੰਜਸ ਨੇ ਹੋਣਗੇ, ਅਸੀਂ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਅਨ ਆਰਮੀ ਜੈਕ ਬੂਟ ਦੇ ਕਬਜ਼ੇ 'ਚ ਜਿਹੜੀ ਸਾਡੀ ਹੋਮਲੈਂਡ ਹੈ, ਸਾਡੀ ਫਾਦਰਲੈਂਡ, ਮਦਰਲੈਂਡ, ਸਾਡੇ ਗੁਰੂਆਂ ਦੀ ਵਰਸਾਈ ਧਰਤੀ ਹੈ, ਇਹਨੂੰ ਭਾਰਤ ਦੇ ਖੂਨੀ ਪੰਜੇ ਤੋਂ ਆਜ਼ਾਦ ਕਰਵਾਉਣਾ, ਔਰ ਬਹੁਤ ਜਲਦ ਇਹ ਹਕੀਕਤ ਬਣੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਫਰੀਦਾ ਬਾਰ ਪਰਾਏ ਬੈਸਨਾ, ਸਾਈਂ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ, ਜੋ ਨੈਸ਼ਨਲ ਫਰੀडम ਮਾਰਚ ਹੈ, ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਹਾਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ
ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ੀਅਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹੋਲੀ ਦੇ ਤਿਉਹਾਰ ਮੌਕੇ ਹਿੰਦੂਤਵੀਆਂ ਨੇ ਭਾਰਤ ਵਿੱਚ ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਨੂੰ ਬੜਾ ਖੌਫਜ਼ਦਾ ਕੀਤਾ ਹੋਇਆ ਹੈ ਔਰ ਇਹ ਇੱਕ ਪੈਟਰਨ ਬਣਦਾ ਜਾ ਰਿਹਾ ਹੈ ਔਰ ਇਹੋ ਜਿਹਾ ਵਰਤਾਰਾ ਮਹਾਕੁੰਭ ਦੇ ਮੌਕੇ ਵੀ ਦੇਖਣ ਚ ਮਿਲਿਆ ਔਰ ਘੱਟ ਗਿਣਤੀਆਂ ਇੱਕ ਸਹਿਮ ਵਿੱਚ ਜੀ ਰਹੀਆਂ ਨੇ ਔਰ ਇਹ ਸਭ ਕੁਝ ਹਿੰਦੂਤਵੀ ਲੀਡਰਸ਼ਿਪ ਵੱਲੋਂ ਬੜੇ ਕੈਲਕੂਲੇਟਡ ਤਰੀਕੇ ਨਾਲ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਲਾਮਾ ਇਕਬਾਲ ਨੇ 1930 ਦੇ ਵਿੱਚ ਜਿਹੜਾ ਪਾਕਿਸਤਾਨ ਬਾਅਦ ਜਿਹੜੀ ਲਾਹੌਰ ਡੈਕਲੇਰੇਸ਼ਨ ਰਾਹੀਂ 23 ਮਾਰਚ 1940 ਨੂੰ ਇੱਕ ਕੰਕਰੀਟ ਫਾਰਮ 'ਚ ਸਾਹਮਣੇ ਆਇਆ ਔਰ ਵਿਦਿਨ 7 ਇਅਰਸ ਮਾਰਚ 1940 ਤੋਂ ਬਾਅਦ ਇੱਕ ਹਕੀਕਤ ਬਣਿਆ। ਸੋ ਅਲਾਮਾ ਇਕਬਾਲ ਉਸ ਟ੍ਰੈਂਡ ਨੂੰ ਬੜਾ ਕਲੋਜ਼ਲੀ ਫੋਲੋ ਕਰ ਰਹੇ ਸੀ, ਦੇਖ ਰਹੇ ਸੀ। ਮੁਹੰਮਦ ਅਲੀ ਜਿਨਾ ਜਿਹੜੇ ਕਾਂਗਰਸ ਦੇ ਫਾਊਂਡਰਸ ਦੇ ਨਾਲ ਖੜੇ ਸੀ ਲਖਨਊ ਪੈਕਟ ਦੇ ਵਿੱਚ, ਉਹਨਾਂ ਨੂੰ ਈਵਨ ਹਿੰਦੂ ਮੁਸਲਿਮ ਯੂਨਿਟੀ ਦਾ ਐਂਬੈਸਡਰ ਕਿਹਾ ਜਾਂਦਾ ਸੀ ਉਸ ਪੀਰੀਅਡ 'ਚ। ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੁਹੰਮਦ ਅਲੀ ਜਿਨਾ ਇੱਕ ਸਚਿਆਰਤਾ ਨਾਲ ਸੈਕੂਲਰਿਜ਼ਮ 'ਚ ਯਕੀਨ ਰੱਖਣ ਵਾਲੇ ਵੀ ਔਰ ਉਹਨਾਂ ਦਾ ਇਹ ਬੜਾ ਸਪਸ਼ਟ ਜਿਹੜਾ ਥਾਟ ਸੀ ਕਿ ਸਿਆਸਤ ਨੂੰ ਧਰਮ ਦੇ ਵਿੱਚ ਰਲਗੱਡ ਨਹੀਂ ਕਰਨਾ ਚਾਹੀਦਾ ਪੋਲੀਟੀਕਲ ਪਰਪਸਿਸ ਕਰਕੇ ਔਰ ਰੂਲ ਆਫ ਦਾ ਲਾਅ ਹੋਣਾ ਚਾਹੀਦਾ, ਕਿਉਂਕਿ ਖੁਦ ਵੀ ਉਹ ਇੱਕ ਨਾਮੀ ਵਕੀਲ ਸਨ ਔਰ ਇਹ ਉਹਨਾਂ ਦੀ ਇੱਕ ਕੰਪਲੀਟ ਆਈਡੀਓਲੋਜੀ ਸੀ ਇਸ ਦੇ ਉੱਤੇ। ਇਹੀ ਕਾਰਨ ਸੀ ਕਿ ਜਦੋਂ ਫਸਟ ਵਰਲਡ ਵਾਰ ਦੇ ਵਿੱਚ ਆਟੋਮਨ ਅੰਪਾਇਰ ਜਿਹੜੀ ਹੈ ਉਸ ਦਾ ਭੋਗ ਪੈਂਦਾ ਹੈ ਔਰ ਮਿਡਲ ਈਸਟ ਸਾਰਾ ਉਹਨਾਂ ਦੇ ਹੱਥਾਂ 'ਚੋਂ ਨਿਕਲਦਾ ਹੈ, ਖਲੀਫੇ ਦਾ ਸਿਸਟਮ ਕੈਲੀਫੇਟ ਜਿਹਨੂੰ ਕਹਿੰਦੇ ਸੀ ਉਹ ਵੀ ਖਤਮ ਕੀਤਾ ਜਾਂਦਾ ਹੈ ਤੇ ਭਾਰਤ ਦੇ ਵਿੱਚ ਮੁਸਲਮਾਨ ਜਿਹੜੇ ਨੇ ਖਾਸ ਤੌਰ ਤੇ ਸਾਊਥ ਕੇਰਲਾ ਔਰ ਉਸ ਜਿਹੜਾ ਕੇਰਲਾ ਸਟੇਟ ਬਾਅਦ 'ਚ ਬਣਦੀ ਹੈ ਉਸ ਵੇਲੇ ਸ਼ਾਇਦ ਮਾਲਾਬਾਰ ਸੀ ਜਾਂ ਕਿਹੜੀ ਰਿਆਸਤ ਸੀ, ਉਹ ਖੜੇ ਹੋ ਜਾਂਦੇ ਨੇ ਖਲੀਫੇ ਦੇ ਹੱਕ 'ਚ ਜਿਸ ਮੂਵਮੈਂਟ ਨੂੰ ਖਿਲਾਫਤ ਕਿਹਾ ਜਾਂਦਾ। ਔਰ ਗਾਂਧੀ ਅਜੇ ਨਵਾਂ ਸਾਊਥ ਅਫਰੀਕਾ 'ਚੋਂ ਆਇਆ ਸੀ, 20 ਸਾਲ ਉੱਥੇ ਲਾ ਕੇ ਵਕਾਲਤ ਉਹਦੀ ਫੇਲ ਹੋਈ ਸੀ ਔਰ ਉਹਨੇ ਇਹ ਦੇਖਦੇ ਆ ਕਿ ਵੀ ਮੁਸਲਮਾਨਾਂ ਦੀ ਮਦਦ ਲਈ ਜਾ ਸਕਦੀ ਹੈ, ਇਹਨਾਂ ਨੂੰ ਇੱਕ ਮੋਹਰਾ ਬਣਾਇਆ ਜਾ ਸਕਦਾ ਹੈ ਜਿਵੇਂ ਬਾਅਦ ਕਾਂਗਰਸ ਨੇ ਸਿੱਖਾਂ ਨੂੰ ਵੀ ਬਣਾਇਆ ਔਰ ਉਹਨੇ ਖਿਲਾਫਤ ਮੂਵਮੈਂਟ ਦੀ ਹਮਾਇਤ ਕੀਤੀ ਕਿ ਜੀ ਅਸੀਂ ਖਲੀਫੇ ਦੇ ਨਾਲ ਖੜੇ ਹਾਂ ਔਰ ਮੁਸਲਮਾਨਾਂ ਦੀ। ਸਿਰਫ ਉਹਦਾ ਕੋਈ ਹਮਦਰਦੀ ਨਹੀਂ ਸੀ ਲੇਕਿਨ ਉਹ ਮੁਸਲਮਾਨਾਂ ਨੂੰ ਵਰਤਣਾ ਚਾਹੁੰਦੇ ਸੀ ਐਜ਼ ਏ ਰਾ ਮਟੀਰੀਅਲ, ਜਿਹੜੇ ਉਹ ਵਰਤੇ ਵੀ ਗਏ ਔਰ ਅੱਜ ਜਿਹੜਾ 20 ਕਰੋੜ ਮੁਸਲਮਾਨ ਜੇ ਚੀਕਾਂ ਮਾਰ ਰਿਹਾ ਹੈ ਤੇ ਜਿਹੜੇ ਵਰਤੇ ਗਏ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਉਹ ਦੂਜੇ ਅਲੀ ਭਰਾ ਤੇ ਫਲਾਣੇ ਟਮਕੇ ਜਿਹੜੇ ਗਾਂਧੀ ਦੇ ਸੈਕੂਲਰਿਜ਼ਮ ਜਾਂ ਦੂਸਰੇ ਦਾ ਸ਼ਿਕਾਰ ਹੋਏ। ਲੇਕਿਨ ਇਸ ਸਾਰੇ ਦੇ ਬਾਵਜੂਦ ਜਿਹੜੀ ਇਹਨਾਂ ਦੀ ਅੰਦਰੂਨੀ ਲਾਈਨ ਸੀ ਜਿਹਨੂੰ ਅਲਾਮਾ ਇਕਬਾਲ ਨੇ ਚੰਗੀ ਤਰ੍ਹਾਂ ਸਮਝਿਆ ਔਰ 1937 ਦੇ ਵਿੱਚ ਜਿਹੜੀਆਂ ਸਟੇਟਾਂ ਦੀਆਂ ਇਲੈਕਸ਼ਨਸ ਹੋਈਆਂ ਉਹਦੇ 'ਚ ਮੁਸਲਿਮ ਲੀਗ ਜਿਹੜੀ ਹੈ ਉਸ ਨੂੰ ਤਾਂ ਬਹੁਤ ਘੱਟ ਵੋਟਾਂ ਮਿਲੀਆਂ, ਕਾਂਗਰਸ ਸਾਰੇ ਪ੍ਰੋਵਿੰਸਿਸ 'ਚ ਆਈ ਔਰ ਜਿਹਨਾਂ ਸੂਬਿਆਂ 'ਚ ਕਾਂਗਰਸ ਆਈ ਉਹਨਾਂ ਦੇ ਵਿੱਚ ਔਰ ਇਧਰ ਪੰਜਾਬ ਦੇ ਵਿੱਚ ਯੂਨੀਅਨਿਸਟ ਪਾਰਟੀ ਆਈ ਜਿਹੜੀ ਅਗੇਨ ਇੱਕ ਸੈਕੂਲਰ ਪਾਰਟੀ ਸੀ, ਉਹਦੇ ਨਾਲ ਅਕਾਲੀ ਵੀ ਸੀ, ਕਾਂਗਰਸ ਵੀ ਸੀ ਔਰ ਸਿਕੰਦਰ ਹਯਾਤ ਖਾਨ ਬਾਅਦ ਦੇ ਵਿੱਚ ਖਿਜਰ ਹਯਾਤ ਖਾਨ ਟਿਵਾਣਾ ਚੀਫ ਮਿਨਿਸਟਰ ਬਣਿਆ। ਹੁਣ ਉਹ ਜਿਹੜੀਆਂ ਕਾਂਗਰਸ ਡੋਮੀਨੇਟਡ ਸਰਕਾਰਾਂ ਸੀ ਉਹਨਾਂ 'ਚ ਜਿਵੇਂ ਹਿੰਦੂਤਵਾ ਵਾਲੇ ਅੱਜ ਜੋ ਕੁਝ ਕਰ ਰਹੇ ਨੇ ਉਹ ਟ੍ਰੈਂਡ ਉਦੋਂ ਵੀ ਸੂਰਜ ਨਮਸਕਾਰ, ਯੋਗਾ ਔਰ ਦੂਜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਾਗੂ ਕਰਨੀਆਂ ਸ਼ੁਰੂ ਕਰਤੀਆਂ ਔਰ ਉਹਨੇ ਸਭ ਤੋਂ ਜ਼ਿਆਦਾ ਬਹੁਤ ਵਾਰੀ ਇਹ ਹੁੰਦਾ ਹੈ ਹਾਲਾਂ ਥਾਟ ਤਾਂ ਕਈ ਚੱਲ ਰਹੇ ਹੁੰਦੇ ਨੇ ਲੇਕਿਨ ਕਦੋਂ ਉਹ ਥਾਟ ਕੰਕਰੀਟ ਹੁੰਦਾ ਹੈ ਜਾਂ ਉਸ ਦੇ ਪਿੱਛੇ ਲੋਕ ਜੁੜਦੇ ਨੇ ਜਦੋਂ ਕੋਈ ਚੀਜ਼ ਤੁਸੀਂ ਜਲਵਾਗਰ ਹੁੰਦੀ ਦੇਖਦੇ ਹੋ। ਸੋ ਉਹਨਾਂ ਨੇ ਮੁਹੰਮਦ ਅਲੀ ਜਿਨਾ ਨੇ ਇਹ ਰਿਅਲਾਈਜ਼ ਕਰ ਲਿਆ ਕਿ ਵੀ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ, ਇਹ ਥੋੜ੍ਹੀ ਜਿਹੀ ਆਟੋਨਮੀ ਪ੍ਰੋਵਿੰਸ਼ੀਅਲ ਮਿਲੀ ਹੈ ਤੇ ਇਹ ਕਰ ਰਹੇ ਨੇ ਜਿੱਦਣ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਏਗੀ
ਇਹ ਤਾਂ ਸਾਡਾ ਹਾਲ ਉਹੀ ਕਰ ਦੇਣਗੇ ਜੋ ਸਪੇਨ ਦੇ ਵਿੱਚ ਇਨਕੁਇਜ਼ੀਸ਼ਨ ਦੇ ਵੇਲੇ ਹੋਇਆ। ਹਾਲਾਂ ਸਪੇਨ 700 ਸਾਲ ਮੁਸਲਮਾਨਾਂ ਦੇ ਥੱਲੇ ਰਿਹਾ ਔਰ ਇਹੀ ਕਾਰਨ ਸੀ ਕਿ ਜੇ 1940 ਤੱਕ ਪਹੁੰਚਦੇ ਆ ਪਾਕਿਸਤਾਨ ਦੀ ਗੱਲ ਜਿਹੜੀ ਹੈ ਉਹ ਸਪਸ਼ਟਤਾ ਦੇ ਨਾਲ ਲਾਹੌਰ ਡੈਕਲੇਰੇਸ਼ਨ ਨਾਲ ਸਾਹਮਣੇ ਆਈ ਤੇ ਇਹ ਵਰਤਾਰਾ ਸੀ ਜਿਹੜਾ 1937 ਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਜਿਹੜੀਆਂ ਕਾਂਗਰਸ ਨੇ ਕੀਤੀਆਂ ਲਿਆਂਦੀਆਂ। ਔਰ ਅਸੀਂ ਗਿਆਨੀ ਸ਼ੇਰ ਸਿੰਘ ਦਾ ਅਕਸਰ ਜ਼ਿਕਰ ਮੈਂ ਕਰਦਾ ਕਿ ਮਦਨ ਮੋਹਨ ਮਾਲਵੀਆ ਜਿਹੜਾ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਸੀ ਉਸ ਨੇ ਬੜੇ ਢੀਠਤਾਈ ਦੇ ਅੰਦਾਜ਼ 'ਚ ਅਕਾਲੀ ਲੀਡਰ ਗਿਆਨੀ ਸ਼ੇਰ ਸਿੰਘ ਨੂੰ ਕਿਹਾ ਸੀ ਕਿ ਵੀ ਅੰਗਰੇਜ਼ਾਂ ਨੂੰ ਜਾ ਲੈਣ ਦਿਓ, ਅਸੀਂ ਤਾਂ ਸਿੱਖਿਆ ਪ੍ਰਣਾਲੀ ਦੇ ਵਿੱਚ ਸੰਸ਼ੋਧਨ ਕਰਕੇ ਮੁਸਲਮਾਨਾਂ ਦੀ ਮੁਸਲਮਾਨੀ ਕੱਢ ਦਿਆਂਗੇ। ਹੁਣ ਅੱਜ ਜਿਹੜਾ ਵਰਤਾਰਾ ਇਨ ਜਨਰਲ, ਹਾਲਾਂ 47 ਤੋਂ ਬਾਅਦ ਬਹੁਤ ਲੰਮਾ ਵਕਤ ਐਜੂਕੇਸ਼ਨ ਮਿਨਿਸਟਰ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਬਾਅਦ ਦੇ ਵਿੱਚ ਡਿਫਰੈਂਟ ਲੋਕ ਰਹੇ, ਲੇਕਿਨ ਜੇ ਅਸੀਂ ਦੇਖੀਏ ਵੀ ਜੇ 2014 ਦੇ ਵਿੱਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ, ਜਿਹਨੂੰ ਜਿਹੜੀ ਕੰਗਣਾ ਰਣੌਤ ਹੈ ਉਹ ਅਸਲੀ ਆਜ਼ਾਦੀ ਕਹਿੰਦੀ ਹੈ, ਮੋਹਨ ਭਾਗਵਤ RSS ਚੀਫ ਨੇ ਵੀ ਦਿੱਲੀ 'ਚ ਆ ਕੇ ਕਿਹਾ ਕਿ ਜੀ ਹੁਣ 1000 ਸਾਲ ਦੀ ਗੁਲਾਮੀ ਬਾਅਦ ਸਾਡਾ ਰਾਜ ਸ਼ੁਰੂ ਹੋਇਆ। ਤੇ ਅਸੀਂ ਇਹਨਾਂ 11 ਸਾਲਾਂ ਦੀ ਜੇ ਕਾਰਗੁਜ਼ਾਰੀ ਦੇਖੀਏ ਤੇ ਜਿਸ ਤੇਜ਼ੀ ਨਾਲ 20 ਕਰੋੜ ਕੋਈ ਛੋਟੀ ਗਿਣਤੀ, 20 ਕਰੋੜ ਵੀ ਅਸੀਂ ਰਫਲੀ ਕਹਿੰਦੇ ਆ ਜੇ ਕਿਉਂਕਿ ਸੈਂਸਸ ਹੋਈ ਨਹੀਂ, ਜਿਹੜੀ ਹੈ 2021 ਦੇ ਵਿੱਚ ਡਿਊ ਸੀ ਔਰ ਇਹ 25-26 ਕਰੋੜ ਤੱਕ ਗਿਣਤੀ ਹੋਏਗੀ। ਔਰ ਇਹ ਆਬਾਦੀ ਜੇ ਕੁੱਲ ਦੁਨੀਆ 'ਚ ਮੁਸਲਮਾਨਾਂ ਦੀ ਆਬਾਦੀ ਦਾ ਦੇਖੀਏ, ਜੇ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਹੈ ਉਹ ਇੰਡੋਨੇਸ਼ੀਆ ਜਾਂ ਪਾਕਿਸਤਾਨ ਜਾਂ ਉਹਦੇ ਬਰਾਬਰ ਜਿਹਾ ਹੀ ਪਹੁੰਚ ਜਾਂਦੀ ਹੈ ਇੰਡੀਆ ਦੇ ਮੁਸਲਮਾਨਾਂ ਦੀ ਗਿਣਤੀ। ਔਰ ਕਿੰਨੇ 20 ਕਰੋੜ ਜਾਂ 22 ਕਰੋੜ ਬਹੁਤ ਵੱਡਾ ਨੰਬਰ ਹੈ, ਪਰ ਜਿਵੇਂ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਤਾਂ ਉਹ ਬਣਾ ਹੀ ਰਹੇ ਸੀ 47 ਤੋਂ ਬਾਅਦ ਹੀ। ਉਹਨਾਂ ਦੇ ਖਿਲਾਫ ਵਾਇਲੈਂਸ ਕਦੇ ਅਹਿਮਦਾਬਾਦ 'ਚ ਰਾਈਟਿੰਗ ਹੋ ਗਈ, ਕਦੇ ਮੇਰਠ 'ਚ ਹੋ ਗਈ, ਕਦੇ ਅਲੀਗੜ੍ਹ 'ਚ ਹੋ ਗਈ। ਰਾਈਟਿੰਗ ਕੀ ਸੀ? ਉਹ ਕਿਲਿੰਗ ਆਫ ਦਾ ਮਾਈਨੋਰਿਟੀ। ਇਹ ਤਾਂ ਸਾਨੂੰ ਵੀ ਨਵੰਬਰ 84 ਨੂੰ ਜਦੋਂ ਇਹ ਹਿੰਦੂ ਸਿੱਖ ਦੰਗੇ ਕਹਿਣ ਲੱਗੇ ਤਾਂ ਸਾਨੂੰ ਸਮਝ ਆਈ ਕਿ ਵੀ ਇਹ ਜਿਹੜੇ ਹਿੰਦੂ ਮੁਸਲਮਾਨ ਦੰਗੇ ਕਹਿੰਦੇ ਸੀ ਇਹ ਤਾਂ ਅਸਲ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਸੀ ਜਾਂ ਮੁਸਲਮਾਨਾਂ ਦੀਆਂ ਕਿਲਿੰਗਸ ਹੀ ਸੀ, ਜਿਵੇਂ ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਹੈ। ਬਿਲਕੁਲ। ਔਰ ਇਸ ਸਾਰੇ ਦੇ ਬਾਵਜੂਦ ਉਹ ਇੱਕ ਲਿਮਿਟਿਡ ਲੈਵਲ ਦੇ ਉੱਤੇ ਕੁਝ ਹੁੰਦਾ ਸੀ। ਇੱਕ ਧਿਰ ਭਾਰਤੀ ਜਨਸੰਘ ਜਿਹੜੀ ਇਹਨਾਂ ਦਾ ਪੋਲੀਟੀਕਲ ਵਿੰਗ ਸੀ RSS ਦਾ, ਪਰ ਹੁਣ ਜਦੋਂ ਦੀ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ, ਇਹਨਾਂ ਨੇ ਕਿਵੇਂ ਸਿਸਟੇਮੈਟਿਕਲੀ ਇੱਕ ਖੌਫ, ਇੱਕ ਡਰ ਦਾ, ਇੱਕ ਤਾਂ ਕਾਨੂੰਨੀ ਹੈ ਐਂਟੀ ਕਨਵਰਜਨ ਲਾਅ, ਦੂਜੇ ਤੀਜੇ, ਪਰ ਤੁਸੀਂ ਦੇਖੋਗੇ ਕਿ ਸਿਸਟੇਮੈਟਿਕਲੀ ਜਿਹਦੇ ਲਈ ਫਿਲਮੀ ਦੁਨੀਆ ਦੇ ਵਿੱਚ ਵੀ ਆਪਣੇ ਬੰਦਿਆਂ ਨੂੰ ਅੱਗੇ ਉਭਾਰਿਆ। ਨਫ਼ਰਤ ਗੁਜਰਾਤ ਫਾਈਲ ਜਿਹੜੀ ਹੈ, ਗੁਜਰਾਤ ਫਾਈਲਸ ਤਾਂ ਉਹਨੇ ਰਾਣਾ ਅਯੂਬ ਨੇ ਲਿਖੀ, ਉਹ ਤਾਂ ਉਹਨਾਂ ਨੇ ਛਪਣੀ ਨਹੀਂ ਦਿੱਤੀ ਔਰ ਉਹਨੂੰ ਬੀਬੀ ਦੇ ਖਿਲਾਫ ਵੀ ਕੇਸ ਪਾਏ ਹੋਏ ਨੇ। ਪਰ ਕਸ਼ਮੀਰ ਫਾਈਲਸ ਦੇ ਨਾਂ ਥੱਲੇ ਸਾਰੀ ਕਹਾਣੀ ਵਨ ਸਾਈਡਡ ਕਿ ਕਸ਼ਮੀਰੀ ਪੰਡਤਾਂ ਦੇ ਕਿੰਨੇ ਜ਼ੁਲਮ ਹੋ ਰਹੇ ਨੇ। ਕੇਰਲਾ ਫਾਈਲਸ ਦੇ ਨਾਂ ਥੱਲੇ ਕਿ ਜੀ ਉੱਥੇ ਜਿਹੜੀ ਹੈ ਉਹ ਕਨਵਰਜਨ ਹੋ ਰਹੀ ਹੈ। ਔਰ ਫਿਰ ਕਿੰਨੇ ਜਿਹਾਦ ਇਹਨਾਂ ਨੇ ਮੁਸਲਮਾਨਾਂ ਨਾਲ ਜੋੜ ਦਿੱਤੇ, ਲਵ ਜਿਹਾਦ, ਕਰੋਨਾ ਜਿਹਾਦ। ਅਸਾਮ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਫਲੱਡ ਆਇਆ ਤਾਂ ਉੱਥੇ ਉਹ ਬੜਾ ਫਿਰਕੂ ਚੀਫ ਮਿਨਿਸਟਰ ਹੈ, ਉਹ ਕਹਿੰਦਾ ਜੀ ਫਲੱਡ ਜਿਹਾਦ, ਇਹ ਵੀ ਉਹ ਮੁਸਲਮਾਨਾਂ ਦੇ ਫਲਾਣੇ ਇਲਾਕੇ 'ਚੋਂ ਲਿਆਂਦਾ, ਇਹ ਫਲੱਡ ਜਿਹਾਦ ਦੂਜੇ ਦੀ। ਹੁਣ ਇਸੇ ਤਰ੍ਹਾਂ ਇਹਨਾਂ ਨੇ ਕਿਵੇਂ ਹਰ ਤਿਉਹਾਰ ਨੂੰ ਵੀ ਜਿਹੜਾ ਹਿੰਦੂਆਂ ਨੇ ਸਰਕਾਰੀ ਖਜ਼ਾਨਾ ਤਾਂ ਉਹ ਐਂ ਵਰਤਦੇ ਨੇ ਜਿਵੇਂ ਇਹਨਾਂ ਦੇ ਪਿਓ ਦੀ ਜਾਇਦਾਦ ਹੋਏ, ਉਹ ਭੁੱਲ ਗਏ ਕਿ ਵੀ ਉਹ ਟੈਕਸ ਪੇਅਰ ਮਨੀ, ਟੈਕਸ ਮੁਸਲਮਾਨ ਵੀ ਦਿੰਦਾ ਹੈ, ਈਸਾਈ ਵੀ ਦਿੰਦਾ ਹੈ, ਸਿੱਖ ਵੀ ਦਿੰਦਾ ਹੈ, ਦਲਿਤ ਵੀ ਦਿੰਦਾ ਹੈ, ਸਾਰਿਆਂ ਦਾ। ਲੇਕਿਨ ਉਹ ਖੁੱਲੇ ਦੋ ਹੱਥਾਂ ਨਾਲ ਕਰਦੇ ਨੇ। ਔਰ ਅਸੀਂ ਇਹ ਦੇਖ ਰਹੇ ਹਾਂ ਵੀ ਉਹ ਹੁਣ ਜਿਹੜੇ ਹਿੰਦੂ ਫੈਸਟੀਵਲ ਜਿਹਨੂੰ ਆਲਮੋਸਟ ਸਰਕਾਰ ਹੀ ਮਨਾਉਂਦੀ ਹੈ ਵੱਡੇ ਪੈਮਾਨੇ ਤੇ, ਉਹ ਸ਼ਿਵਰਾਤਰੀ ਹੋਇਆ, ਮਹਾਕੁੰਭ ਦੇ ਥੱਲੇ 60-62 ਕਰੋੜ ਲੋਕ ਕਹਿੰਦੇ ਨੇ ਜੀ ਗੰਗਾ ਔਰ ਉਸ ਪ੍ਰਯਾਗਰਾਜ ਨਹਾ ਕੇ ਗਏ ਨੇ। ਫਿਰ ਉਹ ਮੌਨ ਅਮਾਵਸਿਆ ਆ ਗਈ ਕਿ ਜੀ ਅਮਾਵਸਿਆ ਦਾ ਨਹਾਉਣਾ ਹੈ। ਹੁਣ ਜਿਹੜਾ ਹੋਲੀ ਦਾ ਦਿਨ ਜਿੰਨਾ ਖੌਫ ਪੈਦਾ ਕੀਤਾ ਗਿਆ ਔਰ ਜਿਸ ਲੈਵਲ ਦੇ ਉੱਤੇ ਜਿਹੜੇ ਉਹਨਾਂ ਦੇ ਬੈਠੇ ਵਜ਼ੀਰ ਨੇ, ਯੂਪੀ ਦਾ ਆਦਿੱਤਿਆਨਾਥ ਯੋਗੀ ਦਾ ਵਜ਼ੀਰ ਕਹਿੰਦਾ ਕਿ ਜੀ ਇੰਨਾ ਹੀ ਡਰ ਲੱਗਦਾ ਰੰਗਾਂ ਤੋਂ ਮੁਸਲਮਾਨਾਂ ਨੂੰ ਤਾਂ ਚਲੇ ਜਾਣ ਦੇਸ਼ ਛੱਡ ਕੇ। ਉਸ ਤੋਂ ਪਹਿਲਾਂ ਇੱਕ ਵਜ਼ੀਰ ਕਹਿ ਚੁੱਕਾ ਸੀ ਕਿ ਜੀ ਇਹ ਤਾਂ ਅਸੀਂ ਜਿਹੜਾ ਇਹਨਾਂ ਨੂੰ ਮੁਸਲਮਾਨ ਜਿਹੜੇ ਨੇ ਉਹ ਤਰਪਾਲਾਂ ਘਰੋਂ ਨਿਕਲਣ ਨਾ, ਜੇ ਨਿਕਲਣਾ ਤੇ ਤਰਪਾਲਾਂ ਪਾ ਲੈਣ। ਫਿਰ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ 5-6 ਵੱਡੀਆਂ ਮਸੀਤਾਂ ਦੇ ਉੱਤੇ ਤਾਂ ਤਰਪਾਲ ਪਾ ਦਿੱਤੀ ਗਈ ਕਿਉਂਕਿ ਮੁਬਾਰਕ ਰਮਜ਼ਾਨ ਚੱਲ ਰਿਹਾ ਹੈ। ਬਿਲਕੁਲ। ਔਰ ਜੁਮਾ ਫਰਾਈਡੇ ਕੱਲ ਦੂਸਰਾ ਜੁਮਾ ਸੀ ਜਿਹੜਾ ਰਮਜ਼ਾਨ ਮਹੀਨੇ ਦਾ, ਔਰ ਉਹ ਬਾਹਰ ਜਿਹੜੀ ਹੈ
ਪ੍ਰੇਅਰ ਬਾਹਰ ਈਦਗਾਹ 'ਚ ਹੁੰਦੀ ਹੈ। ਈਦਗਾਹ ਕਹਿੰਦੇ ਹੀ ਨੇ ਕਿ ਵੀ ਉਸ ਨੂੰ ਜਿੱਥੇ ਵੱਡੀ ਖੁੱਲ੍ਹੇ ਤੌਰ ਦੇ ਉੱਤੇ ਨਮਾਜ਼ ਅਦਾ ਕੀਤੀ ਜਾਂਦੀ ਹੈ, ਉਹ ਵੀ ਬਹੁਤ ਸਾਰੀਆਂ ਥਾਵਾਂ ਤੇ ਬੰਦ ਕਰਤੀ ਗਈ ਸਰਕਾਰਾਂ ਨੇ, ਨਹੀਂ ਰਾਈਟਿੰਗ ਹੋਏਗੀ। ਔਰ ਇਸ ਲੈਵਲ ਦੇ ਉੱਤੇ ਕਿ ਵੀ ਉਹ ਤਿਉਹਾਰ, ਜਿਵੇਂ ਮੈਂ ਕਿਹਾ ਸੀ, ਤਾਂ ਸ਼ੂਦਰਾਂ ਦੇ ਹਵਾਲੇ ਕੀਤਾ ਹੋਇਆ, ਹੋਲੀ ਸ਼ੂਦਰਾਂ ਦਾ ਤਿਉਹਾਰ ਬ੍ਰਾਹਮਣ ਨੇ ਬਣਾਇਆ। ਕਿ ਤੁਹਾਨੂੰ ਬਨਾਰਸ, ਕੁਰੂਕਸ਼ੇਤਰ ਜਾਂ ਪ੍ਰਯਾਗ ਦੇ ਤੇ ਦੂਜੇ ਕੁਝ ਪੰਡਤਾਂ ਦੀਆਂ ਧੋਤੀਆਂ ਚਿੱਟੀਆਂ ਜਿਹੜੀਆਂ ਤੁਸੀਂ ਸ਼ਕਲਾਂ ਦੇਖੋ, ਜਿੰਨੇ ਸਾਰੇ ਭੂਤ ਬਣੇ ਹੋਏ ਨੇ, ਸਭ ਉਹ ਸ਼ੂਦਰ ਕਲਾਸ ਹੈ। ਬ੍ਰਾਹਮਣ ਆਪ ਤਾਂ ਵਿਸਾਖੀ ਦੇ ਉੱਤੇ, ਵਿਸਾਖ ਮਹੀਨੇ 'ਚ ਦਾਨ ਲੈਂਦਾ। ਕਸ਼ਤਰੀਆਂ ਨੂੰ ਦੁਸਹਿਰਾ ਦਿੱਤਾ ਹੋਇਆ ਵੀ ਜਾਓ ਰਾਮ ਰਾਵਣ ਦੀਆਂ ਕਹਾਣੀਆਂ ਤੇ ਤੀਰ ਕਮਾਨ ਲੈ ਕੇ ਕਰੋ। ਤੇ ਬਈ ਖਾਤੇ ਵੈਸ਼ਿਆਂ ਦੇ, ਲਾਲਿਆਂ ਦੇ, ਸੇਠਾਂ ਦੇ, ਅਗਰਵਾਲਾਂ ਦੇ, ਗੁਪਤਿਆਂ ਦੇ, ਦੂਜੇ ਜੈਨੀਆਂ ਦੇ, ਉਹ ਸਾਰੇ ਲక్ష్ਮੀ ਪੂਜਾ, ਦੀਵਾਲੀ। ਤੇ ਸ਼ੂਦਰ ਇਹਨਾਂ ਨੂੰ ਕਿਹਾ ਵੀ ਇੱਕ ਦੂਜੇ ਦੇ ਸਿਰ 'ਚ ਸਵਾਹ ਪਾਓ। ਲੇਕਿਨ ਇਸ ਵਾਰ ਇਸ ਹੋਲੀ ਦੇ ਬਹਾਨੇ ਜਿੰਨਾ ਖੌਫ ਪੈਦਾ ਕੀਤਾ ਗਿਆ, ਇੰਨਾ ਡਰ, ਔਰ ਫਿਰ ਪੂਰਾ ਜੀ ਇੰਨਾ ਅਰੇਂਜਮੈਂਟ, ਇੰਨੀ ਫਲੈਗ ਮਾਰਚ ਕਰਤੇ, ਇੰਨੇ ਸ਼ਹਿਰਾਂ 'ਚ, ਇੰਨੇ ਜ਼ਿਲ੍ਹੇ ਐਮਰਜੈਂਸੀ ਡਿਕਲੇਅਰ। ਉਹ ਹੋਲੀ ਜੇ ਇੱਕ ਪਾਸੇ ਦੁਨੀਆ ਨੂੰ ਵੇਚਣ ਲਈ ਦਿੱਲੀ ਦੇ ਵਿੱਚ ਜਿਹੜੇ ਬਾਹਰਲੇ ਡਿਪਲੋਮੈਟ ਨੇ, ਜਾਪਾਨ ਦਾ, ਇਜ਼ਰਾਈਲ ਦਾ, ਆਸਟ੍ਰੇਲੀਆ ਦਾ, ਦੂਜੇ ਤੀਜੇ ਉਹ ਲੱਗੇ ਹੋਏ ਨੇ ਜੀ ਇਹ ਤਾਂ ਮਿਲਨ ਹੈ ਹੋਲੀ। ਸਾਨੂੰ ਤਾਂ ਪਹਿਲੀ ਵਾਰ ਪਤਾ ਲੱਗਾ ਕਿ ਇਹਦੇ 'ਚ ਕੋਈ ਬਿਨਾਂ ਕਿਸੇ ਇੱਕ ਦੂਜੇ ਤੋਂ ਨਫ਼ਰਤ ਦੇ ਸਭ ਇੱਕ ਦੂਜੇ ਨੂੰ ਗਲ ਨਾਲ ਲੱਗਦੇ ਨੇ। ਕਈਆਂ ਨੇ ਇਹਨੂੰ ਈਦ ਨਾਲ ਕੰਪੇਅਰ ਕਰਨਾ ਸ਼ੁਰੂ ਕਰਤਾ। ਦੇਖੋ ਜੀ ਇਹ ਤਾਂ ਜਿਵੇਂ ਈਦ ਦੇ ਉੱਤੇ ਸਾਰੇ ਇੱਕ ਦੂਜੇ ਨੂੰ ਗਲ ਮਿਲਦੇ ਨੇ, ਭਾਈ ਭਾਈ, ਇਹ ਤਾਂ ਹੋਲੀ ਹਿੰਦੂਆਂ ਦਾ ਈਦ ਮਿਲਣ ਤੋਂ ਵੀ ਬਹੁਤ ਪਹਿਲਾਂ ਦਾ। ਈਦ ਮਿਲਣ ਤਾਂ 1400 ਸਾਲ 'ਚ ਸ਼ੁਰੂ ਹੋਇਆ, ਅਸੀਂ ਤਾਂ ਹਜ਼ਾਰਾਂ, ਅਸੀਂ ਤਾਂ ਸਨਾਤਨ ਹੈ ਦੂਜੇ। ਪਰ ਕਿਸ ਲੈਵਲ ਦਾ ਡਰ ਔਰ ਖੌਫ ਹੁਣ ਲੰਘ ਗਏ। ਬਹੁਤਿਆਂ ਨੇ ਸੁੱਖ ਦਾ ਸਾਹ ਲਿਆ ਕਿ ਭਾਈ ਕੋਈ ਉਸ ਲੈਵਲ ਦੀ ਰਾਈਟਿੰਗ ਨਹੀਂ। ਹਾਲਾਂ ਮਸੀਤਾਂ ਅਪਮਾਨਿਤ ਹੋਈਆਂ, ਖੌਫ ਦੇ ਨਾਲ, ਡਰ ਦੇ ਨਾਲ ਲੋਕ ਘਰਾਂ 'ਚੋਂ ਨਹੀਂ ਨਿਕਲੇ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਉਮਰ ਅਬਦੁੱਲਾ ਦੀ ਹਕੂਮਤ ਆ ਜੰਮੂ ਕਸ਼ਮੀਰ 'ਚ, ਪਰ ਚੱਲ ਉੱਥੇ ਕੀ ਰਿਹਾ, ਐਨ ਜੁਮੇ ਦੀ ਨਮਾਜ਼ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਇੱਕ ਪੀਸਫੁਲ ਜਿਹੜੀਆਂ ਦੋ ਧਿਰਾਂ ਨੇ, ਜਿਨ੍ਹਾਂ 'ਚ ਜੰਮੂ ਕਸ਼ਮੀਰ ਅਵਾਮੀ ਐਕਸ਼ਨ ਕਮੇਟੀ ਤਾਂ ਇਤਿਹਾਦੁਲ ਮੁਸਲਮਾਨੀਨ, ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ। ਔਰ ਉਹਨਾਂ ਨੂੰ, ਕਿਉਂਕਿ ਜਿਹੜਾ ਮੀਰਵਾਇਜ਼ ਉਮਰ ਫਾਰੂਕ ਹੈਡ ਕਰਦਾ, ਜਿਨ੍ਹਾਂ ਦੇ ਪਿਓ ਦਾ ਕਤਲ ਕੀਤਾ ਗਿਆ ਸੀ, ਔਰ ਬੜਾ ਮੋਡਰੇਟ ਸੌਫਟ ਸਪੋਕਨ ਬੰਦਾ, ਮੈਂ ਵੀ ਮਿਲਿਆ ਉਹਨੂੰ। ਈਵਨ ਜੁਮੇ ਦੀ ਨਮਾਜ਼ ਜਦੋਂ ਸ੍ਰੀਨਗਰ ਦੀ ਜਿਹੜੀ ਆ ਮਸਜਿਦ 'ਚ ਪੜਾਉਣ ਜਾਣ ਲੱਗਾ ਤੇ ਉਹਨੂੰ ਹਾਊਸ ਅਰੈਸਟ ਕਰ ਲਿਆ ਗਿਆ। ਦੋਨੋਂ ਜਥੇਬੰਦੀਆਂ ਵੀ ਬੈਨ ਕੀਤੀਆਂ, ਉਹ ਵੀ। ਔਰ ਠੀਕ ਮਹਿਬੂਬਾ ਮੁਫਤੀ ਨੇ ਕਿਹਾ ਕਿ ਵੀ ਇਹ ਜਿਹੜਾ ਮਹਿਬੂਬਾ ਸੇਜ਼ bigots have converted holy celebrations into source of fear for minorities। ਵੀ ਇਹ ਜਿਹੜੇ ਨੇ, ਜਿਹੜੇ ਅੱਜ ਇਵੇਂ ਹਿੰਦੂਆਂ ਔਰ ਮੁਸਲਮਾਨਾਂ ਨੂੰ ਇੱਕ ਦੂਜੇ ਦੇ ਅਗੇਂਸਟ ਪਿਚ ਕੀਤਾ ਜਾ ਰਿਹਾ ਹੈ, ਉਹਨਾਂ ਦਾ ਕਹਿਣਾ ਵੀ ਇਹ ਬਹੁਤ ਖਤਰਨਾਕ ਗੱਲ ਹੈ। ਔਰ ਦੂਜੇ ਪਾਸੇ ਸਾਰਾ ਮੀਡੀਆ ਭਰਿਆ ਜੀ ਕਿ ਬਹੁਤ ਪੀਸਫੁਲ ਹੋਲੀ ਹੋ ਗਈ, ਟਾਈਟ ਸਿਕਿਉਰਿਟੀ। ਜੋਗੀ ਕਹਿ ਰਿਹਾ ਦੇਖੋ ਇੰਨੀ ਪੀਸਫੁਲ ਹੋਈ, ਅਸੀਂ ਤਾਂ ਹੀ ਕਹਿੰਦੇ ਹਾਂ ਕਿ ਸਨਾਤਨ ਸਾਰੇ ਗਲ ਨਾਲ ਲਾਉਂਦੇ ਨੇ ਇੱਕ ਦੂਜੇ ਨੂੰ। ਦੇਖੋ ਕੋਈ ਉਹ ਤੁਸੀਂ ਉਹਨਾਂ ਨੂੰ ਘਰੋਂ ਨਹੀਂ ਨਿਕਲਣ ਦਿੱਤਾ, ਉਹਨਾਂ ਨੂੰ ਨਮਾਜ਼ ਨਹੀਂ ਅਦਾ ਕਰਨ ਦਿੱਤੀ, ਬਹੁਤ ਸਾਰੀਆਂ ਥਾਵਾਂ ਤੇ ਪਾਬੰਦੀ ਲਾਈ, ਇੱਕ ਖੌਫ ਭਰਪਾ ਕੀਤਾ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਇਹ ਇਕੱਲਾ ਨਹੀਂ ਹੈ ਮੁਸਲਮਾਨਾਂ ਦੇ ਹਵਾਲੇ, ਸਿੱਖਾਂ ਦੇ ਹਵਾਲੇ ਨਾਲ। ਤੁਸੀਂ ਆ ਪਿਛਲੇ ਦਿਨਾਂ 'ਚ ਰਿਸ਼ੀਕੇਸ਼ 'ਚ ਇੱਕ ਸਿੱਖ ਦੁਕਾਨਦਾਰ ਦੀ ਉਹ ਕੁੱਟ ਕੀਤੀ ਭੀੜ ਨੇ। ਔਰ ਦੂਸਰਾ, ਔਰ ਐਨ ਹੋਲੀ ਵਾਲੇ ਦਿਨ ਹੀ ਜਿਹੜਾ ਆ ਦਰਬਾਰ ਸਾਹਿਬ ਦੇ ਸਰਾਂ ਦੇ ਵਿੱਚ ਕਿਵੇਂ ਇੱਕ ਹਰਿਆਣਵੀ ਹਿੰਦੂ ਨੌਜਵਾਨ ਜਿਹੜਾ ਉਹਨੇ ਰੋਡ ਨਾਲ ਅਟੈਕ ਕਰਕੇ ਦੋਆਂ ਨੂੰ ਸੀਰੀਅਸਲੀ ਜ਼ਖਮੀ ਕੀਤਾ, ਦੋ ਵੈਸੇ ਜ਼ਖਮੀ ਨੇ। ਸੋ ਇਹ ਸਾਰੀਆਂ ਘਟਨਾਵਾਂ, ਔਰ ਅਸੀਂ ਇਹ ਦੇਖਦੇ ਹਾਂ ਕਿ ਬਈ ਸਿੱਖਾਂ ਦੇ ਇੱਕ ਤਬਕੇ ਨੇ ਤਾਂ ਗਿਵੇ ਨਹੀਂ ਕਰਤਾ, ਉਹ ਤਾਂ ਇਹਨਾਂ ਦੇ ਨਾਲ ਹੀ ਜਿਹੜੇ ਨੇ ਉਹ ਭੂਤ ਬਣਨ ਨੂੰ ਤਿਆਰ ਨੇ, ਜਿਵੇਂ ਇੱਕ ਦੂਜੇ ਦੇ ਸਿਰ 'ਚ ਸਵਾਹ ਪਾਉਣ ਨੂੰ। ਪਰ ਇਹ ਹੌਲੀ ਹੌਲੀ ਇਹ ਮਾਹੌਲ ਕ੍ਰੀਏਟ ਕਰ ਰਹੇ ਨੇ। ਸੈਕੰਡ ਥਰਡ ਕਲਾਸ ਸਿਟੀਜ਼ਨ ਤਾਂ ਮਾਈਨੋਰਟੀਜ਼ ਨੂੰ ਬਣਾਇਆ ਹੀ ਹੋਇਆ ਸੀ ਕਿ ਉਹ ਹਿੰਦੂਆਂ ਦੇ ਖੌਫ ਥੱਲੇ ਜੀਣ, ਉਹਨਾਂ ਦੇ ਮੰਦਰ ਦੇ ਸਾਹਮਣੇ ਉਹ ਲੰਘਦੇ ਆ ਡਰਨ। ਜਦੋਂ ਹਿੰਦੂ ਉਹਨਾਂ ਦੇ ਮਸਜਿਦ ਜਾਂ ਗੁਰਦੁਆਰੇ ਦੇ ਸਾਹਮਣੇ ਆਏ ਤੇ ਉਹ ਬਾਹਰ ਨਿਕਲ ਕੇ ਉਹਦੇ ਗਲ 'ਚ ਹਾਰ ਪਾਉਣ, ਸਵਾਗਤ ਕਰਨ। ਇਹੀ ਗੁਲਾਮੀ ਹੁੰਦੀ ਹੈ। ਹੋਰ ਹੁਣ ਮੁਗਲਾਂ ਦੀ ਜਾਂ ਮੁਸਲਮਾਨਾਂ ਦੀ ਹਕੂਮਤ 800 ਸਾਲ ਰਹੀ ਹੈ, 800 ਕਰੋੜ ਹਿੰਦੂ ਕਿਵੇਂ ਬਚ ਗਿਆ? ਲੇਕਿਨ ਜਦੋਂ ਹਕੂਮਤਾਂ ਦੇ ਚੱਲਦੀਆਂ ਨੇ, ਜਿਸ ਦਾ ਵੀ ਹੁੰਦਾ, ਜੇ ਉਹਦਾ ਉਸੇ ਹੀ ਹਕੂਮਤ ਦੇ ਵਿੱਚ ਅਕਬਰ ਵਰਗੇ ਬਾਦਸ਼ਾਹ ਵੀ ਸੀ ਜਿਹੜੇ ਖੁਦ ਜਿਹੜੇ ਨੇ ਉਹ ਹਰ ਤਿਉਹਾਰ ਔਰ ਹਰ ਮੌਕਾ ਜਿਹੜਾ ਉਹ
ਛੁੱਟੀ ਵੀ ਔਰ ਕੈਦੀਆਂ ਨੂੰ ਵੀ ਛੱਡਿਆ ਜਾਣਾ, ਉਹ ਦੀਵਾਲੀ ਹੋਏ, ਹੋਲੀ ਹੋਏ ਜਾਂ ਦੂਸਰੀਆਂ ਰਾਮਨੌਮੀ ਹੋਏ। ਔਰ ਉਸ ਜ਼ਮਾਨੇ ਦੇ ਵਿੱਚ ਉਸ ਕਿਸਮ ਦੇ ਸਕਾਲਰ ਵੀ ਅਮੀਰ ਖੁਸਰੋ ਵਰਗੇ ਸੀ ਜਿਨ੍ਹਾਂ ਨੇ ਵੇਦਾਂ, ਸ਼ਾਸਤਰਾਂ, ਉਪਨਿਸ਼ਦਾਂ ਦਾ ਫਾਰਸੀ ਦੇ ਵਿੱਚੋਂ ਲੱਥਾ ਕੀਤਾ, ਜਿਹਨੇ ਉਰਦੂ ਵਰਗੀ ਜ਼ਬਾਨ ਔਰ ਇਹ ਤਬਲਾ, ਠੁਮਰੀ, ਇਹ ਸਾਰੀਆਂ ਚੀਜ਼ਾਂ ਦਿੱਤੀਆਂ, ਜਿਹੜਾ ਜਿਹਨੂੰ ਸਾਂਝੀ ਤਹਿਜ਼ੀਬ, ਹਿੰਦੁਸਤਾਨੀ ਤਹਿਜ਼ੀਬ ਜਾਂ ਇਹ ਬੜੇ ਗੰਗਾ ਜਮਨੀ ਤਹਿਜ਼ੀਬ ਕਹਿੰਦੇ ਨੇ। ਪਰ ਅੱਜ ਉਹਨਾਂ ਦੇ ਹੱਥ 'ਚ ਪਾਵਰ ਹੈ ਜਿਹੜੇ ਉਸ ਨੂੰ ਬਿਲਕੁਲ ਸਾਵਰਕਰ ਦੀ ਲਾਈਨ ਦੇ ਥੱਲੇ, ਜਿੱਥੇ ਜਿਹੜਾ ਹੈ ਉਹ ਹਿੰਦੂ ਤੋਂ ਬਿਨਾਂ ਕਿਸੇ ਹੋਰ ਦਾ ਕੋਈ ਮੁਕਾਮ ਨਹੀਂ ਹੈ, ਜਾਂ ਉਹ ਐਨਾਹੀਲੇਟ ਔਰ ਐਸਿਮੀਲੇਟ, ਜਾਂ ਇਹਨਾਂ ਦਾ ਖਾਤਮਾ ਤੇ ਜਾਂ ਇਹ ਹਿੰਦੂ ਉਸ ਖਾਰੇ ਸਮੁੰਦਰ ਦੇ ਵਿੱਚ ਆਪਣੇ ਆਪ ਨੂੰ ਡੋਬਣ ਲਈ ਮਾਈਨੋਰਟੀਜ਼ ਤਿਆਰ ਰਹਿਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿਸ ਦੀ ਸ਼ਿਕਰਲੀ ਮਿਸਾਲ ਬਲੋਚਿਸਤਾਨ ਵਿੱਚ ਕਰਵਾਈ ਗਈ ਟ੍ਰੇਨ ਹਾਈਜੈਕਿੰਗ ਹੈ, ਔਰ ਜਿਸ ਲਈ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਹੜੀ ਜ਼ਿੰਮੇਵਾਰ ਹੈ। ਔਰ ਪਾਕਿਸਤਾਨ ਨੇ ਇਸ ਦੁਖਦਾਈ ਘਟਨਾ ਲਈ ਭਾਰਤ ਸਰਕਾਰ ਅਤੇ ਅਫਗਾਨਿਸਤਾਨ ਵਿਚਲੀ ਤਾਲਿਬਾਨ ਸਰਕਾਰ ਨੂੰ ਦੋਸ਼ੀ ਦੱਸਿਆ ਹੈ, ਔਰ ਭਾਰਤ ਨੇ ਇਸ ਦੇ ਉੱਤੇ ਤਿੱਖਾ ਰਿਐਕਸ਼ਨ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਵੱਲੋਂ ਜਿਵੇਂ ਅਸੀਂ ਪਿਛਲੇ ਸੈਗਮੈਂਟਸ ਗੱਲ ਕਰਕੇ ਹਟੇ ਹਾਂ ਕਿ ਕਦੇ ਵੀ ਜਿਹੜਾ ਹਿੰਦੂਤਵੀ ਐਲੀਮੈਂਟ ਹੈ, ਭਾਵੇਂ ਉਹ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਹੈ ਜਾਂ ਅੱਜ ਨੰਗਾ ਚਿੱਟਾ ਹਿੰਦੂਤਵ ਹੈ, ਉਹਨਾਂ ਦੇ ਲਈ ਹਮੇਸ਼ਾ ਹੀ ਪਾਕਿਸਤਾਨ 47 ਤੋਂ ਬਾਅਦ ਜਿਹੜਾ ਹੋਂਦ ਦੇ ਵਿੱਚ ਆਉਂਦਾ ਹੈ, 47 ਦੇ ਵਿੱਚ, ਉਹਨੂੰ ਉਹਨਾਂ ਨੇ ਕਦੇ ਐਕਸੈਪਟ ਨਹੀਂ ਕੀਤਾ। ਅਖੰਡ ਭਾਰਤ ਲਫ਼ਜ਼ ਕੋਈ ਨਵਾਂ ਨਹੀਂ ਹੈ, ਪਰ ਜਿਸ ਅੰਦਾਜ਼ ਦੇ ਵਿੱਚ ਪਾਕਿਸਤਾਨ ਦੇ ਹੋਂਦ 'ਚ ਆ ਜਾਣ ਤੋਂ ਬਾਅਦ ਵੀ ਉਹਨੂੰ ਡਿਸਟਰੋਏ ਕਰਨ ਦੇ ਲਈ ਭਾਰਤ ਨੇ ਕਦੇ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕੀਤਾ 1948 'ਚ, ਜਦੋਂ ਕਿ ਫਿਰ ਵਰਲਡ ਬੈਂਕ ਨੇ ਇੰਟਰਵੀਨ ਕੀਤਾ ਔਰ ਇੰਡਸ ਵਾਟਰ ਟ੍ਰੀਟੀ 1960 'ਚ ਜਾ ਕੇ ਸਾਈਨ ਹੁੰਦੀ ਹੈ। ਫਿਰ ਅਸੀਂ ਦੇਖਦੇ ਹਾਂ ਵੀ ਵਿਦਨ ਪਾਕਿਸਤਾਨ ਜਿਹੜਾ ਜੰਮੂ ਕਸ਼ਮੀਰ ਦਾ ਮੁੱਦਾ ਹੈ, ਖੁਦ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਨਹਿਰੂ ਗਿਆ, ਲੇਕਿਨ ਕਦੇ ਵੀ ਉਸ ਨੂੰ ਜਿਹੜਾ ਉਹ ਲਾਗੂ ਨਹੀਂ ਕੀਤਾ ਗਿਆ, ਜੋ ਕਿ ਲੋਕਾਂ ਨੇ ਜਿਹੜਾ ਉਹ ਆਪਣਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਪਲੇਬਿਸਾਈਟ ਰਾਹੀਂ ਡਿਸਾਈਡ ਕਰਨਾ ਸੀ ਕਿ ਉਹ ਭਾਰਤ ਔਰ ਪਾਕਿਸਤਾਨ ਕਿਹਦਾ ਹਿੱਸਾ ਬਣ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ 2019 ਤੱਕ ਪਹੁੰਚਦੇ ਹਾਂ, 5 ਅਗਸਤ 2019 ਨੂੰ
ਜੰਮੂ ਕਸ਼ਮੀਰ ਨੂੰ ਜਿਹੜਾ ਆਰਟੀਕਲ 370-35A ਸੀ ਉਹ ਵੀ ਖਤਮ ਕਰ ਦਿੱਤਾ ਗਿਆ ਜੀ। ਵਿਦਨ ਪਾਕਿਸਤਾਨ ਕਿਵੇਂ ਸ਼ੇਖ ਮੁਜੀਬੁਰ ਰਹਿਮਾਨ ਔਰ ਮੁਕਤੀ ਵਾਇਨੀ ਔਰ ਉਹ ਸਾਰੇ ਨੂੰ ਇਸਤੇਮਾਲ ਕਰਕੇ ਪਾਕਿਸਤਾਨ ਦੋ ਹਿੱਸਿਆਂ 'ਚ ਤੋੜਿਆ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ। ਲੇਕਿਨ ਇਸ ਤੋਂ ਬਾਅਦ ਵੀ ਉਹ ਰੁਕੇ ਨਹੀਂ। ਵਿਦਨ ਪਾਕਿਸਤਾਨ ਉਹ ਬੰਬ ਧਮਾਕੇ ਹੋਣ, ਉਹ ਕਿਸੇ ਜ਼ਮਾਨੇ 'ਚ ਜੀਏ ਸਿੰਧ ਮੂਵਮੈਂਟ ਨੂੰ ਵੀ ਤੁਖਨੀ ਦੇਣ ਵਾਲੇ ਸੀ ਜਿਹਦੇ ਕੋਈ ਬਹੁਤੇ ਪੈਰ ਨਹੀਂ ਲੱਗੇ। ਪਰ ਬਲੋਚਿਸਤਾਨ, ਕਿਉਂਕਿ ਬਲੋਚਿਸਤਾਨ ਦੀ ਇੱਕ ਆਪਣੀ ਅਹਿਮੀਅਤ ਹੈ। ਹਾਲਾਂਕਿ ਜੇ ਪਾਕਿਸਤਾਨ ਦਾ ਰਕਬਾ ਦੇਖੋ ਤਾਂ ਬਲੋਚਿਸਤਾਨ ਆਲਮੋਸਟ ਅੱਧਾ ਰਕਬਾ ਹੈ ਉਹਦਾ, 50% ਜਾਂ 45 ਤੋਂ 50% ਜਿਹੜੀ ਟੈਰੀਟਰੀ ਹੈ ਪਾਕਿਸਤਾਨ ਦੀ ਉਹ ਬਲੋਚਿਸਤਾਨ ਹੈ। ਵੱਡਾ ਹਿੱਸਾ ਡੈਜ਼ਰਟ ਹੈ ਉਹਨਾਂ ਦਾ ਔਰ ਵੈਰੀ ਰਿਸੋਰਸ ਰਿਚ। ਉਹਨਾਂ ਦੇ ਸੂਈ ਗੈਸ ਉੱਥੋਂ ਨਿਕਲੀ ਹੈ ਔਰ ਇਹ ਵੀ ਜਿਹੜੇ ਅੱਜ ਰੇਅਰ ਅਰਥ ਮਿਨਰਲ ਔਰ ਦੂਜੇ ਕਹੇ ਜਾ ਰਹੇ ਨੇ ਉਹ ਵੀ। ਔਰ ਸਭ ਤੋਂ ਵੱਡੀ ਗੱਲ ਕਿ ਗਵਾਦਰ ਦੀ ਪੋਰਟ ਜਿਹੜੀ ਕਿਸੇ ਵੇਲੇ ਓਮਾਨ ਦੇ ਕੋਲ ਸੀ, ਪਾਕਿਸਤਾਨ ਨੇ ਕੁਝ ਮਿਲੀਅਨਸ ਦੇ ਵਿੱਚ ਬਾਏ ਕੀਤੀ ਔਰ ਉਸ ਦਾ ਜਿਹੜੀ ਗਵਾਦਰ ਹੈ ਉਹ ਚਾਈਨਾ ਦੇ ਨਾਲ ਪਾਕਿਸਤਾਨ ਨੇ ਟਰੀਟੀ ਕਰਕੇ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਜਿਹੜਾ ਚਾਈਨਾ ਦਾ ਵੱਡਾ ਪ੍ਰੋਜੈਕਟ ਹੈ $380 ਬਿਲੀਅਨ ਦਾ ਔਰ ਇਹ ਜਿਹੜਾ ਉਸ ਦੇ ਲਈ ਸਭ ਤੋਂ ਇੰਪੋਰਟੈਂਟ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਗਵਾਦਰ ਉਹਦੀ ਹੱਬ ਹੈ। ਉਹ ਜਿਹੜੀ ਡੀਪ ਸੀ ਪੋਰਟ ਹੈ ਹਰ ਲਿਹਾਜ਼ ਦੇ ਨਾਲ। ਔਰ ਉਹ ਜੇ ਚਾਈਨਾ ਨੂੰ ਇਹ ਤਾਕਤਾਂ ਜਿਹੜੀਆਂ ਨੇ ਉਹ ਅੰਡੇਮਾਨ ਨਿਕੋਬਾਰ ਜਾਂ ਉਹਦੇ ਨੇੜੇ ਘੇਰ ਲੈਣ ਤੇ ਉਹਦੀ ਸਪਲਾਈ ਟੁੱਟ ਜਾਂਦੀ ਹੈ। ਔਰ ਇਹ ਗਵਾਦਰ ਜਿਹੜਾ ਉਹ ਸੇਫ ਪਾਰਟ ਵੀ, ਔਰ ਚਾਈਨਾ ਨੇ ਆਲਰੇਡੀ 80 ਬਿਲੀਅਨ ਜਾਂ ਕਿੰਨਾ ਇਸ ਦੇ ਉੱਤੇ ਇਨਵੈਸਟ ਵੀ ਕੀਤਾ। ਹੁਣ ਇਸ ਲਈ ਇੰਡੀਆ ਦਾ ਬੇਸ਼ੱਕ ਇੱਕ ਬਲੋਚਿਸਤਾਨ, ਅਸੀਂ ਕਿਸੇ ਵੇਲੇ ਇਹਦੇ ਤੇ ਇੱਕ ਇੰਡੀਪੈਂਡੈਂਟ ਸੈਗਮੈਂਟ ਕਰਾਂਗੇ ਕਿ ਵੀ ਬਲੋਚਿਸਤਾਨ ਨਾਂ ਦਾ ਸੂਬਾ ਕੋਈ ਅੰਗਰੇਜ਼ੀ ਪੀਰੀਅਡ ਦੇ ਵਿੱਚ ਇਸ ਲੈਵਲ ਤੇ ਨਹੀਂ ਸੀ। ਅੱਧਾ ਬਲੋਚਿਸਤਾਨ ਅੰਗਰੇਜ਼ਾਂ ਦੇ ਕੋਲ ਸੀ ਜਿਹੜਾ ਉਹਨਾਂ ਨੇ ਜਿੰਨਾ ਕੁ ਅਫਗਾਨਿਸਤਾਨ ਜਾਂ ਈਰਾਨ ਜਾਂ ਉਸ ਬਾਰਡਰ ਨੂੰ ਸੇਫ ਕਰਨ ਦੇ ਲਈ ਜਿਹੜਾ ਬਾਹਰਲਾ ਕੋਈ ਅਟੈਕ ਹੈ ਸੀ। ਬਾਕੀ ਇਹ 3-4 ਰਿਆਸਤਾਂ ਜਿਨ੍ਹਾਂ 'ਚ ਕਲਾਤ ਦੀ ਰਿਆਸਤ ਔਰ ਦੂਸਰੀਆਂ 2-3 ਛੋਟੀਆਂ ਜਿਹੜੀਆਂ ਨੇ ਉਹ ਇੰਡੀਪੈਂਡੈਂਟ ਸੀ। ਆਬਾਦੀ ਸਾਰੇ ਬਲੋਚਿਸਤਾਨ ਦੀ ਉਨੀ ਹੈ ਜਿੰਨੀ ਲਾਹੌਰ ਦੀ ਸ਼ਾਇਦ ਅੱਧੀ ਆਬਾਦੀ ਜਿਹੜੀ ਹੈ ਉਹਦੇ ਜਿੰਨੀ ਸਾਰੀ ਬਲੋਚਿਸਤਾਨ ਦੀ। ਹੁਣ ਬਲੋਚਿਸਤਾਨ 'ਚ ਬਹੁਤ ਸਾਰਿਆਂ ਦੀ ਦਿਲਚਸਪੀ ਹੈ। ਚੀਨ ਨੂੰ ਡੱਕਣਾ ਵੀ ਇੱਕ ਪਾਰਟ ਹੈ। ਇੰਡੀਆ ਨੂੰ ਹਮੇਸ਼ਾ ਇਹ ਲੱਗਦਾ ਔਰ ਇੰਡੀਆ ਦੇ ਬਿਹਾਈਂਡ ਕੌਣ ਹੈ ਮੈਂ ਨਹੀਂ ਕਹਿਣਾ ਚਾਹੁੰਦਾ, ਹਰ ਇੱਕ ਨੂੰ ਪਤਾ ਹੈ ਵੀ ਕਿੱਥੇ ਕੀ ਅੱਜ ਕੱਲ੍ਹ ਚੱਲ ਰਿਹਾ। ਸੋ ਇਹਨਾਂ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਜਿਹੜੀ ਤਨਜ਼ੀਮ ਨੇ ਇੱਕ ਬੜਾ ਘਟੀਆ ਜਿਸ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਥੱਲੇ ਜਿਹੜਾ ਹੈ ਉਸ ਤੇ, ਕਿਉਂਕਿ ਅਮਰੀਕਾ ਨੇ ਜਦੋਂ ਟਰੰਪ ਦੀ ਪਹਿਲੀ ਟਰਮ ਸੀ ਇਹੀ ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੈ ਇਸ ਨੂੰ ਬਲੈਕ ਲਿਸਟ ਕੀਤਾ ਸੀ ਐਜ਼ ਏ ਦਹਿਸ਼ਤਗਰਦ ਜਥੇਬੰਦੀ ਅਮਰੀਕਾ ਨੇ ਐਲਾਨਿਆ ਹੋਇਆ। UN ਦੇ ਵਿੱਚ ਵੀ ਸ਼ਾਇਦ ਇਹ ਹੈ, ਲੇਕਿਨ ਇਹ ਇੰਡੀਆ ਨੇ ਖੜੀ ਕੀਤੀ ਹੋਈ ਹੈ ਕਿਉਂਕਿ ਇੰਡੀਆ ਪਾਕਿਸਤਾਨ ਨੂੰ ਟੋਲਰੇਟ, ਜਿਵੇਂ ਅਸੀਂ ਕਿਹਾ ਵੀ ਇਹਨਾਂ ਨੇ ਤਾਂ ਕਦੇ ਐਕਸੈਪਟ ਹੀ ਨਹੀਂ ਕੀਤਾ, ਕੁਛ ਨਾ ਕੁਛ ਉੱਥੇ ਗੜਬੜ ਕਰਾਉਣ ਦੀ ਲਾਈਨ। ਔਰ ਉਸ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਬਲੂਚਿਸਤਾਨ ਵਿਚਲਾ ਇਹਨਾਂ ਦਾ ਮਾੜਾ ਇਰਾਦਾ ਉਦੋਂ ਸਾਹਮਣੇ ਆਇਆ ਸੀ ਜਦੋਂ ਕੁਲਭੂਸ਼ਣ ਯਾਦਵ ਜਿਹੜਾ ਇਹਨਾਂ ਦਾ ਸੀਨੀਅਰ ਆਫੀਸਰ ਸੀ ਨੇਵਲ ਦਾ, ਉਹ ਫੜਿਆ ਗਿਆ ਸੀ ਪਾਕਿਸਤਾਨ, ਹੁਣ ਵੀ ਪਾਕਿਸਤਾਨ ਦੀ ਕਸਟਡੀ 'ਚ। ਅਸੀਂ ਹਮੇਸ਼ਾ ਕਹਿੰਦੇ ਰਹੇ ਕਿ ਵੀ ਪਾਕਿਸਤਾਨ ਬੈਕਫੁੱਟ ਤੇ ਖਲੋ ਕੇ ਕਿਉਂ ਗੱਲ ਕਰਦਾ ਹੈ ਜਦੋਂ ਉਹਨਾਂ ਦੇ ਕੋਲ ਕੁਲਭੂਸ਼ਣ ਯਾਦਵ ਹੈ। ਐਗਰੈਸਿਵਲੀ ਇੰਡੀਆ ਨੂੰ ਐਕਸਪੋਜ਼ ਕੀਤਾ ਜਾਏ ਕਿਉਂਕਿ ਕੁਲਭੂਸ਼ਣ ਯਾਦਵ ਦੀ ਅਰੈਸਟ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਕਿੰਨੇ ਸੇਫ ਹਾਊਸ ਬਲੂਚਿਸਤਾਨ 'ਚ ਰਾਹ ਦੇ ਫੜੇ ਗਏ, ਈਰਾਨ 'ਚੋਂ ਐਂਟਰ ਕਰਦਾ ਸੀ ਕੁਲਭੂਸ਼ਣ ਯਾਦਵ, ਔਰ ਕਿੰਨਾ ਵੱਡਾ ਨੈਟਵਰਕ, ਕਿਉਂਕਿ ਇਹ ਇੱਕ ਵੱਡੀ ਇਹਨਾਂ ਦਾ ਸਿਨਿਸਟਰ ਡਿਜ਼ਾਈਨ ਹੈ। ਇਕੱਲਾ ਦਹਿਸ਼ਤਗਰਦੀ ਕਰਨ ਤੱਕ ਹੀ ਨਹੀਂ, ਬਲੂਚਿਸਤਾਨ ਨੂੰ ਸੈਪਰੇਟ ਕਰਨਾ ਤਾਂ ਕਿ ਪਾਕਿਸਤਾਨ ਨੂੰ ਫਰਦਰ ਜਿਹੜਾ ਬਿਲਕੁਲ ਡੀਫੈਂਗ ਕਰ ਦਿੱਤਾ ਜਾਏ ਔਰ ਜਿਹੜੇ ਉਹ ਗਵਾਦਰ ਪੋਰਟ ਨੂੰ ਡਿਸਟਰੋਏ ਕਰਨਾ, ਚਾਈਨਾ ਦੇ ਉਸ ਪ੍ਰੋਜੈਕਟ ਨੂੰ ਡਿਸਟਰੋਏ ਕਰਨਾ ਔਰ ਜਿਹੜੇ ਬਲੂਚਿਸਤਾਨ ਦੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੇ ਉੱਤੇ ਕੰਟਰੋਲ ਕਰਨਾ। ਔਰ ਜਿਹੜੀ ਇਹ ਇਹਨਾਂ ਦੀ BLA ਜੋ ਮੈਂ ਲਫ਼ਜ਼ ਕਹਾਂਗਾ ਐਬਰੀਵੇਸ਼ਨ ਹੁਣ ਦੀ ਗੱਲਬਾਤ, ਉਹ ਭਾਰਤ ਫੰਡਡ ਹੈ। ਔਰ ਹੁਣ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਵੀ ਜਿਹੜੀ ਹਕੂਮਤ ਤਾਲਿਬਾਨ ਦੀ ਬਣੀ, ਬੇਸ਼ੱਕ ਪਹਿਲਾਂ ਤਾਂ ਗੱਲਬਾਤ ਜਦੋਂ ਅਮਰੀਕਾ ਨਾਲ ਨੈਗੋਸ਼ੀਏਸ਼ਨ ਸ਼ੁਰੂ ਹੋਈ ਇੰਡੀਆ ਬਿਲਕੁਲ ਬਾਹਰ ਸੀ, ਆਪਣੇ ਤਾਂ ਉੱਥੋਂ ਕੌਂਸੂਲੇਟ ਵਗੈਰਾ ਬੰਦ ਕਰਕੇ ਐਮਬੈਸੀ ਦੌੜੇ ਸੀ, ਲੇਕਿਨ ਹੁਣ ਇਹਨਾਂ ਦੀ ਜਿਹੜੀ ਹੈ ਉਹ ਸਾਜ਼ਬਾਜ਼ ਹੈ। ਔਰ ਇਹ ਜਿਹੜਾ ਏਰੀਆ ਬਲੂਚਿਸਤਾਨ ਦਾ ਜਿੱਥੇ ਇਹ ਜਿਹੜੀ ਟ੍ਰੇਨ
ਜਿਹੜੀ ਹੈ ਕੋਇਟੇ ਤੋਂ ਜਿਹੜੀ ਹੈ ਉਹ ਪਸ਼ਾਵਰ ਜਾ ਰਹੀ ਸੀ, ਉਸ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਪਾਕਿਸਤਾਨ ਦੇ ਸਿਕਿਉਰਿਟੀ ਦੇ ਵਿੱਚ ਆਰਮੀ ਜਾਂ ਉਹਨਾਂ ਦੀਆਂ ਹੋਰ ਬ੍ਰਾਂਚਿਸ ਆਰਮੀ ਦੀਆਂ, ਉਹਦੇ 'ਚ ਉਹਨਾਂ ਦੇ ਪਰਿਵਾਰ ਵੀ ਸਨ। ਸੋ ਉਹਨੂੰ ਕਿਵੇਂ ਹਾਈਜੈਕ ਕੀਤਾ ਗਿਆ ਸੀ, ਕਿਹਦੇ ਤੇ ਬਰੀਫ ਗੱਲਬਾਤ ਅੱਗੇ ਕੀਤੀ ਸੀ, ਔਰ ਫਿਰ ਕਿਵੇਂ ਪਾਕਿਸਤਾਨ ਆਰਮੀ ਨੇ ਜਵਾਬੀ ਕਾਰਵਾਈ, ਹਾਲਾਂ ਅਜੇ ਤੱਕ ਕੀ ਚੱਲ ਰਿਹਾ ਹੈ ਕਿਉਂਕਿ ਬਹੁਤ ਸਾਰਾ ਇਸ ਦੇ ਵਿੱਚ ਅਜੇ ਜਿਹਨੂੰ ਤੁਸੀਂ ਕਹੋ ਵੀ ਧੂੰਆਂ ਹੈ, ਕਿਉਂਕਿ ਅੱਜ ਕਲੇਮ ਕੀਤਾ ਹੈ ਉਹਨਾਂ ਨੇ ਬਲੋਚ ਰਿਬੈਲਸ ਨੇ ਕਿ ਜੀ ਅਸੀਂ ਜਿਹੜੇ 214 ਹੌਸਟੇਜ ਸੀ ਉਹਨਾਂ ਨੂੰ ਅਸੀਂ ਮਾਰ ਦਿੱਤਾ, ਜਿਨ੍ਹਾਂ 'ਚ ਬਹੁਤੇ ਸਿਕਿਉਰਿਟੀ ਵਾਲੇ ਸੀ ਜਾਂ ਦੂਜੇ ਸੀ, ਜਦੋਂ ਕਿ ਪਾਕਿਸਤਾਨ ਦੀ ਜਿਹੜੀ ਉਹਨਾਂ ਦੀ ਇਸ ਮੁੱਦੇ ਦੇ ਉੱਤੇ ਬਰੀਫਿੰਗ ਆਈ ਹੈ, ਜਿਹੜੀ ਉਹਨਾਂ ਦੇ ਆਫੀਸ਼ੀਅਲ ਹੈਂਡਲ ਤੋਂ ਹੁੰਦੀ ਹੈ, ਉਹਦੇ 'ਚ ਉਹਨਾਂ ਦਾ ਕਹਿਣਾ ਸੀ ਕਿ ਵੀ ਅਸੀਂ ਸਾਰੇ ਮੁਸਾਫਰਾਂ ਨੂੰ ਸੇਫ ਛਡਾ ਲਿਆ। ਕਿਤੇ 30 ਦੀ ਫਿਗਰ ਆਂਦੀ ਹੈ ਕਿ ਜਿਹੜੇ ਬਲੋਚ ਦਹਿਸ਼ਤਗਰਦ ਸੀ ਉਹ ਮਾਰੇ ਗਏ, ਪਰ ਇਹ ਜਿਹੜਾ ਬੜਾ ਚੌਂਕਾਉਣ ਵਾਲਾ ਜੇ 214 ਹੌਸਟੇਜਸ ਦੀ ਗੱਲ ਹੁੰਦੀ ਹੈ। ਪਰ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਪਾਕਿਸਤਾਨ ਨੇ ਜਿਹੜਾ ਵਿੱਚ ਵਿਚਾਲੇ ਕੁਝ ਨੀਤੀਆਂ ਇੰਡੀਆ ਪ੍ਰਤੀ ਨਰਮੀ ਵਾਲੀਆਂ ਵੀ ਸੀ, ਵੀ ਸ਼ਾਇਦ ਗੱਲਬਾਤ ਰਾਹੀਂ ਮੁਸ਼ਰਫ ਨੇ ਵੀ ਕਮਿਊਨੀਕੇਸ਼ਨ ਖੋਲੀ ਸੀ ਮਨਮੋਹਨ ਸਿੰਘ ਦੇ ਵੇਲੇ, ਵਾਜਪਾਈ ਦੇ ਵੇਲੇ, ਅਟਲ ਬਿਹਾਰੀ ਵਾਜਪਾਈ ਦੇ, ਕਿ ਜੀ ਇਹ ਜੰਮੂ ਕਸ਼ਮੀਰ ਦੀ ਸਮੱਸਿਆ ਹੱਲ ਹੋ ਜਾਏ ਬਾਕੀ। ਲੇਕਿਨ ਹੁਣ ਜਿਹੜਾ ISPR ਪਾਕਿਸਤਾਨ ਦੇ ਉਹਨਾਂ ਨੇ ਕਿਹਾ ਕਿ ਵੀ ਇਨਫ ਇਜ਼ ਇਨਫ, ਹੁਣ ਦਾ ਰੂਲਸ ਆਫ ਦਾ ਗੇਮ ਵਿਲ ਚੇਂਜ। ਮਤਲਬ ਇਹ ਹੈ ਕਿ ਵੀ ਹੁਣ ਅਸੀਂ ਵੀ ਜਵਾਬੀ, ਕਿਉਂਕਿ ਪਾਕਿਸਤਾਨ ਨੇ ਈਵਨ ਜੇ ਇੰਡੀਅਨ ਏਜੰਸੀਆਂ ਨੇ ਵਿਦਨ ਪਾਕਿਸਤਾਨ ਜਾ ਕੇ ਕਸ਼ਮੀਰੀ ਐਕਟਿਵਿਸਟ ਨੂੰ ਮਾਰਿਆ, ਖਾਲਿਸਤਾਨੀ ਐਕਟਿਵਿਸਟ ਨੂੰ ਮਾਰਿਆ, ਤੇ ਕੋਈ ਉਹਦੇ ਤੇ ਨਾ ਇੰਟਰਨੈਸ਼ਨਲੀ ਰੌਲਾ ਪਾਇਆ, ਨਾ ਕੋਈ ਉਹਨਾਂ ਨੂੰ ਜਿਹੜਾ ਕਸ਼ਮੀਰ ਦੇ ਵਿੱਚ ਵੀ ਹੱਥ ਜਿਹੜਾ ਉਹ ਪਿੱਛੇ ਖਿੱਚਿਆ ਹੋਇਆ ਸੀ ਪਾਕਿਸਤਾਨ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਪਾਕਿਸਤਾਨ ਨੂੰ ਸ਼ਾਇਦ ਇਹ ਗੱਲ ਉਹਨਾਂ ਦੇ ਡਿਸੀਜਨ ਮੇਕਰਸ ਨੂੰ ਸਮਝ ਆ ਗਈ ਹੈ ਕਿ ਵੀ ਇਹ ਬੈਸਟ ਫਾਰਮ ਜਿਹੜਾ ਡਿਫੈਂਸ ਦਾ ਹੈਗਾ ਉਹ ਡਿਫੈਂਸਿਵ ਹੋ ਕੇ ਨਹੀਂ ਹੈ, ਉਹ ਆਫੈਂਸਿਵ ਹੋ ਕੇ ਹੈ। ਤੇ ਜੇ ਉਹਨਾਂ ਨੇ ਹੁਣ ਜਿਹੜਾ ਉਹ ਰੂਲਸ ਆਫ ਦਾ ਗੇਮ ਚੇਂਜ ਹੋਣਗੇ ਇਸ ਲਾਈਨ ਦੇ ਉੱਤੇ, ਪਰ ਜਿਹੜੀ ਗੱਲ ਉਹਨਾਂ ਨੇ ਸਪਸ਼ਟਤਾ ਦੇ ਨਾਲ ਕਹੀ ਹੈ, ਉਹਨਾਂ ਨੇ ਕਿਹਾ ਵੀ ਇਹ ਜੋ ਹੋਇਆ ਇਹ ਟ੍ਰੇਨ ਹਾਈਜੈਕਿੰਗ ਔਰ ਇਹ ਹੌਸਟੇਜ ਔਰ ਇਹ ਜਿਹੜੀ BLA ਦਾ ਸਾਰਾ ਪਾਰਟ ਹੈ, ਇਸ ਦੇ ਪਿੱਛੇ ਭਾਰਤ ਔਰ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਨੂੰ ਜਿਹੜਾ ਉਹਨਾਂ ਦਾ ਬਿਲਕੁਲ ਕਲੀਅਰਲੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਅਨ ਅਫਗਾਨ ਵੈਪਨ ਉਹਦੇ 'ਚ ਇਸਤੇਮਾਲ ਹੋਏ ਨੇ ਔਰ ਇਹ ਇਹਨਾਂ ਦੀ ਕਾਰਸਤਾਨੀ। ਹਾਲਾਂਕਿ ਇੰਡੀਆ ਨੇ ਫੌਰਨ ਇਹਨੂੰ ਕਿਹਾ ਜੀ ਇਹ ਬੇਸਲੈਸ ਹੈ, ਇਹ ਫਲਾਣਾ ਹੈ, ਇਹ ਆਪਣਾ ਤੁਸੀਂ ਪੀੜੀ ਥੱਲੇ ਸੋਟਾ ਫੇਰੋ, ਔਰ ਇਹ ਜਿਹੜਾ ਪਰ ਪਾਕਿਸਤਾਨ ਆਰਮੀ ਨੇ ਕਿਹਾ ਵੀ ਇਹ ਜਿਹੜੀ ਜ਼ਫਰ ਐਕਸਪ੍ਰੈਸ ਹਾਈਜੈਕਿੰਗ ਹੈ, ਇਸ ਤੋਂ ਅਸੀਂ ਇਹ ਹੁਣ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੀ ਅਸੀਂ ਵਿਲ ਟੇਕ ਔਨ ਟੈਰਰਿਸਟ enablers both inside and outside country। ਵੀ ਉਹ ਤਾਂ ਫੀਲੇ ਨੇ ਜਿਹੜੇ ਇਸਤੇਮਾਲ ਹੋ ਰਹੇ ਨੇ ਬਲੋਚ ਨੌਜਵਾਨ ਜਾਂ ਕਿੱਥੋਂ ਟ੍ਰੇਨਿੰਗ ਜਾਂ, ਪਰ ਇਹ ਆਪਰੇਸ਼ਨ ਸਾਰਾ ਇੰਡੀਅਨ ਏਜੰਸੀਆਂ ਦਾ। ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਵੀ ਔਰ ਉਹਨਾਂ ਨੂੰ ਵੀ। ਸੋ ਅਸੀਂ ਇਸ ਚੋਂ ਇਹ ਵੀ ਦੇਖਦੇ ਹਾਂ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਜਿਹੜਾ ਟਕਰਾਅ ਹੈ ਔਰ ਪਾਕਿਸਤਾਨ ਦੇ ਲਈ ਬਲੋਚ, ਜੇ ਅਸੀਂ ਕਸ਼ਮੀਰ ਬਾਰੇ ਗੱਲ ਕਰਦੇ ਹਾਂ, ਉਸ ਨੂੰ ਕਾਇਦੇ ਆਜ਼ਮ ਨੇ ਸ਼ਾਹ ਰਗ ਕਿਹਾ ਸੀ, ਤੇ ਸ਼ਾਹ ਰਗ ਇਕੱਲੀ ਉਹ ਇਲਾਕਾ ਜਾਂ ਕਸ਼ਮੀਰੀਆਂ ਦੇ ਹਿਊਮਨ ਰਾਈਟਸ ਕਰਕੇ ਨਹੀਂ ਸੀ, ਵਾਟਰ, ਕਿਉਂਕਿ ਜਿਹੜੇ ਦਰਿਆਏ ਚਨਾਬ ਔਰ ਜੇਹਲਮ ਔਰ ਪਾਕਿਸਤਾਨ ਦਾ ਮੇਨ ਸੋਰਸ ਔਰ ਇਹ ਐਜ਼ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰਦੇ ਨੇ। ਆਲਰੇਡੀ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨ ਦੀ ਗੱਲ ਕਰ ਰਹੇ ਨੇ। ਤੇ ਬਲੋਚਿਸਤਾਨ ਜਿਹੜਾ ਉਹਨਾਂ ਦੀ ਸੇਫਗਾਰਡ ਹੈ ਚਾਈਨਾ ਦੇ ਨਾਲ, ਜਿਹੜਾ ਉਹ ਸਾਂਝ ਦੀ ਗੱਲ ਹੈ, ਇਕੱਲੀ ਗਵਾਦਰ ਪੋਰਟ ਤੱਕ ਨਹੀਂ, ਉਹਨਾਂ ਦੇ ਨੈਚੁਰਲ ਰਿਸੋਰਸ ਦੀ ਗੱਲ ਹੈ। ਸੋ ਪਾਕਿਸਤਾਨ ਦੀ ਜਿਹੜੀ ਬੇਸਿਕ ਲਾਈਨ ਹੈ, ਮੈਂ ਸਮਝਦਾ ਵੀ ਕਾਸ਼ ਇਹ ਜਿਹੜਾ ਅੱਜ ਉਹਨਾਂ ਦੀ ਪੋਲੀਟੀਕਲੀ ਵੀ ਡਿਵਾਈਸਿਵ ਸੁਸਾਇਟੀ ਹੈ, ਖਿੱਚਤੂ ਹੈ, ਇਹ ਸਿਰ ਜੋੜ ਕੇ ਬਹਿਣ, ਕਿਉਂਕਿ ਇਹ ਤੁਸੀਂ ਸਿੱਖਾਂ ਨੂੰ ਪੁੱਛੋ, ਭਾਰਤ ਦੇ ਨਕਸ਼ੇ 'ਚ ਕੈਦ 20 ਕਰੋੜ ਮੁਸਲਮਾਨਾਂ ਨੂੰ ਪੁੱਛੋ ਆਜ਼ਾਦੀ ਕਿਹਨੂੰ ਕਹਿੰਦੇ ਨੇ, ਔਰ ਪਾਕਿਸਤਾਨ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਤੋਹਫਾ, ਇਹ ਗਿਫਟ ਇੱਕ ਉਸ ਬੰਦੇ ਦੀ ਥਿੰਕਿੰਗ ਇੰਟੈਗ੍ਰਿਟੀ ਜਿਹੜਾ ਸੱਚਮੁੱਚ ਕਾਇਦੇ ਆਜ਼ਮ ਟਾਈਟਲ ਡਿਜ਼ਰਵ ਕਰਦਾ, ਉਹਦੀ ਬਦੌਲਤ ਖੂਬਸੂਰਤ ਮੁਲਕ ਤੁਹਾਡੇ ਕੋਲ ਹੈ। ਤੇ ਜੇ ਤੁਸੀਂ ਸਿਰ ਜੋੜ ਕੇ ਨਾ ਬੈਠੇ ਤੇ ਫਿਰ ਇਹ ਜੋ ਕੁਝ ਅਸੀਂ ਬਾਕੀ ਪਾਸੇ 'ਚ ਦੇਖ ਰਹੇ ਹਾਂ, ਜਿਵੇਂ ਸੀਰੀਆ ਨੂੰ ਰੋਲ ਕੇ ਰੱਖ ਦਿੱਤਾ ਹੈ, ਜਿਵੇਂ ਇਰਾਕ ਨੂੰ ਰੋਲ ਕੇ ਰੱਖ ਦਿੱਤਾ ਹੈ, ਔਰ ਇਹੀ ਇਹਨਾਂ ਦੇ ਜਿਹੜੇ ਵੱਧ ਇਰਾਦੇ ਨੇ,
ਇਹ ਪਾਕਿਸਤਾਨ ਦੇ ਹਵਾਲੇ ਨਾਲ ਵੀ ਨੇ। ਔਰ ਇਹੀ ਨਹੀਂ ਕਿ ਕੱਲਾ ਉਹਨਾਂ ਨੇ ਆਪਣੇ ਮੁਲਕ ਨੂੰ ਮਹਿਫੂਜ਼ ਕਰਨਾ ਹੈ, ਪਾਕਿਸਤਾਨ ਦੇ ਕੋਲ ਇੱਕ ਰੋਲ ਹੈ ਇੰਟਰਨੈਸ਼ਨਲੀ ਵੀ ਪਲੇ ਕਰਨ ਲਈ, ਜਿਹੜਾ ਅਸੀਂ ਬਤੌਰੇ ਸਿੱਖ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਸਾਡੇ ਵੀ ਇੰਟਰਸਟ ਜੁੜੇ ਹੋਏ ਨੇ। ਸਾਡੇ ਲਈ ਮੁਕੱਦਸ ਧਰਤੀ ਹੈ, ਸਾਡਾ ਮੱਕਾ ਮਦੀਨਾ ਪਾਕਿਸਤਾਨ 'ਚ ਹੈ, ਔਰ ਅਸੀਂ ਪਾਕਿਸਤਾਨ ਤੋਂ ਤਵੱਕੋ ਵੀ ਕਰਦੇ ਹਾਂ ਕਿ ਭਾਈ ਕਸ਼ਮੀਰੀਆਂ ਦਾ ਕੇਸ ਹੈ, ਸਿੱਖਾਂ ਦਾ ਕੇਸ ਹੈ, ਤੁਸੀਂ ਡਿਪਲੋਮੈਟਿਕ ਲੈਵਲ ਦੇ ਉੱਤੇ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਚੁੱਕੋ ਇਹਨਾਂ ਨੂੰ ਕਿ ਵੀ ਉਹ ਕਰ ਕੀ ਰਹੇ ਨੇ। ਤੁਸੀਂ ਜਿੰਨੇ ਡਿਫੈਂਸਿਵ ਹੋਏ ਹੋ ਉਹਨਾਂ ਨੇ, ਔਰ ਇੱਕਦਮ ਉਹਨਾਂ ਦਾ ਬਕਵਾਸ ਸ਼ੁਰੂ ਹੋ ਜਾਂਦਾ। ਹੁਣ ਵੀ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਪਾਕਿਸਤਾਨੀ ਇਸ ਚਾਰਜ ਨੂੰ ਕਿਹਾ ਕਿ ਜੀ ਪਾਕਿਸਤਾਨ ਐਪੀ ਸੈਂਟਰ ਆਫ ਟੈਰਰਿਜ਼ਮ, ਇਹ ਦਹਿਸ਼ਤਗਰਦੀ ਦਾ ਧੁਰਾ, ਇਹ ਪਹਿਲਾਂ ਆਪਣਾ ਦੇਖਣ ਕੀ ਹੈ। ਸੋ ਇਹ ਹੱਦ ਲਿਆਉਣ ਤੱਕ ਵੀ ਪਾਕਿਸਤਾਨ ਦੀ ਕਮਜ਼ੋਰ ਵਿਦੇਸ਼ ਨੀਤੀ ਇਸ ਦੇ ਲਈ ਜ਼ਿੰਮੇਵਾਰ ਹੈ। ਔਰ ਇਸ ਨੂੰ ਜੇ ਅਗਰੈਸਿਵਲੀ, ਜੇ ਸੱਚਮੁੱਚ ਮੌਜੂਦਾ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਇਹ ਸਮਝਦੀ ਹੈ ਕਿ ਨਾਓ ਦਿਸ ਇਜ਼ ਦਾ ਟਾਈਮ ਕਿ ਰੂਲਸ ਆਫ ਦਾ ਗੇਮ ਵਿਲ ਬੀ ਚੇਂਜਡ, ਵੈਸੇ ਤਾਂ ਬਹੁਤ ਪਹਿਲਾਂ ਇਹ ਬਦਲਣੇ ਚਾਹੀਦੇ ਸੀ, ਪਰ ਹੁਣ ਘੱਟੋ ਘੱਟ ਵਾਕ ਦਾ ਟਾਕ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ ਫਰੀਦਾ ਬਾਰ ਪਰਾਏ ਬੈਸਨਾ, ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ, ਜੋ ਨੈਸ਼ਨਲ ਫਰੀडम ਮਾਰਚ ਹੈ, ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮ-ਹੁਮਾ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੱਕ ਲਈ ਹੈ, ਔਰ ਭਾਰਤੀ ਮੀਡੀਆ ਅਤੇ ਉਹਨਾਂ ਦੇ ਮਾਹਿਰਾਂ ਵੱਲੋਂ ਆਸ ਜਤਾਈ ਜਾ ਰਹੀ ਹੈ ਕਿ ਮਾਰਕ ਕਾਰਨੀ ਭਾਰਤ ਪ੍ਰਤੀ ਜਸਟਨ ਟਰੂਡੋ ਦੀ ਨੀਤੀ ਨੂੰ ਬਦਲੇਗਾ, ਯਾਨੀ ਕਿ ਯੂ ਟਰਨ ਮਾਰਿਆ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਲਰੇਡੀ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਨੇਤਾ ਚੁਣੇ ਗਏ ਸੀ। ਜਸਟਨ ਟਰੂਡੋ ਨੇ ਸਟੈਪ ਡਾਊਨ ਕੀਤਾ ਔਰ ਅੱਜ ਮਾਰਕ ਜਿਹੜੇ ਕਾਰਨੀ ਨੇ ਉਹਨਾਂ ਨੂੰ ਉਹਨਾਂ ਦੇ ਗਵਰਨਰ ਜਨਰਲ ਬੀਬੀ ਮੈਰੀ ਸਾਈਮਨ ਨੇ ਜਿਹੜੀ ਹੈ ਸਹੁੰ ਚੁਕਾਈ ਹੈ ਔਰ ਕੈਨੇਡਾ ਦੇ 24ਵੇਂ ਪ੍ਰਾਈਮ ਮਿਨਿਸਟਰ 24th ਉਹ ਬਣੇ ਨੇ। ਔਰ ਇਹ ਜਿਹੜਾ ਉਹਨਾਂ ਨੇ ਆਪਣੇ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਐਡਰੈਸ ਦੇ ਵਿੱਚ ਬੜਾ ਕਲੀਅਰਲੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਕਦੇ ਵੀ ਔਰ ਕਿਸੇ ਹਾਲਤ 'ਚ ਵੀ ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਇੱਕ 51ਵਾਂ ਸੂਬਾ ਬਣਾਉਣਾ ਚਾਹੁੰਦੇ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਆਰ ਫੰਡਾਮੈਂਟਲੀ ਅ ਡਿਫਰੈਂਟ ਕੰਟਰੀ, ਅਸੀਂ ਅੱਡ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ ਟੁਗੈਦਰਨੈਸ ਦੇ ਨਾਲ ਉੱਭਰਾਂਗੇ
ਔਰ ਇਸ ਵੇਲੇ ਲਿਬਰਲ ਪਾਰਟੀ ਦਾ ਵੀ ਔਰ ਮਾਰਕ ਕਾਰਨੀ ਦਾ ਵੀ ਜਿਹੜਾ ਗ੍ਰਾਫ ਹੈ ਉੱਪਰ ਜਾ ਰਿਹਾ, ਕਿਉਂਕਿ ਅੱਡੀ ਕੱਢ ਕੇ ਕੈਨੇਡਾ ਦੀ ਹਿਫਾਜ਼ਤ ਔਰ ਇਕਨੋਮੀ, ਕਿਉਂਕਿ ਲੜਾਈ ਤਾਂ ਅਲਟੀਮੇਟਲੀ ਆਰਥਿਕਤਾ ਦੀ ਹੈ, ਉਹ ਟੈਰਿਫਸ ਲੱਗਣ ਜਾਂ ਰਿਸੈਸ਼ਨ 'ਚ ਮੁਲਕ ਜਾਏ। ਔਰ ਇਹ ਮਿਸਟਰ ਕਾਰਨੀ ਜਿਹੜੇ ਨੇ ਆਲਰੇਡੀ ਗਵਰਨਰ ਰਹੇ ਨੇ ਬੈਂਕ ਆਫ ਕੈਨੇਡਾ ਦੇ ਵੀ, ਬੈਂਕ ਆਫ ਇੰਗਲੈਂਡ ਦੇ ਵੀ ਔਰ ਮੁਲਕ ਦੇ ਸੈਂਟਰਲ ਬੈਂਕ ਦੇ ਵੀ, ਔਰ ਦੋਨੋਂ ਮੌਕਿਆਂ ਦੇ ਉੱਤੇ ਦੋਨਾਂ ਮੁਲਕਾਂ ਨੂੰ ਉਹਨਾਂ ਨੇ ਜਿਹੜਾ ਉਹ ਆਰਥਿਕ ਤੰਗਦਸਤੀ 'ਚੋਂ ਕੱਢਿਆ ਸੀ। ਸੋ ਕੈਨੇਡਾ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਇਹ ਬੈਸਟ ਬੈਟ ਹੈ ਸਾਡੀ। ਔਰ ਹਾਲਾਂ ਉਹਨਾਂ ਨੇ ਉਹ ਖੁਦ ਤਾਂ ਐਮਪੀ ਵੀ ਨਹੀਂ, ਕਦੇ ਪੋਲੀਟੀਸ਼ੀਅਨ ਤਾਂ ਹੈ ਨਹੀਂ, ਉਹਨਾਂ ਨੇ ਇਲੈਕਸ਼ਨਾਂ ਅਕਤੂਬਰ 'ਚ ਹੋਣੀਆਂ, ਪਰ ਉਹ ਸਨੈਪ ਪੋਲਸ ਵੀ ਜਿਹੜੇ ਨੇ ਆਰਡਰ ਕਰ ਸਕਦੇ ਨੇ, ਕਿਉਂਕਿ ਸਰਵੇਜ਼ ਰਾਹੀਂ ਦੇਖਣਗੇ ਵੀ ਕਿੰਨੀ ਪੋਪੂਲੈਰਿਟੀ ਜਾ ਰਹੀ ਹੈ। ਪਰ ਕੈਨੇਡਾ 'ਚ ਆਲਰੇਡੀ ਪੋਪੂਲੈਰਿਟੀ ਵੱਧ ਗਈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦੀ ਹਿੰਮਤ ਔਰ ਇੱਕ ਬੈਂਕਰ ਜਿਹੜੀ ਠੀਕ ਚੋਇਸ ਹੈ, ਔਰ ਉਹਨਾਂ ਨੂੰ ਆਪਣੀ ਵੀ ਸੀਟ ਕੋਈ ਲੱਭਣੀ ਪਏਗੀ, ਕਿਉਂਕਿ ਉਹ ਤਾਂ ਐਮਪੀ ਵੀ ਨਹੀਂ ਨੇ ਸਿਟਿੰਗ। ਔਰ ਇੱਕ ਜਿਹੜਾ ਅਸੀਂ ਦੇਖਦੇ ਹਾਂ ਜਦੋਂ ਰਿਲੇਸ਼ਨ ਕੌੜੇ ਹੁੰਦੇ ਨੇ, ਨਹੀਂ ਤਾਂ ਕੈਨੇਡਾ ਦਾ ਜਿਹੜਾ ਵੀ ਪ੍ਰਾਈਮ ਮਿਨਿਸਟਰ ਬਣਦਾ ਹੈ ਉਹ ਪਹਿਲਾ ਦੌਰਾ ਅਮਰੀਕਾ ਦਾ ਕਰਦਾ ਹੈ, ਪਰ ਇਸ ਵਾਰ ਮਾਰਕ ਕਾਰਨੀ ਜਿਹੜੇ ਨੇ ਉਹ ਪਹਿਲਾ ਜਿਹੜਾ ਯੂਕੇ ਔਰ ਫਰਾਂਸ ਉਹਦੇ ਦੌਰੇ ਤੇ ਜਾਣਗੇ। ਹਾਲਾਂਕਿ ਟਰੰਪ ਬਾਰੇ ਉਹਨਾਂ ਨੇ ਕਿਹਾ ਵੀ ਹੀ ਇਜ਼ ਅ ਗ੍ਰੇਟ ਮੈਨ, ਔਰ ਅਸੀਂ ਜਿਹੜਾ ਵੀ ਰਿਸਪੈਕਟ ਯੂਨਾਈਟਿਡ ਸਟੇਟਸ, ਵੀ ਰਿਸਪੈਕਟ ਪ੍ਰੈਜ਼ੀਡੈਂਟ ਟਰੰਪ। ਔਰ ਇਹ ਜਿਹੜਾ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਕਿਉਂਕਿ ਇਸ ਵੇਲੇ ਹਰ ਕੋਈ ਆਪੋ ਆਪਣੇ ਦਾਅ ਤੇ ਹੈ, ਲੇਕਿਨ ਕੈਨੇਡਾ 'ਚ ਮੈਂ ਸਮਝਦਾ ਵੀ ਇਸ ਮੌਕੇ ਮਾਰਕ ਕਾਰਨੀ ਦੀ ਹੋਂਦ ਜਿਹੜੀ ਹੈ ਉਹ ਕੈਨੇਡਾ ਦੇ ਲਈ ਇਸ ਤੋਂ ਬਿਹਤਰ ਚੋਇਸ ਨਹੀਂ ਸੀ ਹੋ ਸਕਦੀ। ਔਰ ਇਹੀ ਕਾਰਨ ਹੈ ਵੀ ਕੁਆਇਟ ਪੋਸੀਬਲ ਹੈ ਕਿ ਜੇ ਅਕਤੂਬਰ ਤੱਕ ਇਹ ਖਿੱਚ ਜਾਂਦਾ ਹੈ ਔਰ ਆਉਣ ਦੇ ਨਾਲ ਇੰਟਰਸਟ ਰੇਟ ਵੀ ਘਟਾਏ ਨੇ ਕੈਨੇਡਾ 'ਚ, ਲੋਕਾਂ ਨੂੰ ਥੋੜੀ ਰਾਹਤ ਮਿਲ ਰਹੀ ਹੈ, ਤੇ ਲਿਬਰਲ ਪਾਰਟੀ ਵਾਪਸ ਵੀ ਆ ਸਕਦੀ ਹੈ ਮਾਰਕ ਕਾਰਨੀ ਦੀ ਅਗਵਾਈ ਥੱਲੇ। ਬਿਲਕੁਲ। ਹੁਣ ਇੰਡੀਅਨਸ ਜਿਨ੍ਹਾਂ ਨੇ ਜਸਟਿਨ ਟਰੂਡੋ ਦੇ ਜਾਣ ਦੇ ਉੱਤੇ ਬੜੇ ਜਸ਼ਨ ਮਨਾਏ, ਉਹਨੂੰ ਲੱਗਦਾ ਸੀ ਕਿ ਵੀ ਇਹ ਜਾਨ ਛੁੱਟੀ ਸਾਡੀ, ਔਰ ਦੂਜੀ ਹੁਣ ਵੀ ਉਹਨਾਂ ਦਾ ਮੀਡੀਆ ਜਿਹੜਾ ਇਸ ਗੱਲ ਤੇ ਆ BBC ਦੀ ਸਟੋਰੀ ਹੈ ਕਿ ਜਸਟਿਨ ਟਰੂਡੋ ਦੀ ਥਾਂ ਰਹਿਣ ਵਾਲੇ ਮਾਰਕ ਕਾਰਨੀ ਦੇ PM ਬਣਨ ਮਗਰੋਂ ਕੀ ਭਾਰਤ ਕੈਨੇਡਾ ਦੇ ਰਿਸ਼ਤੇ ਸੁਧਰਨਗੇ। ਹੁਣ ਇੰਡੀਅਨਸ ਇਹ ਦੇਖ ਰਹੇ ਨੇ ਕਿ ਵੀ ਟਰੂਡੋ ਨੇ ਤਾਂ ਕੱਢਤੇ, ਉਹਨਾਂ ਦੇ 6 ਡਿਪਲੋਮੈਟ ਸਣੇ, ਉਹਨਾਂ ਦੇ ਹਾਈ ਕਮਿਸ਼ਨ ਸੰਜੇ ਵਰਮਾ ਦੇ ਟ੍ਰੇਡ ਮਿਸ਼ਨ ਰੋਕ ਦਿੱਤਾ, ਬਾਕੀ ਵਪਾਰਕ ਸਾਰੇ ਜਿਹੜੇ ਨੇ ਉਹ ਤੋੜ ਲਏ ਰਿਸ਼ਤੇ। ਹੁਣ ਕਿਉਂਕਿ ਬੇਸਿਕਲੀ ਤਾਂ ਇਹ ਬੈਂਕਰ ਹੈ ਔਰ ਇਕਨੋਮੀ ਨੂੰ ਇੰਪਰੂਵ ਕਰਨ ਦੇ ਨਾਂ ਥੱਲੇ ਜੇ ਅਮਰੀਕਾ ਟੈਰਿਫਸ ਲਾ ਰਿਹਾ, ਕੈਨੇਡਾ ਜਵਾਬੀ ਲਾ ਰਿਹਾ, ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਸਾਡੇ ਲਈ ਵੀ ਜਿਹੜਾ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਮਾਰਕ ਕਾਰਨੀ ਜਿਹੜੇ ਨੇ ਉਹ ਗਰਾਊਂਡ ਸਟੈਂਡ ਕਰਨਗੇ, ਜਿਹੜਾ ਕੈਨੇਡੀਅਨ ਨੈਸ਼ਨਲ ਦਾ ਮਰਡਰ ਹੈ ਉਸ ਦੇ ਨਾਲ ਜੁੜੇ ਹੋਏ ਕੋਰਟ ਕੇਸ ਤਾਂ ਚੱਲਣਗੇ, ਉਹਨਾਂ 'ਚ ਤਾਂ ਕੋਈ ਹਕੂਮਤ ਇੰਟਰਫੀਅਰ ਨਹੀਂ ਕਰਦੀ। ਪਰ ਜਿਸ ਮੁੱਦੇ ਦੇ ਉੱਤੇ ਇੰਡੀਆ ਨੂੰ ਜਵਾਬਦੇਹ ਬਣਾਇਆ ਗਿਆ, ਕੀ ਮਾਰਕ ਕਾਰਨੀ ਯੂ ਟਰਨ ਮਾਰ ਲੈਣਗੇ ਉਸ ਤੋਂ? ਉਹ ਕਹਿਣਗੇ ਜੀ ਠੀਕ ਹੈ ਉਹ ਹੋ ਗਿਆ, ਤੁਸੀਂ ਜਿਹੜਾ ਅਸੀਂ ਵਪਾਰ ਆਪਸ 'ਚ ਕਰਦੇ ਹਾਂ। ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ, ਕਿਉਂਕਿ ਆਲਟਰਨੇਟ ਹੁਣ ਇੰਡੀਆ ਦੇ ਉੱਤੇ ਵੀ ਬਰਾਬਰ ਟੈਰਿਫ 2 ਅਪ੍ਰੈਲ ਤੋਂ ਲੱਗਣ ਜਾ ਰਹੇ ਨੇ। ਉਹਨਾਂ ਦਾ ਪੀਯੂਸ਼ ਗੋਇਲ ਆਇਆ, ਗੱਲਬਾਤ ਹੋਈ। ਦੂਜਾ ਅਜੇ ਤੱਕ ਕੋਈ ਇਸ ਕਿਸਮ ਦਾ ਹਾਲਾਂ ਸਟਾਰਲਿੰਕ ਦੇ ਨਾਲ ਉਹਨਾਂ ਦੀਆਂ ਜਿੰਨੀਆਂ ਜੀਓ ਤੇ ਰਿਲਾਇੰਸ ਤੇ ਪਤਾ ਨਹੀਂ ਕਿਹੜੀਆਂ ਸਭ ਸਮਝੌਤਾ ਕਰਨ ਵੱਲ ਵਧੀਆਂ ਨੇ, ਪਰ ਉਹਨਾਂ ਨੂੰ ਇਹ ਵੀ ਫਿਕਰ ਪੈ ਗਿਆ ਇੰਡੀਆ ਨੂੰ ਕਿ ਵੀ ਸਟਾਰਲਿੰਕ ਦਾ ਮਤਲਬ ਤਾਂ ਸਾਰਾ ਡਾਟਾ ਜਿਹਦੇ ਨਾਲ ਇੰਡੀਆ ਦੀ ਸਿਕਿਉਰਿਟੀ ਵੀ ਜੁੜੀ ਹੋਈ ਹੈ ਉਹਨਾਂ ਦੇ ਕੋਲ ਜਾਏਗਾ। ਉਹ ਹੁਣ ਇਨਸਿਸਟ ਕਰ ਰਹੇ ਨੇ ਕਿ ਜੀ ਜਿਹੜਾ ਇਹ ਸਮਝੌਤਾ ਸਟਾਰਲਿੰਕ ਨਾਲ 3 ਸਾਲ ਦਾ ਕਰ ਲਓ, 5 ਸਾਲ ਦਾ ਕਰ ਲਓ। ਹੁਣ ਇਹ ਉਹਨੇ ਦੇਖਣਾ ਐਲਨ ਮਸਕ ਨੇ ਕਿ ਵੀ ਉਹਨੇ 5 ਸਾਲ ਕਿਉਂ ਕਰੇਗਾ, ਕੱਲ ਨੂੰ ਕਹਿਣ ਜੀ ਚੱਕੋ ਆਪਣਾ ਟਿੰਡ ਫੂੜੀ, ਕਿਉਂਕਿ ਇੱਥੋਂ ਟਰੰਪ ਦੀ ਟਰਮ ਖਤਮ ਹੋ ਜਾਏ, ਦੂਜਾ ਹੋ ਜਾਏ। ਸੋ ਅਜੇ ਰੇੜਕਾ ਪਿਆ ਹੋਇਆ ਸੋ ਅਮਰੀਕਾ ਦੇ ਨਾਲ। ਸੋ ਜੇ ਇਹ ਟੈਰਿਫ ਇੰਡੀਆ ਦੇ ਉੱਤੇ ਬਰਾਬਰ ਲੱਗਦੇ ਨੇ, ਕੈਨੇਡਾ ਦੇ ਉੱਤੇ ਵੀ ਲੱਗਦੇ ਨੇ, ਫਿਰ ਕੈਨੇਡਾ ਇੰਡੀਆ ਦੋਨਾਂ ਨੂੰ ਸੂਟ ਕਰਦਾ ਹੈ ਕਿ ਵੀ ਉਹਨਾਂ ਦੇ ਪ੍ਰੋਡਕਟ ਦੀ ਇੱਥੋਂ ਤੁਸੀਂ ਇੰਪੋਰਟ ਕਰੋ ਜਾਂ ਐਕਸਪੋਰਟ। ਉਹ ਕੋਈ ਇਸ ਕਿਸਮ ਦਾ ਆਲਰੇਡੀ ਟ੍ਰੇਡ ਮਿਸ਼ਨ ਜਾਣਾ ਸੀ ਕੈਨੇਡਾ ਦਾ, ਜਿਨ੍ਹਾਂ ਨੇ ਫ੍ਰੀ ਟ੍ਰੇਡ ਡੀਲ ਜਿਹੜੀ ਇੰਡੀਆ ਨੇ ਯੂਕੇ ਦੇ ਨਾਲ ਵੀ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਹੋਈ ਹੈ ਔਰ ਦੂਸਰਿਆਂ ਦੇ ਨਾਲ ਵੀ ਇਸ ਕਿਸਮ ਦਾ ਪਾਰਟ ਹੈ। ਸੋ ਜਿਹਨੂੰ ਇਹ ਪਰ ਜਿਵੇਂ ਇੰਡੀਅਨ ਜੰਪ ਕਰ ਰਹੇ ਨੇ, ਇਵੇਂ ਕੋਈ ਵੀ ਲਿਬਰਲ ਪਾਰਟੀ ਦੀ ਇੱਕ ਆਪਣੀ ਲੈਗੇਸੀ ਹੈ। ਜਸਟਿਨ ਟਰੂਡੋ ਇੱਕ ਪਾਵਰਫੁਲ ਪਰਸਨੈਲਿਟੀ ਹੈ, ਭਾਵੇਂ ਉਹ ਹੁਣ ਉਹਨਾਂ ਨੇ ਆਪਣਾ 9-10 ਸਾਲ ਇੱਕ ਸੇਧ ਦਿੱਤੀ ਹੈ, ਔਰ ਕਦੇ ਇਵੇਂ ਨਹੀਂ ਹੁੰਦਾ ਕਿ ਜੀ ਤੁਸੀਂ ਬਿਲਕੁਲ ਉਸ ਹਾਂ ਆਪੋਜੀਸ਼ਨ ਪਾਰਟੀ ਜਿਵੇਂ
ਜੇ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਆਂਦੀ ਹੈ, ਜਿਵੇਂ ਅਮਰੀਕਾ ਜਿਹੜੀਆਂ ਬਾਈਡਨ ਦੀਆਂ ਨੀਤੀਆਂ ਸੀ, ਜੇ ਟਰੰਪ ਆਏ ਨੇ ਉਹ ਸਭ ਨੂੰ ਰਿਵਰਸ ਕਰ ਰਿਹਾ, ਉਹ ਸਮਝ ਆ ਸਕਦੀ ਹੈ। ਪਰ ਵਿਦਿਨ ਇਹ ਪਾਰਟੀ ਜਿਹਦਾ ਲੀਡਰ ਟਰੂਡੋ ਹੈ, ਜਿਹੜੇ ਟਰੂਡੋ ਦੀ ਲਾਈਕਿੰਗ ਦਾ ਹੀ ਸੀ, ਇਹਨੂੰ ਉਹ ਇੰਡੀਪੈਂਡੈਂਟ ਮਾਰਕ ਕਾਰਨੀ ਨੂੰ ਆਪਣਾ ਫਾਈਨੈਂਸ ਮਿਨਿਸਟਰ ਵੀ ਬਣਾਉਣਾ ਚਾਹੁੰਦਾ ਸੀ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਹਾਂ ਟ੍ਰੇਡ ਕੰਪਲਸ਼ਨਸ ਦੋਨਾਂ ਦੀਆਂ ਮੇਬੀ ਇਨਾ ਵੋਕਲ ਜਿਸ ਲੈਵਲ ਤੇ ਜਸਟਿਨ ਟਰੂਡੋ ਨੇ ਇੰਡੀਆ ਨੂੰ ਐਕਸਪੋਜ਼ ਕੀਤਾ ਹੈ, ਉਹ ਤਾਂ ਆਲਰੇਡੀ ਐਕਸਪੋਜ਼ ਹੋ ਚੁੱਕਾ ਹੈ। ਨਵੇਂ ਚ ਬਿਆਨਬਾਜ਼ੀ ਜਿਹੜਾ ਉਹ ਤਾਂ ਈਵਨ ਮਾਰਕ ਕਾਰਨੀ ਨੇ ਟਰੰਪ ਦੇ ਹਵਾਲੇ ਨਾਲ ਵੀ ਭਾਵੇਂ ਸਟੈਂਡ ਫਰਮ ਕਿਹਾ ਵੀ ਸਾਡਾ ਆਪਣੀ ਹੋਂਦ ਹੈ, ਆਪਣਾ ਮੁਲਕ ਹੈ, ਅਸੀਂ ਬਿਲਕੁਲ ਗਿਵਨ ਨਹੀਂ ਕਰਾਂਗੇ ਕੁਝ, ਪਰ ਨਾਲ ਹੀ ਉਹਨੇ ਕਿਹਾ ਜੀ ਅਮਰੀਕਾ ਇਜ਼ ਗ੍ਰੇਟ, ਟਰੰਪ ਇਜ਼ ਗ੍ਰੇਟ, ਤੁਹਾਡੀ ਸਰਵਾਈਵਲ ਵੀ ਹੈ। ਸੋ ਉਸ ਕਿਸਮ ਦੀ ਸ਼ਬਦਾਵਲੀ ਦੇ ਪੱਖੋਂ ਜਾਂ ਦੂਜਾ ਜਿਹੜਾ ਉਹ ਫਾਈਨੈਂਸ ਨੂੰ ਡੀਲ ਕਰਨ ਵਾਲੇ ਬੰਦੇ ਕੋਈ ਉਸ ਕਿਸਮ ਦੇ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਵੀ ਸ਼ੋਲਾ ਬਿਆਨ ਸਿਆਸਤਦਾਨ ਨਹੀਂ ਹੁੰਦੇ, ਅੱਗ ਨਹੀਂ ਉਗਲਦੇ। ਮਨਮੋਹਨ ਸਿੰਘ ਦੀ ਉਦਾਹਰਣ ਸਾਹਮਣੇ ਆ, ਜਿਹੜਾ ਬੋਲਦਾ ਹੀ ਨਹੀਂ ਸੀ 10 ਸਾਲ, ਲੇਕਿਨ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਵੀ ਅਲਟੀਮੇਟਲੀ ਸ਼ਰੂਡਨੈਸ ਉਹਨਾਂ 'ਚ ਹੁੰਦੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਜਿਹੜਾ ਉਹਨਾਂ ਦਾ ਇੰਡੀਅਨਸ ਦਾ ਇਹ ਜੰਪ ਹੈ ਕਿ ਜੀ ਇੱਕਦਮ ਜਿਹੜਾ ਇਸ ਮਾਰਕ ਕਾਰਨੀ ਦੇ ਥੱਲੇ ਪਾਲਿਸੀ ਬਦਲ ਜਾਏਗੀ, ਇਵੇਂ ਨਹੀਂ ਹੋਣ ਜਾ ਰਿਹਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। बार पराए बैसना साईं मुझे ना दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਊਅਰਸ, ਵੈਲਕਮ ਬੈਕ ਅਗੇਨ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਵਿੱਚ ਆਪਾਂ ਦੋ ਜਿਹੜੀਆਂ ਨਜ਼ਮਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ, ਇੱਕ ਪੰਜਾਬੀ ਦੀ ਔਰ ਇੱਕ ਇੰਗਲਿਸ਼ ਦੀ। ਔਰ ਇੰਗਲਿਸ਼ ਵਿੱਚ ਜਿਹੜੀ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ, ਉਹ ਹੈ ਰਾਈਜ਼ ਓ ਯੂਥ, ਐਂਡ ਪੰਜਾਬੀ ਵਿੱਚ ਟੋਰਾਂਟੋ ਤੋਂ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ, ਉਹ ਪੰਜਾਬ ਦੀਪ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਨਜ਼ਮਾਂ ਬਾਰੇ? ਦੇਖੋ, ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਲੈਟਰਸ ਜਿਹੜੇ ਸਾਨੂੰ ਨੇ ਉਹਨਾਂ ਨੂੰ ਅਕੋਮੋਡੇਟ ਕਰੀਏ, ਜਾਂ ਜਿਹੜਾ ਸਾਡਾ ਟੈਲੈਂਟ ਸ਼ਾਇਰੀ ਵਾਲੇ ਸਾਡੇ ਵੀਰਾਂ ਦਾ ਔਰ ਖ਼ਾਸ ਤੌਰ 'ਤੇ ਸ਼ੇਰਬਾਜ਼ ਸਿੰਘ ਢਿੱਲੋਂ ਔਰ ਭਾਈ ਸੰਤੋਖ ਸਿੰਘ ਭਾਊ ਜੀ, ਉਹਨਾਂ ਨੇ ਆਪਣਾ ਮੁਕਾਮ ਬਣਾਇਆ ਅੰਗਰੇਜ਼ੀ ਔਰ ਪੰਜਾਬੀ ਪੋਇਟਰੀ ਦੇ ਹਵਾਲੇ ਨਾਲ। ਮੇਰੇ ਕੋਲ ਲੈਟਰ ਵੀ ਹੈ ਜਿਹੜਾ ਦਿੱਲੀ ਤੋਂ ਡਾਕਟਰ ਪ੍ਰਮੋਦ ਪਾਹਵਾ ਦਾ ਹੈ, ਲੇਕਿਨ ਅੱਜ ਮੈਂ ਵਕਤ ਵੱਲ ਦੇਖ ਰਿਹਾ, ਉਹ ਮੈਂ ਸਾਂਝਾ ਨਹੀਂ ਕਰ ਪਾਵਾਂਗਾ। ਅੱਛਾ, ਉਹਨਾਂ ਦੇ ਸਵਾਲਾਂ ਦੇ ਜਵਾਬ ਆਉਣ ਵਾਲੇ ਪੀਰੀਅਡ 'ਚ ਅਸੀਂ ਦਿਆਂਗੇ। ਜਿਹੜੀ ਨਜ਼ਮ ਸੰਤੋਖ ਸਿੰਘ ਭਾਊ ਜੀ ਦੀ ਹੈ, ਕਿਉਂਕਿ ਦੀਪ ਸਿੱਧੂ ਉਹਨਾਂ ਨੂੰ ਵਿਛੜਿਆ ਜਿਹੜਾ ਉਹ ਪਿਛਲਾ ਮਹੀਨਾ ਫਰਵਰੀ ਦਾ ਸੀ, ਜਦੋਂ ਉਹ ਇਸ ਧਰਤੀ ਤੋਂ ਉਹਨਾਂ ਨੂੰ ਇੰਡੀਅਨ ਏਜੰਸੀਆਂ ਨੇ ਸਾਜ਼ਿਸ਼ ਦੇ ਨਾਲ ਉਹਨਾਂ ਦਾ ਆਲਮੋਸਟ ਮਰਡਰ ਕਰਵਾਇਆ। ਔਰ ਉਹਨਾਂ ਨੇ ਇਸ ਮੌਕੇ ਦੇ ਉੱਤੇ ਇਹ ਨਜ਼ਮ ਲਿਖੀ, ਥੋੜੀ ਲੇਟ ਲਿਖੀ ਔਰ ਸਾਨੂੰ ਵੀ ਥੋੜੀ ਲੇਟ ਹੀ ਮਿਲੀ। ਔਰ ਜਦੋਂ ਉਹਨਾਂ ਨੇ ਇਹ ਮਿਲੀ ਹੈ ਤੇ ਅਸੀਂ ਸਾਂਝੀ ਕਰ ਰਹੇ ਹਾਂ। ਪੰਜਾਬ ਦਾ ਦੀਪ, ਦੀਪ ਜਿਹੜਾ ਅਸੀਂ ਦੀਵੇ ਨੂੰ ਵੀ ਕਹਿੰਦੇ ਹਾਂ, ਰੌਸ਼ਨੀ, ਲੋ, ਔਰ ਹਨੇਰੇ ਦੇ ਉਲਟ ਲੋ ਹੋਪ ਹੁੰਦੀ ਹੈ। ਹਨੇਰਾ ਜਿਹੜਾ ਉਹ ਬਿਲਕੁਲ ਪੈਸੀਮਿਜ਼ਮ ਹੁੰਦਾ ਹੈ, ਲੋ ਜਿਹੜੀ ਹੈ ਉਹ ਹੋਪ ਹੁੰਦੀ ਹੈ। ਜਦੋਂ ਬੁਝਿਆ ਪੰਜਾਬ ਦਾ ਦੀਪ ਸਾਡਾ, 15 ਫਰਵਰੀ ਦਿਨ ਮਨਹੂਸ ਹੋਇਆ, ਢਲਿਆ ਨੂਰ ਪੰਜਾਬ ਦੇ ਮੁਖੜੇ ਤੋਂ, ਹਿਰਦਾ ਸਾਡਾ ਲੀਰੋ ਲੀਰ ਹੋਇਆ। ਜਦੋਂ ਬੁਝਿਆ ਪੰਜਾਬ ਦਾ ਦੀਪ ਸਾਡਾ, 15 ਫਰਵਰੀ ਦਿਨ ਮਨਹੂਸ ਹੋਇਆ, ਢਲਿਆ ਨੂਰ ਪੰਜਾਬ ਦੇ ਮੁਖੜੇ ਤੋਂ, ਹਿਰਦਾ ਸਾਡਾ ਲੀਰੋ ਲੀਰ ਹੋਇਆ। ਕਤਲ ਕਰਕੇ ਸ਼ੇਰ ਪੰਜਾਬ ਦੇ ਦਾ,
ਝੂਠ ਬੋਲਦੇ ਐਕਸੀਡੈਂਟ ਹੋਇਆ, ਸਾਡੀ ਅੱਖ ਦਾ ਨੀਰ ਸੁੱਕਦਾ ਨਹੀਂ ਜਦੋਂ ਸਾਡੇ ਤੋਂ ਸਾਡਾ ਦੀਪ ਖੋਇਆ। ਉੱਲੂ ਰਾਹਾ ਬਲਬੀਰ ਤੇ ਰਾਜੇ ਵਾਲਾ, ਇਹ ਉਹ ਸਾਰੇ ਟ੍ਰੇਟਰ ਜਿਹੜੇ ਕਾਮਰੇਡੀ ਕਿਸਮ ਦੇ ਕਿਸਾਨ ਲੀਡਰ ਬਿਲਕੁਲ ਜਿਨ੍ਹਾਂ ਨੇ ਬਹੁਤ ਵਿਰੋਧ ਕੀਤਾ। ਉੱਲੂ ਰਾਹਾ ਬਲਬੀਰ ਤੇ ਰਾਜੇ ਵਾਲਾ, ਸਾਰਾ ਲਾਣਾ ਇਹ ਦਿੱਲੀ ਦਲਾਲ ਹੋਇਆ, ਫਰਕ ਦੱਸਿਆ ਜਦੋਂ ਝਾੜੂ ਕਿਰਪਾਨ ਵਾਲਾ, ਕੇਜਰੀਵਾਲ ਦਾ ਬੇੜਾ ਗਰਕ ਹੋਇਆ। ਕਿਉਂਕਿ ਦੀਪ ਸਿੱਧੂ ਨੇ ਸਰ ਸਿਮਰਨਜੀਤ ਸਿੰਘ ਮਾਨ ਦੇ ਇੱਕ ਇਕੱਠ ਦੇ ਵਿੱਚ ਇੱਕ ਪਾਸੇ ਉਹਨਾਂ ਦੇ ਹੱਥੋਂ ਹੀ ਸ੍ਰੀ ਸਾਹਿਬ ਫੜੀ ਤੇ ਝਾੜੂ ਦਾ ਫੜਿਆ। ਉਹਨਾਂ ਨੇ ਕਿਹਾ ਵੀ ਆਹ ਦੇਖ ਲਓ, ਸਾਡਾ ਵਿਰਸਾ ਇਹ ਹੈ ਕਿਰਪਾਨ ਦਾ, ਹੁਣ ਤੁਸੀਂ ਫੈਸਲਾ ਕਰਨਾ ਹੈ ਵੀ ਤੁਸੀਂ ਇਹ ਝਾੜੂ ਚੱਕਣਾ ਕਿ ਕਿਰਪਾਨ ਚੱਕਣੀ ਹੈ। ਔਰ ਇਹ ਗੇਮ ਚੇਂਜਰ ਬਣਿਆ। ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਸ਼ਹਾਦਤ ਤੋਂ ਬਾਅਦ MP ਵੀ ਬਣੇ। ਸੋ ਇਹ ਉਹਨਾਂ ਨੇ ਰੈਫਰ ਕੀਤਾ ਕਿ ਵੀ ਇਹ ਜਦੋਂ ਉਹਨਾਂ ਨੇ ਕਿਹਾ ਫਰਕ ਦੱਸਿਆ ਜਦੋਂ ਝਾੜੂ ਕਿਰਪਾਨ ਵਾਲਾ, ਕੇਜਰੀਵਾਲ ਦਾ ਬੇੜਾ ਗਰਕ ਹੋਇਆ, ਬੁੱਚੜ ਬਣਿਆ ਪੰਜਾਬ ਦਾ ਮਾਨ ਭੰਤਾ, ਦਿੱਲੀ ਦੱਲਿਆਂ ਦਾ ਉਹ ਦਲਾਲ ਹੋਇਆ, ਦੀਪ ਕਿਹਾ ਸੀ ਬੇਨਤੇ ਨੂੰ ਭੁੱਲ ਜਾਓਗੇ ਜਦੋਂ ਲੀਡਰ ਭੰਤਾ ਮਾਨ ਹੋਇਆ। ਔਰ ਜ਼ਾਹਰ ਹੈ ਅੱਜ ਅਸੀਂ ਦੇਖ ਰਹੇ ਹਾਂ ਵੀ ਭਗਵੰਤ ਮਾਨ ਕੀ ਕਰ ਰਹੇ। ਬਿਲਕੁਲ ਮੁੱਦਤਾਂ ਬਾਅਦ ਸੀ ਸ਼ੇਰੇ ਪੰਜਾਬ ਮਿਲਿਆ, ਤੁਰ ਗਏ ਤੋਂ ਸਾਰਾ ਪੰਜਾਬ ਰੋਇਆ, ਸੀ ਤਸਵੀਰ ਪੰਜਾਬ ਦੀ ਬਦਲ ਜਾਣੀ, ਜੇ ਨਾ ਹੁੰਦਾ ਪੰਜਾਬ ਦਾ ਸ਼ੇਰ ਮੋਇਆ, ਸਾਡੇ ਵਾਸਤੇ ਤੂੰ ਖੂਹ ਤਿਆਰ ਕੀਤਾ, ਤੇਰੇ ਦਫਨ ਲਈ ਹੋਇਆ ਤਿਆਰ ਟੋਇਆ, ਵਾਰਸ ਬਣੋ ਪੰਜਾਬ ਦੇ ਹੋ ਇਕੱਠੇ, ਦੇਸ਼ ਲੈ ਲੋ ਰੈਫਰੈਂਡਮ ਕਰਾ ਖੋਇਆ, ਅੰਬ ਕਿੱਕਰਾਂ ਨੂੰ ਪਾਉ ਲੱਗਦੇ ਨਹੀਂ, ਪਾਉ ਵੰਡਣਾ ਜਿਹੜਾ ਤੂੰ ਬੀਜ ਬੋਇਆ। ਕਿਉਂਕਿ ਉਹਦੇ 'ਚ ਉਹਨਾਂ ਨੇ ਬੜੇ ਜਿਹੜਾ ਮੈਸੇਜ ਵੀ ਦਿੱਤਾ ਹੈ ਕਿ ਭਾਈ ਵਾਰਸ ਬਣੋ ਪੰਜਾਬ ਦੇ ਹੋ ਇਕੱਠੇ, ਅਸੀਂ ਵਾਰਸ ਹਾਂ ਇਕੱਠ ਦੇ ਨਾਲ ਰੈਫਰੈਂਡਮ ਦੀ ਹਮਾਇਤ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਦੁਸ਼ਮਣ ਨੂੰ ਵੀ ਮੈਸੇਜ ਦਿੱਤਾ ਕਿ ਅੰਬ ਕਿੱਕਰਾਂ ਨੂੰ ਭਾਊ ਲੱਗਦੇ ਨਹੀਂ, ਪਾਉ ਵੱਢਣਾ ਜਿਹੜਾ ਤੂੰ ਬੀਜ ਬੋਇਆ। ਇਹ ਦੁਸ਼ਮਣ ਨੂੰ ਵਾਰਨਿੰਗ ਵੀ ਹੈ। ਬਹੁਤ ਖੂਬਸੂਰਤ ਨਜ਼ਮ ਹੈ। ਔਰ ਅਸੀਂ ਹੁਣ ਜਿਹੜੀ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਰਾਈਜ਼ ਓ ਯੂਥ ਜੀ ਕਿ ਨੌਜਵਾਨੋਂ ਉੱਠੋ ਖੜੇ ਹੋ। Can you imagine carrying water in a sieve, hoping, praying, yet nothing to receive? Can you take soup with a broken fork and expect to be nourished, strong and whole? Sieve ਛਾਨਣੀ ਨੂੰ ਕਹਿੰਦੇ ਨੇ ਵੀ ਤੁਸੀਂ ਇਹ ਇਮੇਜਿਨ ਕਰ ਸਕਦੇ ਹੋ ਕਿ ਪਾਣੀ ਤੁਸੀਂ ਛਾਨਣੀ ਦੇ ਵਿੱਚ ਕੈਰੀ ਕਰ ਸਕਦੇ ਹੋ ਤਾਂ ਵਗ ਜਾਣਾ। ਇਸੇ ਤਰ੍ਹਾਂ ਜੇ ਤੁਸੀਂ ਇਹ ਇਮੇਜਿਨ ਕਰੋ ਕਿ ਟੁੱਟੇ ਹੋਏ ਫੋਰਕ ਦੇ ਨਾਲ, ਫੋਰਕ ਨੂੰ ਕੀ ਕਹਿੰਦੇ ਨੇ ਪੰਜਾਬੀ ਚ, ਇੱਕ ਚਮਚਾ ਹੁੰਦਾ ਹੈ, ਫੋਰਕ ਹੀ ਕਹਿੰਦੇ ਨੇ, ਕਿ ਟੁੱਟੇ ਹੋਏ ਫੋਰਕ ਨਾਲ ਤੰਗਲੀ ਗਿਆ ਸੀ। ਹਾਂ ਤੁਸੀਂ ਤੁਸੀਂ ਸੂਪ ਤਾਂ ਨਹੀਂ ਪੀ ਸਕਦੇ, ਸੂਪ ਤਾਂ ਚਮਚੇ ਨਾਲ ਹੀ ਪੀਤਾ ਜਾਂਦਾ। So can you imagine carrying water in a sieve, hoping, praying, yet nothing to receive? ਛੁਰੀ ਕਾਂਟਾ, ਛੁਰੀ ਉਹ ਹੁੰਦੀ ਕਾਂਟਾ, ਕਾਂਟਾ ਕਹਿੰਦੇ ਉਹਨੂੰ। Hoping, praying, yet nothing to receive. Can you take soup with a broken fork and expect to be nourished, strong and whole? ਕਿ ਵੀ ਤੁਸੀਂ ਕਹੋ ਜੀ ਮੈਂ ਕਾਂਟੇ ਦੇ ਨਾਲ ਸੂਪ ਪੀਤਾ ਤੇ ਮੈਂ ਬਹੁਤ ਮਜ਼ਬੂਤ ਹੋ ਗਿਆ, ਉਹ ਤਾਂ ਨਾ ਤੁਸੀਂ ਪੀ ਸਕਦੇ ਹੋ ਤੇ ਉਹਦੇ ਬਿਨਾਂ ਤੁਸੀਂ ਮਜ਼ਬੂਤ ਸਟਰੋਂਗ ਹੋ ਨਹੀਂ ਸਕਦੇ। Then how can you close your eyes in this land where shackles are forced by unseen hands? You are gifted yet burdened anew with oppression fresh as morning dew. ਕਿ ਫਿਰ ਜੇ ਇਵੇਂ ਨਹੀਂ ਹੋ ਸਕਦਾ, ਛਾਨਣੀ 'ਚ ਪਾਣੀ ਨਹੀਂ ਕੈਰੀ ਹੋ ਸਕਦਾ, ਕਾਂਟੇ ਨਾਲ ਸੂਪ ਨਹੀਂ ਪੀਤਾ ਜਾ ਸਕਦਾ, ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਗੁਲਾਮੀ, ਅੱਖਾਂ ਤੁਸੀਂ ਕਿਵੇਂ ਬੰਦ ਕੀਤੀਆਂ ਹੋਈਆਂ ਨੇ। Then how can you close your eyes in this land where shackles are forged by unseen hands? ਹੱਥ ਨਜ਼ਰ ਨਹੀਂ ਆ ਰਹੇ ਪਰ ਬੇੜੀਆਂ ਤੇ ਤੁਹਾਡੀਆਂ ਪਈਆਂ ਹੋਈਆਂ ਨੇ ਔਰ ਲਗਾਤਾਰਤਾ ਨਾਲ ਪਾਈਆਂ ਜਾ ਰਹੀਆਂ ਨੇ। ਤੁਸੀਂ ਵਰਸਾਏ ਹੋਏ ਹੋ ਪਰ ਤੁਸੀਂ ਕਿਉਂ ਇਸ ਸਾਰੇ ਤੋਂ ਅਣਭੋਲ
ਆਪਣੇ ਆਪ ਨੂੰ ਵਿੱਥ ਪਾਈ ਹੋਈ ਹੈ। ਜਿਹੜਾ ਆਪਰੈਸ਼ਨ ਹੈ, ਜਿਹੜਾ ਜ਼ੁਲਮ ਹੈ, ਉਹ ਤਾਂ ਇਵੇਂ ਹੀ ਹਰ ਦਿਨ ਵਾਪਰ ਰਿਹਾ ਜਿਵੇਂ ਰੋਜ਼ ਤਰੇਲ ਪੈਂਦੀ ਹੈ, ਡਿਊ ਤਰੇਲ ਨੂੰ ਕਹਿੰਦੇ ਨੇ, ਕਿ ਵੀ ਉਵੇਂ ਹੀ ਬਰਾਬਰ ਚੱਲ ਰਿਹਾ। ਦੇ ਬੁਲੀ ਯੋਰ ਡਾਟਰਸ, ਦੇ ਸਾਇਲੈਂਸ ਯੋਰ ਸਨਸ, ਦੇ carve widow colonies under the sun, snubbed and crushed, yet you still stand, a history soaked in the blood of your land। ਕਿ ਵੀ ਤੁਹਾਡੀ ਧਰਤੀ ਦੇ ਉੱਤੇ ਤੁਹਾਡੇ ਖੂਨ ਦੇ ਨਾਲ ਜਿਹੜਾ ਹੈ ਉਹ ਧਰਤੀ ਤੁਹਾਡੇ ਖੂਨ ਦੀ ਲਿਬੜੀ ਹੋਈ ਹੈ, ਖੂਨ ਨਾਲ ਭਿੱਜੀ ਹੋਈ ਹੈ। ਉਹ ਤੁਹਾਡੀਆਂ ਬੱਚੀਆਂ ਨੂੰ ਧਮਕਾਉਂਦੇ ਨੇ, ਤੁਹਾਡੇ ਪੁੱਤਰਾਂ ਨੂੰ ਜਿਹੜਾ ਉਹਨਾਂ ਨੇ ਬਿਲਕੁਲ ਜਿਹੜਾ ਉਹ ਖਾਮੋਸ਼ ਕੀਤਾ ਹੋਇਆ ਡਰ ਦੇ ਨਾਲ। ਉਹਨਾਂ ਨੇ ਵਿਡੋ ਕਾਲਨੀਜ਼ ਬਣਾ ਕੇ ਤੁਹਾਡੀ ਪੱਤ ਦੁਨੀਆ ਦੇ ਸਾਹਮਣੇ ਰੋਲੀ ਹੋਈ ਹੈ, ਔਰ ਇਹ ਤੁਹਾਨੂੰ ਦਬਾਇਆ ਹੋਇਆ, ਸਨਬ ਕੀਤਾ ਹੋਇਆ। ਸਟਿਲ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਜਿੱਥੇ ਤੁਹਾਡੇ ਆਲੇ ਦੁਆਲੇ ਇੱਕ ਖੂਨ ਭਿੱਜੀ ਧਰਤੀ ਹੈ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ, ਚੁੱਪ ਕਰਕੇ ਖੜੇ ਹੋ। ਇਹ ਠੀਕ ਨਹੀਂ ਹੈ। This orchard of thorns was never for all, yet they preach of justice while watching you fall. Can a swan and a pig feast as one, when one seeks pearls and the other the dung? ਹੁਣ ਇਹ ਇਵੇਂ ਹੀ ਹੈ ਜਿਹਨੂੰ ਉਹ ਪੰਜਾਬੀ ਦਾ ਖਾਣ ਕਿ ਵੀ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰ ਇਹ ਨੱਕ ਵਢਾਉਣ ਨੂੰ, ਉਹ ਯਾਦ ਦਹਾਨੀ ਕਰਵਾ ਰਹੇ ਨੇ। ਬਿਲਕੁਲ ਕਿ ਵੀ ਇਹ ਜਿਹੜਾ ਚਾਰ ਚਫੇਰਾ ਉਹਨਾਂ ਨੇ ਬਾਗ ਹੀ ਕੰਡਿਆਂ ਦਾ, ਇੱਥੇ ਫੁੱਲ ਨਹੀਂ ਨੇ। ਔਰ ਇਹ ਜਦੋਂ ਤੁਸੀਂ ਡਿੱਗ ਰਹੇ ਹੋ ਤੇ ਤੁਹਾਨੂੰ ਇਹ ਜਸਟਿਸ, ਨਿਆਂ ਦਾ ਸਬਕ ਜਿਹੜਾ ਉਹ ਪੜ੍ਹਾ ਰਹੇ ਨੇ। ਉਹਨਾਂ ਨੇ ਕਿਹਾ ਵੀ ਕੀ ਇੱਕ ਹੰਸ ਤੇ ਸੂਰ ਇੱਕੋ ਥਾਂ ਤੇ ਰਹਿ ਸਕਦੇ ਨੇ? ਕਿਉਂਕਿ ਜੇ ਤੁਸੀਂ ਇਹ ਐਕਸਪੈਕਟ ਕਰੋ ਕਿ ਮੋਤੀ ਔਰ ਗੋਹਾ ਇਹ ਇੱਕੋ ਨੇ, ਇਵੇਂ ਤਾਂ ਨਹੀਂ ਹੋਏਗਾ। ਮਤਲਬ ਸਾਡੀ ਹੋਂਦ ਮੋਤੀਆਂ ਵਾਲੀ ਹੈ, ਅਸੀਂ ਹੰਸ ਹੈ, ਇਹ ਸੂਰ ਦੇ ਬੱਚੇ ਨੇ, ਔਰ ਇਹ ਗੋਹਾ ਵਾਲੇ ਲੋਕ ਨੇ, ਜ਼ੁਲਮ ਕਰਨ ਵਾਲੇ। ਇਹ ਇਕੱਠੇ ਨਹੀਂ ਰਹਿ ਸਕਦੇ। ਯੂ ਆਰ ਨਾਟ them, don't kneel so low, your spirit was carved from an immortal glow, yet you bend, you bow, you break, you yield, forgetting your strength, your sword, your shield। ਵਾਹ, ਕਿ ਤੁਸੀਂ ਇਹ ਨਹੀਂ ਹੋ, ਤੁਸੀਂ ਗੋਹਾ ਔਰ ਸੂਰ ਦੇ ਬੱਚੇ ਨਹੀਂ ਹੋ, ਤੁਸੀਂ ਸ਼ੇਰ ਹੋ, ਸ਼ੇਰਾਂ ਦੇ ਬੱਚੇ ਹੋ, ਤੁਸੀਂ ਹੰਸ ਹੋ, ਤੁਸੀਂ ਸੁੱਚੇ ਮੋਤੀ ਹੋ। ਯੂ ਆਰ ਨਾਟ them, don't kneel so low, ਇੰਨੇ ਨਾ ਡਿਗੋ। your spirit was carved from an immortal glow, ਅਕਾਲ ਖਾਲਸਾ, ਖਾਲਸਾ ਅਕਾਲ ਪੁਰਖ ਕੀ ਫੌਜ, ਉਸ ਅਨੰਤ ਚੋਂ ਤੁਸੀਂ ਪੈਦਾ ਕੀਤੇ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਨਾ ਬੈਂਡ ਕਰੋ, ਨਾ ਝੁਕੋ, ਨਾ ਟੁੱਟੋ, ਨਾ ਇਹਨਾਂ ਦੇ ਸਾਹਮਣੇ ਲਿਫੋ। ਫੋਰਗੈਟਿੰਗ ਯੋਰ ਸਟਰੈਂਥ, ਤੁਸੀਂ ਆਪਣੀ ਤਾਕਤ ਭੁੱਲ ਗਏ। ਯੋਰ ਸੌਰਡ, ਯੋਰ ਸ਼ੀਲਡ, ਤੁਹਾਡੀ ਤਲਵਾਰ ਢਾਲ, ਤੁਹਾਡੀ 1.25 ਲੱਖ ਨਾਲ ਲੜਨ ਦਾ ਇਤਿਹਾਸ ਤੁਸੀਂ ਸਿਰਜਿਆ ਹੋਇਆ। ਤੁਸੀਂ ਇਹਨਾਂ ਗੋਹੇ ਦੇ ਔਰ ਇਸ ਗੰਦ ਦੇ ਸਾਹਮਣੇ ਝੁਕ ਰਹੇ ਹੋ। O children of warriors, awake and see, they drain your rivers, they rob your seas, they dream of turning your sacred land into a desert of dust, dry and bland। ਉਹ ਯੋਧਿਆਂ ਦੇ ਪੁੱਤਰੋ, ਉਹ ਸਰਦਾਰਾਂ ਦੇ ਪੁੱਤਰੋ, ਬੱਚਿਓ, ਧੀਓ, ਉਹ children of warriors, awake and see, ਜਾਗੋ ਔਰ ਦੇਖੋ ਕਿ ਉਹ ਤੁਹਾਡੇ ਪਾਣੀਆਂ ਨੂੰ ਲੁੱਟ ਕੇ ਲੈ ਗਏ ਨੇ। ਉਹਨਾਂ ਨੇ ਤੁਹਾਡਾ ਦਰਿਆ, ਸਮੁੰਦਰ, ਜਿਹੜੇ ਸਮੁੰਦਰ ਵਰਗੇ ਦਰਿਆ ਨੇ, ਉਹਨਾਂ ਨੇ ਰੌਬ ਕੀਤਾ। ਉਸ ਦੀ ਪਾਣੀਆਂ ਦੀ ਲੁੱਟ ਹੈ। ਉਹ ਤੁਹਾਡੀ ਇਸ ਪਵਿੱਤਰ ਮੁਕੱਦਸ ਧਰਤੀ ਨੂੰ ਇੱਕ ਮਾਰੂਥਲ ਬਣਾਉਣਾ ਚਾਹੁੰਦੇ ਨੇ, ਰੇਗਿਸਤਾਨ ਬਣਾਉਣਾ ਚਾਹੁੰਦੇ ਨੇ, ਇੱਕ ਡੈਜ਼ਰਟ 'ਚ ਕਨਵਰਟ ਕਰ ਰਹੇ ਨੇ ਜਿੱਥੇ ਕੁਛ ਵੀ ਨਾ ਹੋਏ। ਬਟ ਯੂ ਸਟੈਂਡ ਟਾਲ, ਰਾਈਜ਼ ਵਿਦ ਦ ਫਾਈਟ, for freedom is not gifted but claimed by might। Let your children breathe in skies so wide, unchained, unbound with fearless pride। ਕਿ ਉਠੋ, ਖੜੇ ਹੋਵੋ, ਲੜਨ ਦੇ ਇਰਾਦੇ ਦੇ ਨਾਲ, ਦੁਸ਼ਮਣ ਦਾ ਮੂੰਹ ਭੰਨਣ ਦੇ ਇਰਾਦੇ ਦੇ ਨਾਲ। ਫਰੀडम कोई गिफ्ट नहीं करता, को किसी को राज ना दे हैं, जो लहें निज बल से रहें। 10वें पातशाह।
for freedom is not gifted but claimed by might। ਤਾਕਤ ਦੇ ਨਾਲ ਜਿਹੜੀ ਹੈ ਉਹ ਆਜ਼ਾਦੀ ਲਈ ਜਾਂਦੀ ਹੈ। ਆਓ ਖੜੇ ਹੋਵੋ, ਤੁਹਾਡੇ ਲੜੋ ਤਾਂ ਕਿ ਤੁਹਾਡੇ ਬੱਚੇ ਇਸ ਖੁੱਲੇ ਅਸਮਾਨ 'ਚ ਆਜ਼ਾਦੀ ਦੇ ਨਾਲ ਸਾਹ ਲੈ ਸਕਣ, ਉਹਨਾਂ ਦੇ ਪੈਰਾਂ 'ਚ ਬੇੜੀਆਂ ਨਾ ਹੋਣ, ਉਹ ਝੁਕੇ ਨਾ ਹੋਣ, ਲਿਫੇ ਨਾ ਹੋਣ, ਉਹਨਾਂ ਅੰਦਰ ਪ੍ਰਾਈਡ ਜਿਹੜਾ ਉਹ ਆਜ਼ਾਦੀ ਦਾ ਹੋਏ। ਔਰ ਅਖੀਰਲਾ ਉਹਨਾਂ ਦਾ The winds still whisper, can you hear this call? Rise, O youth, before you lose it all. The winds still whisper, can you hear this call? Rise, O youth, before you lose it all. ਹਵਾਵਾਂ ਦੇ ਵਿੱਚ ਆਜ਼ਾਦੀ ਦੀ ਮਸਤੀ ਹੈ, ਉਹ ਤੁਹਾਡੇ ਕੰਨਾਂ ਦੇ ਵਿੱਚ ਵਿਸਪਰ ਕਰ ਰਹੀਆਂ ਨੇ, ਕੰਨਾਂ ਦੇ ਵਿੱਚ ਕੁਝ ਹੌਲੀ ਹੌਲੀ ਕਹਿ ਰਹੀਆਂ ਨੇ। The winds still whisper, can you hear their call? ਕੀ ਤੁਸੀਂ ਉਹ ਜਿਹੜੀ ਕਾਨਾਫੂਸੀ ਹੈ ਹਵਾਵਾਂ ਦੀ, ਆਜ਼ਾਦੀ ਦੀਆਂ ਹਵਾਵਾਂ ਦੀ, ਸਟਰਗਲ ਦੀਆਂ ਹਵਾਵਾਂ ਦੀ, ਜਿਹੜੇ ਤੁਹਾਡੇ ਕੰਨਾਂ 'ਚ ਆਵਾਜ਼ ਪੈ ਰਹੀ ਹੈ, ਕੀ ਉਹਨੂੰ ਤੁਸੀਂ ਸੁਣ ਸਕਦੇ ਹੋ? Rise, O youth, before you lose it। ਇਸ ਤੋਂ ਪਹਿਲਾਂ ਕਿ ਸਰਬਨਾਸ਼ ਹੋ ਜਾਏ, ਖੜੇ ਹੋ, ਉੱਠੋ। The winds still whisper, can you hear their call? ਅਜੇ ਵੀ ਹਵਾਵਾਂ ਤੁਹਾਨੂੰ ਕੋਈ ਦਾਸਤਾਨ ਯਾਦ ਕਰਵਾ ਰਹੀਆਂ ਨੇ ਕਿ ਤੁਸੀਂ ਸੁਣ ਰਹੇ। ਰਾਈਜ਼ ਓ ਯੂਥ ਬਿਫੋਰ ਯੂ ਲੂਜ਼ ਇਟ ਆਲ। ਖਲੋਵੋ ਇਸ ਤੋਂ ਪਹਿਲਾਂ ਕਿ ਤੁਹਾਡਾ ਸਭ ਕੁਝ ਜਾਂਦਾ ਲੱਗੇ। ਵਾਹ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਜਿਹੜੇ ਪੋਇਟਸ ਨੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੇ ਕੋਲ ਪਹਿਲਾਂ ਸਾਡੇ ਵਿਊਅਰ ਹੈਗੇ ਨੇ ਧਰਮ ਸਿੰਘ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ ਵੀ ਔਰ ਬਿਲਾਲ ਅਹਿਮਦ ਜੀ ਵੀ, ਇਹ ਵੀ ਹਲੋ ਕਹਿੰਦੇ ਨੇ ਸਾਨੂੰ। ਔਰ ਫਿਰ ਇਸੇ ਤਰ੍ਹਾਂ ਨਵੇਂ ਸਾਲ ਦੀ ਮੁਬਾਰਕ ਵੀ ਦਿੰਦੇ ਨੇ ਸਾਨੂੰ, ਕਹਿੰਦੇ ਦੇਸੀ ਨਵੇਂ ਸਾਲ ਦੀ ਮੁਬਾਰਕ ਤੁਹਾਨੂੰ ਦੋਨਾਂ ਨੂੰ। ਬਹੁਤ ਸ਼ੁਕਰੀਆ, ਤੁਹਾਨੂੰ ਬਹੁਤ ਸ਼ੁਕਰੀਆ, ਮੁਬਾਰਕਬਾਦ। ਔਰ ਪਰਮਿੰਦਰ ਜੀ ਵੀ, ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਵੀ, ਹਰਪ੍ਰੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸਤਨਾਮ ਮੋਜਲਾ ਜੀ ਵੀ, ਰਣਜੀਤ ਸਿੰਘ ਜੀ ਵੀ, ਫਿਰ ਇਹ ਕੈਲੀਫੋਰਨੀਆ ਤੋਂ ਸਾਨੂੰ ਦੇਖਦੇ ਨੇ। ਔਰ ਜਤਿੰਦਰ ਸਿੰਘ ਜੀ ਵੀ, ਸਤਨਾਮ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਜਸਕੀਰਤ ਸਿੰਘ ਜੀ ਸਾਡੀ ਚੜ੍ਹਦੀ ਕਲਾ ਲੋਚਦੇ ਨੇ। ਔਰ ਤੇਰਾ ਸੌਰੀ ਨਿਊ ਈਅਰ ਸਾਨੂੰ ਕਹਿੰਦੇ ਨੇ, ਹੈਪੀ ਨਿਊ ਈਅਰ। ਔਰ ਫਿਰ ਇਸ ਤਰ੍ਹਾਂ ਨੂਪਾ ਜੀ ਵੀ, ਔਰ ਕਹਿੰਦੇ ਨੇ ਤੁਸੀਂ ਡਾਕਟਰ ਸਾਹਿਬ ਲਾਮਾ ਇਕਬਾਲ ਕੌਣ ਸੀ, ਉਹਨਾਂ ਦਾ ਜ਼ਿਕਰ ਬਹੁਤ ਜ਼ਿਆਦਾ ਕਰਦੇ ਹੋ। ਦੇਖੋ, ਅਲਾਮਾ ਇਕਬਾਲ ਬਹੁਤ ਵੱਡੇ ਸ਼ਾਇਰ, ਉਹਨਾਂ ਨੂੰ ਪੋਇਟ ਆਫ ਦਾ ਈਸਟ, ਮਸ਼ਰਕ ਦੇ ਸ਼ਾਇਰ ਵੀ ਕਹਿੰਦੇ ਨੇ। ਬਹੁਤ ਵੱਡੇ ਇੰਟੈਲੈਕਚੁਅਲ, ਬਹੁਤ ਵੱਡੇ ਸੋਚਵਾਨ, ਸਿਆਲਕੋਟ ਦੇ ਰਹਿਣ ਵਾਲੇ। ਔਰ ਉਹਨਾਂ ਨੇ ਜੋ ਡ੍ਰੀਮ ਦਿੱਤਾ, ਉਹਨਾਂ ਨੇ ਦੇਖਿਆ। ਔਰ ਇਹੀ ਅਲਾਮਾ ਇਕਬਾਲ ਨੇ ਜਿਨ੍ਹਾਂ ਦਾ ਗੀਤ ਤੁਸੀਂ ਆਪਣੇ ਦਿਨਾਂ ਦੇ ਵਿੱਚ ਸੁਣਿਆ ਵੀ ਹੋਏਗਾ ਕਿ ਜਦੋਂ ਉਹ ਯੰਗ ਸਨ ਔਰ ਉਹਨਾਂ ਨੂੰ ਫਖਰ ਸੀ ਕਿ ਭਾਰਤ ਇੱਕ ਸੈਕੂਲਰ ਮੁਲਕ ਹੈ। ਔਰ ਉਹਨਾਂ ਦਾ ਇਹ ਗੀਤ ਹੈ, ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਇਹ ਗੁਲਿਸਤਾਨ ਹਮਾਰਾ। ਤੇ ਉਹੀ ਅਲਾਮਾ ਇਕਬਾਲ ਜਦੋਂ ਫਿਰ ਜਵਾਨੀ ਦੇ ਅੱਗੇ ਉਹਨਾਂ ਨੇ ਇਹਨਾਂ ਦੀ ਹਕੀਕਤ ਦੇਖੀ, ਉਸ ਸਾਰਿਆਂ ਨੂੰ ਫਿਰ ਉਹਨਾਂ ਨੇ ਇਹ ਕਿਹਾ ਕਿ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋਏ। ਔਰ ਇਹ ਜਿਹੜਾ ਪਾਕਿਸਤਾਨ ਦਾ ਬੇਸ਼ੱਕ ਉਹਨੂੰ ਇੰਪਲੀਮੈਂਟ ਮੁਹੰਮਦ ਅਲੀ ਜਿਨ੍ਹਾਂ ਨੇ ਕੀਤਾ, ਪਰ ਅਲਾਮਾ ਇਕਬਾਲ ਨੇ ਪਾਕਿਸਤਾਨ ਦਾ ਤਸੱਵੁਰ ਦਿੱਤਾ ਕਿ ਭਾਈ ਜੇ ਤੁਸੀਂ ਆਪਣੇ ਮਜ਼ਹਬ, ਆਪਣੀ ਤਹਿਜ਼ੀਬ, ਆਪਣੀ ਸੱਭਿਆਚਾਰ ਨੂੰ ਸੇਫ ਕਰਨਾ ਤੇ ਤੁਹਾਡਾ ਆਪਣਾ ਮੁਲਕ ਹੋਣਾ ਚਾਹੀਦਾ। ਔਰ ਅਲਾਮਾ ਇਕਬਾਲ ਗੁਰੂ ਨਾਨਕ ਪਾਤਸ਼ਾਹ ਦੇ ਵੀ ਬਹੁਤ ਵੱਡੇ ਐਡਮਾਇਰਰ। ਔਰ ਉਹਨਾਂ ਦੀ ਨਜ਼ਮ ਜਿਹੜੀ ਨਾਨਕ ਨਜ਼ਮ ਹੈ ਬਾਂਗੇ ਦਰਾ ਦੇ ਵਿੱਚ, ਉਸ ਤੋਂ ਬੈਸਟ ਟ੍ਰਿਬਿਊਟ ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਨਹੀਂ ਦੇ ਸਕਿਆ ਹੈ। ਔਰ ਇਹੀ ਸ਼ਾਇਦ ਕਾਰਨ ਹੈ ਕਿ 9 ਨਵੰਬਰ 2019 ਨੂੰ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ ਤੇ 9 ਨਵੰਬਰ ਦਾ ਦਿਨ ਹੀ ਅਲਾਮਾ ਇਕਬਾਲ ਦਾ ਜਨਮ ਦਿਨ ਵੀ ਹੁੰਦਾ। ਸੋ ਇਹ ਉਹ ਸਾਂਝਾਂ ਵੀ ਨੇ। ਔਰ ਬਹੁਤ ਵੱਡਾ ਜਿਹੜਾ ਇੱਕ ਫਿਲਾਸਫਰ ਮੌਲਾਨਾ ਰੂਮੀ, ਉਹਨਾਂ ਦੇ ਉੱਤੇ ਕਾਫੀ ਅਸਰ ਸੀ, ਸੂਫੀਆਨਾ ਥਾਟ ਹੈ। ਔਰ ਫੁੱਲ ਆਫ, ਤੁਸੀਂ ਵੀ ਜਦੋਂ ਜੇ ਉਹਨਾਂ ਦੀ ਪੋਇਟਰੀ ਨੂੰ, ਹਾਲਾਂ ਬਹੁਤ ਸਾਰੀ ਪਰਸਨਲਾਈਜ਼ਡ ਹੈ, ਲੇਕਿਨ ਇਹ ਅਲਾਮਾ ਇਕਬਾਲ ਦਾ ਪਿਛੋਕੜ ਹੈ। ਜੀ ਜਸਵੀਰ ਸਿੰਘ ਬਰਾੜ ਜੀ ਵੀ, ਔਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਜਤਿੰਦਰ ਸਿੰਘ ਜੀ ਵੀ। ਔਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਜਤਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਕਹਿੰਦੇ ਨਵੇਂ ਥਿੰਕ ਅਲੋਨ ਵੀ ਆਰ ਸਟੈਂਡਿੰਗ ਵਿਦ ਯੂ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ।
ਔਰ ਇਸੇ ਤਰ੍ਹਾਂ ਐਸ਼ਲਾ ਜੀ ਵੀ ਨੇ, ਉਹ ਵੀ ਕਹਿੰਦੇ ਨੇ, ਤੁਹਾਨੂੰ ਪੁੱਛ ਰਹੇ ਨੇ ਕੁਐਸਚਨ। ਜੀ ਜੀ ਔਰ ਜਤਿੰਦਰ ਐਸ਼ਲਾ ਜੀ, ਅਸੀਂ ਉਸ ਸਾਰੇ ਮਾਹੌਲ ਨੂੰ ਦੇਖਿਆ ਵੀ ਹੈ, ਹੰਡਾਇਆ ਵੀ ਹੈ, ਔਰ ਫਿਰ ਇਸ ਨਤੀਜੇ ਤੇ ਹੀ ਪਹੁੰਚੇ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਹੁਣ ਕੋਈ ਆਪਸ਼ਨ ਨਹੀਂ ਹੈ। ਬਿਲਕੁਲ। ਔਰ ਫਿਰ ਅਸੀਂ ਆਪਣਾ ਕੈਰੀਅਰ, ਪਰਿਵਾਰ ਛੱਡ ਕੇ ਫੁੱਲੀ ਇਸ ਮੂਵਮੈਂਟ ਨੂੰ ਆਪਣਾ ਆਪ ਸੌਂਪ ਦਿੱਤਾ। ਜਤਿੰਦਰ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ, ਆਈ ਵਾਜ਼ ਇਨ ਅਮਰੀਕਾ ਲਾਸਟ ਈਅਰ ਇਨ ਨਿਊਯਾਰਕ ਡਿਊਰਿੰਗ ਨਿਊ ਈਅਰ। I wanted to meet you but I didn't have time. Next time I will try to meet you. ਜਤਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਜਦੋਂ ਅਸੀਂ ਵੀ ਤਵੱਕੋ ਕਰਾਂਗੇ, ਜਦੋਂ ਵੀ ਤੁਸੀਂ ਨੈਕਸਟ ਟਾਈਮ ਵਿਜ਼ਿਟ ਕਰਦੇ ਹੋ, ਜ਼ਰੂਰ ਦੀਦਾਰ ਔਰ ਚੜ੍ਹਦੀ ਕਲਾ ਵੀ ਸਾਡੀ ਲੋਚਦੇ ਨੇ। ਔਰ ਇਸੇ ਤਰ੍ਹਾਂ ਕ੍ਰੇਜ਼ੀ ਕੂਲ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ। ਔਰ ਫਿਰ ਇਹ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਔਰ ਕਹਿੰਦੇ ਨੇ ਜਲਦ ਬਣੇਗਾ। ਕਹਿੰਦੇ ਨੇ ਆਪ ਜੀ ਦਾ ਜਿਹੜਾ ਬਹੁਤ ਵਧੀਆ ਚੈਨਲ ਹੈ, ਸੋ ਮੈਂ ਆਪ ਜੀ ਦੇ ਚੈਨਲ ਨੂੰ ਕੰਟਰੀਬਿਊਟ ਕਰਨਾ ਚਾਹੁੰਦਾ, ਡਾਇਰੈਕਟ ਡੈਬਿਟ ਸਿਸਟਮ। ਹਾਂਜੀ, ਉਹਦੇ ਚ ਪੇਪਾਲ ਦਾ ਹੈਗਾ, ਤੁਸੀਂ ਔਰ ਚੈੱਕ ਵੀ ਹੈਗਾ ਆਪਣਾ, ਤੁਸੀਂ ਦੇ ਸਕਦੇ ਜਿੱਦਾਂ ਆਪਣਾ। ਤੁਸੀਂ ਜੇ ਵਿਦਨ ਅਮਰੀਕਾ ਹੋ ਤੇ ਤੁਸੀਂ ਚੈੱਕ ਭੇਜ ਸਕਦੇ ਹੋ ਪੇਪਾਲ ਰਾਹੀਂ ਵੀ ਤੁਸੀਂ, ਔਰ ਵੈਬ ਤੇ ਜਾ ਕੇ ਅਸੀਂ ਅਨਾਉਂਸ ਤਾਂ ਕਰਦੇ ਹਾਂ। ਹਾਂਜੀ, ਔਰ ਫੋਨ ਨੰਬਰ ਵੀ ਨੇ। ਹਾਂਜੀ, ਤੁਸੀਂ ਕਾਲ ਵੀ ਕਰ ਸਕਦੇ ਹੋ। ਹਾਂਜੀ, ਫੋਨ ਨੰਬਰ ਵੀ ਸਾਡਾ ਇੱਥੇ ਚੱਲ ਰਿਹਾ ਤੇ ਲੋਕ ਤੇ। ਸੋ ਇਸੇ ਤਰ੍ਹਾਂ ਫਿਰ ਜੀ ਹੈਗਾ ਇਹ ਕੁਲਦੀਪ ਕੌਰ ਜੀ और मोहम्मद याकूब जी कहते हैं कि आपने बिल्कुल सही बोला, पाकिस्तान क्यों नहीं इंडिया को एक्सपोज करता, इंडिया बलूचिस्तान पाकिस्तान से अलग करना चाहता है। मोहम्मद याकूब साहब वेलकम। तुसी 2 दिन नहीं आए तो मैनू लगा भी तुसी किते नाराज हो गए हो, और बहुत बहुत शुक्रिया। और असी होप करते हैं भी तुहाडा रमजान का महीना, रोजे तुसी बिल्कुल ठीक चल रहे होंगे। हाँ जी, फिर कहते हैं उम्मीद है कि पाकिस्तान खुलकर कश्मीर और खालिस्तान की आज़ादी के लिए कोशिश करे, हो सकता है फुल स्केल हो जाए इंडिया के साथ वॉर दे गल भी कर रहे ने। और फिर एग्री विद ਅਸੀਂ ਇਹੀ ਐਕਸਪੈਕਟ ਕਰਦੇ ਹਾਂ ਕਿ ਵੀ ਪਾਕਿਸਤਾਨ ਦੇ ਜਿਹੜੇ ਡਿਸੀਜਨ ਮੇਕਰ ਨੇ ਉਹ ਹੁਣ ਕੁੰਡ ਚੁੱਕ ਕੇ ਗੱਲ ਕਰਨ। ਇਹ ਜਿਹੜਾ डिफेंसिव जिहियां गल्लां ने, वो इंडिया बहुत अगे वध गया दहशतगर्दी के मामले च, इन्हां नूं नत्थ पाउण दी लोड़ है। कहंदे काश मैं भारत माता को सबक सिखा सकता। और इंडिया का कहंदे यही एक ही इलाज है, वो है एक आज़ाद खालिस्तान। अब आप समझ के हो गए होंगे कि मैं क्यों खालिस्तान की बात करता हूँ। और इसी तरह निहंग सिंह जी भी कहते रियली सचो सच फैंटास्टिक प्रोग्राम, बट सच चलना बहुत औखा है। और सानू फतेह भी बुलाते ने। और क्रेजी कोल जिन्हें ब्रिस्बेन ऑस्ट्रेलिया सानू हाँ जी इनवाइट किया तुहानू, बहुत शुक्रिया। होपफुली तुहाडे दीदार करांगे, पर अजे कोई फाइनल नहीं है, बट हाँ जी इस वरे दे विच जरूर तुहाडे रूबरू होवांगे। बिल्कुल। याकूब जी कहते हैं क्या पीसफुली खालिस्तान बन सकता है, क्या अमन तरीका से खालिस्तान बन सकता है? देखो मोहम्मद याकूब जी, जिन्हां दे नाल साडा वाह है वो जालम और कमीने दोनों ही ने। इन्हां ने सौखे सानू नहीं छड्डना। अल्टीमेटली तां लड़ाई पढ़ाई तो बिना गल बनदी नहीं हुंदी, लेकिन फिर भी इंटरनेशनली अपनी मूवमेंट नूं असीं पीसफुल अंदाज दे विच, रैफरेंडम का तरीका भी एक पीसफुल तरीका है, बट अल्टीमेटली इन्हां दे नाल हथों हथ जिहड़ा दस्त पंजा होएगा, इस तो बिना गल बननी नहीं। गुरनाम सिंह जी भी और निहंग सिंह जी भी तारीफ कर रहे हैं भाऊ जी दी पोइट्री दी। और इसी तरह बसरा जी भी, और इसी तरह चरणजीत कौर जी भी, और फिर इसी तरह सुंदर लाल जी कहते डॉक्टर साहब जी सत श्री अकाल। सत श्री अकाल। मैं गुरदासपुर तो हाँ, और मेरी वाइफ का नाम इंद्रजीत कौर है, और तुहाडा प्रोग्राम देखती है। और इंदर नाल विआह तो बाद 3 बच्चे हन, वाहिगुरू मेहर करन फैमिली ते। और फिर इसी तरह हाँ जी ये अपने सुंदर लाल जी। हाँ जी सुंदर लाल जी, बहुत शुक्रिया सुंदर लाल जी। तुसीं रब तुहानू चढ़दी कला बख्शे, और इवें ही तुहाडे बच्चे भी जिहड़े ने अपनी सिख तहजीब और उस सारे दे झंडा बरदार बन। बिल्कुल जी। बसरा जी भी सानू नवे साल दी बधाइयां दिंदे है। और बिलाल जी भी कहंदे कि डॉक्टर साहब अब अच्छा लगता है कि बाहर इंडिया के ईस्ट की तारीफ से लड़ाई होनी
होने जा रही है। अब इंडिया के साथ वही कुछ होगा जैसा इंडिया कर रहा है, बदनाम जो कर रहे हैं। सो इसी तरह इंद्रजीत सिंह जी कहते हैं कि इंडियन स्टेट का जोर सिखा ਨੂੰ बदनाम होंगे तो क्या नाम ना होगा। बिल्कुल बिल्कुल। इंद्रजीत सिंह जी कहते हैं कि इंडियन स्टेट का जोर सिखा इंडियन मीडिया कहेगा हमारे देखो बदनाम मोदी जी कितने बड़े विश्व गुरु हैं। हाँ जी, और इंडियन स्टेट का जोर सिखा ਨੂੰ ਬਦਨਾਮ ਕਰਨ ਚ ਲੱਗਾ ਹੋਇਆ ਹੈ, ਤਾਂ ਹੀ ਇਹ ਇਦਾਂ ਦੇ ਇਨਸੀਡੈਂਟ ਜਿਹੜੇ ਨੇ ਕਰਵਾ ਰਹੇ ਨੇ ਗੁਰਦੁਆਰਿਆਂ ਚ। ਔਰ ਫਿਰ ਗੁਰਨਾਮ ਸਿੰਘ ਜੀ ਵੀ ਕਹਿੰਦੇ ਆਲ who watching TV 84 counselor and happy new year ਨਾਨਕਸ਼ਾਹੀ। ਹਾਂ, ਸਭ ਨੂੰ ਨਵਾਂ ਵਰਾ 557 ਮੁਬਾਰਕ। ਬਲਿਹਾਰ ਸਿੰਘ ਕੰਗ ਜੀ ਵੀ, ਅਮਰਜੀਤ ਨਿੱਜਰ ਜੀ ਵੀ, ਫਿਰ ਇਸੇ ਤਰ੍ਹਾਂ ਹਿਊਮੈਨਿਟੀ ਫਸਟ ਜੀ ਵੀ, ਇਹ ਵੀ ਨਵੇਂ ਵਰੇ ਦੀਆਂ ਵਧਾਈਆਂ ਦਿੰਦੇ ਆ। ਬਲਾਲ ਅਹਿਮਦ ਜੀ ਵੀ ਕਹਿੰਦੇ ਵੈਰੀ ਨਾਈਸ ਪੋਇਮ ਡਾਕਟਰ ਸਾਹਿਬ। ऐसा क्यों लगता है, ऐसा क्यों लगता है कि दुनिया में हर तरफ जुल्म है, जुल्म ही जुल्म है, जिसकी लाठी है उसी की हाँ जी उसकी भैंस। बिलाल अहमद जी यही हकीकत है, पर ਅਸੀਂ ਕਿਉਂਕਿ ਈਮਾਨ ਵਾਲੇ ਲੋਕ हैं ਤੇ ਸਾਡੇ ਲਈ ਇਹੀ ਹਦਾਇਤ ਹੈ ਕਿ ਵੀ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਹੈ ਜਿੰਨਾ ਮਰਜ਼ੀ ਜ਼ਾਲਮ ਤਾਕਤਵਰ ਹੋਏ। बिल्कुल। निहंग सिंह जी भी, फिर इसी तरह हाँ जी मनजीत सिंह जी भी, और फिर इसी तरह ह्यूमैनिटी फर्स्ट जी भी, याकूब जी भी ने, सब दा जी जोनस जी भी आए ने, और खालिस्तान जिंदाबाद कहते डॉक्टर साहब को, और नीलम कौर जी भी को सलाम लाहौर से सानू देखते पे ने। बहुत शुक्रिया और सब का बहुत शुक्रिया। सो इस दिन अपने व्यूअर्स को लेने इजाजत। व्यूअर्स सारे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@TV84.tv ते असीं अपना प्रोग्राम लैके फिर दोबारा तुहाडे सामने होवांगे। तद तक लई मैनू ते प्रणास सुना गया दो देखते रहो TV84 बुला दिओ फतेह। वाहिगुरू जी का खालसा वाहिगुरू जी की फतेह। रब राखा।